ਤੂੰ ਚੁੰਗੀ ਟੱਪੇ ਨਾ 7 ਵਾਰੀ ਤੇਰੀ ਤਲਾਸ਼ੀ ਹੁੰਦੀ ਹੈ। ਥੱਲੇ ਉਹਨੇ ਲਿਖਿਆ ਇਹ ਚੰਨ ਵੇਖਣਾ ਕਿ ਉਡਾਉਣ ਲੱਗੇ ਐਡੀ ਵੱਡੀ 14 ਅਗਸਤ ਤੇ ਇਹਨੇ ਏਡਾ ਲੰਮਾ ਡੰਡੇ ਤੇ ਪਾਕਿਸਤਾਨ ਦਾ ਝੰਡਾ ਲਾਇਆ, ਝੰਡਾ ਵਤਨ ਤੋਂ ਹੀ ਬਾਹਰ ਨਿਕਲ ਸਾਰੇ ਮੁਲਕਾਂ ਨੇ ਚੰਦ ਦੇਖ ਲਿਆ ਤੇ ਫਰੀਦ ਕਹਿ ਰਿਹਾ ਚੰਦ ਨਜ਼ਰ ਹੀ ਨਹੀਂ ਆਇਆ, ਇਹਨੇ ਅੱਗੋਂ ਢੱਕਣ ਜਿਹਾ ਲਾਇਆ ਹੀ ਨਹੀਂ। अस्सलाम वालेकुम नाज़रीन, टी टाइम में खुश आमदीद। चंद बातें आपसे करूंगा। ਜਾਂ ਜੀਊਂਗਾ ਜਾਂ ਮਰੂੰਗਾ। यार गल ये नाज़रीन कि ना बहुत ज़्यादा जल्दबाजी ना करया करो कुछ भी सोचन च समझन च, ਬਿਲਕੁਲ ठीक है ना। ते जज्बाती नहीं होना चाहिए बंदे नूं। जज्बाती हो गया ना बंदा अक्सर नुकसान कर लेंदा अपना भी अगले दा भी। ਰੋਜ਼ਿਆਂ ਤੋਂ ਪਹਿਲੇ ਅਸੀਂ 2-3 ਪ੍ਰੋਗਰਾਮ ਰਿਕਾਰਡ ਕੀਤੇ ਸੀ ਜਿਸ 'ਚ ਅਸੀਂ ਗਾਣੇ ਗੁਣੇ ਗਾਏ ਸੀ। ਉਹ ਸਾਡੀ ਹੁੰਦਾ ਨਾ ਐਡਿਟ ਹੋਣ ਤੋਂ ਬਾਅਦ ਉਹ ਪਹਿਲੇ ਰੋਜ਼ੇ 'ਚ ਉਹ ਪ੍ਰੋਗਰਾਮ ਅਪਲੋਡ ਹੋ ਗਿਆ ਜਿਸ 'ਚ ਗਾਣੇ ਸੀ। ਅਤੇ ਉਹ ਤੁਸੀਂ ਇਹ ਜ਼ਿੰਜ ਰੱਖਿਆ ਕਰੋ ਕਿ 2 ਦਿਨ ਪਹਿਲੇ ਦਾ ਰਿਕਾਰਡ ਹੋਇਆ ਸੀ ਅਤੇ ਇਸ ਤੋਂ ਨਹੀਂ ਤਾਂ ਅਸੀਂ ਕਦੇ ਵੀ ਨਹੀਂ ਸੀ ਇਸ ਤਰ੍ਹਾਂ ਕਰਨਾ ਕਿ ਅਸੀਂ ਰੋਜ਼ਿਆਂ ਦੇ ਵਿੱਚ ਗਾਣੇ ਗਾਈਏ। ਹੋਇਆ ਕੀ ਹੈ? ਹੈਂ? ਹੋਇਆ ਕੀ ਹੈ ਦੱਸੋ ਤੁਸੀਂ ਕਿਸ ਤਰ੍ਹਾਂ? ਉਹ ਮੇਰੀ ਆਡੀਅנס ਮੇਰਾ ਇੰਨਾ ਅੱਛਾ। ਦੂਜੀ ਗੱਲ ਇਹ ਅੱਜ ਕੱਲ੍ਹ ਆਏ ਮੈਨੂੰ ਬੜੇ ਮੇਨੇ ਵੱਜ ਰਹੇ ਨੇ, ਕਾਹਦੀ ਫੈਮਿਲੀ ਜੀ, ਫੈਮਿਲੀ ਐਵੇਂ ਕਹਿੰਦੇ ਹੀ ਹੋ ਤੁਸੀਂ, ਰਿਪਲਾਈ ਤੇ ਕਰਦੇ ਨਹੀਂ। ਉਹ ਜਿੱਦਾਂ ਇੱਕ ਉਹ ਮੁੰਡਾ ਆਇਆ ਸੀ 2 ਘੰਟੇ ਬਾਹਰ ਵੇਟ ਕਰਕੇ ਭਾਵੇਂ ਲਾਹੌਰ ਗਏ, ਖਲੋ ਕੇ 3 ਘੰਟੇ ਜਾਣ ਲੱਗਿਆ ਕਹਿੰਦਾ ਤੁਸੀਂ ਨਾ ਨਾਜ਼ਰੀਨ ਨਾਲ ਇੰਨਾ ਪਿਆਰ ਨਾ ਪਾਇਆ ਕਰੋ ਖਵਾਤੀਨ। ਇਹ ਉਹਦਾ ਦੁੱਖ ਸੀ ਵਿਚਾਰੇ ਦਾ। ਉਹ ਜੈਨਮਨ ਹੀ ਅਸੀਂ ਇੱਥੇ ਭਾਵੇਂ ਲਾਹੌਰ ਗਏ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਉਹ ਇੱਥੇ ਨਹੀਂ ਗਏ, ਜਾਣ ਲੱਗਿਆ ਭਾਈ ਸਾਰ ਕੱਢ ਗਿਆ। ਇੱਕ ਆ ਗਿਆ ਓਏ ਜਦੋਂ ਤੂੰ ਗਿਆ ਮੈਂ ਗੇੜਾ ਖਾਇਆ ਪਹਿਲੇ ਛਾਪੜ ਦਾ ਹੀ ਜਾਵੇ, ਜਦੋਂ ਮੈਂ ਕਿਹਾ ਨਾ ਲਾਹੌਰ ਉਹਨੇ ਬਥੇਰੀ ਕੋਸ਼ਿਸ਼ ਕੀਤੀ, ਫੋਨ ਮਿਲਾਏ, ਬਾਅਦ ਚੋਂ ਨਾਲ ਹੀ ਛਾਪੜ ਫੜ ਲਏ, ਕਹਿੰਦਾ ਠੀਕ ਆ ਇੰਨਾ ਪਿਆਰ ਨਹੀਂ ਜੀ। ਸਾਨੂੰ ਉਹ ਸਾਡੇ ਇੱਕ ਮੈਂ ਬਾਹਰ ਗੱਡੀ 'ਤੇ ਆਇਆ ਅਤੇ ਇੱਕ ਮੌਲਵੀ ਸਾਹਿਬ ਨਾ ਮਾਸ਼ਾਅੱਲਾ ਏਡੀ ਏਡੀ ਦਾੜੀ ਉਹਨਾਂ ਦੀ, ਅਤੇ ਗੱਡੀ 'ਤੇ ਰੁਕੇ ਅਤੇ ਕਹਿੰਦੇ ਜੀ ਜਾਨੀ ਭਾਈ ਬਹੁਤ ਸ਼ੁਕਰੀਆ ਤੁਹਾਡਾ, ਖਾਣਾ ਆ ਰਿਹਾ ਕਹਿੰਦੇ ਕਰੋ। ਮੈਂ ਕਿਹਾ ਹੈ? ਹਾਂਜੀ ਹਾਂਜੀ ਕਹਿੰਦੇ ਅੱਜ ਖਾਣਾ ਆ ਰਿਹਾ। ਅਤੇ ਮੈਂ ਕਿਹਾ ਜੀ ਨਹੀਂ ਕਹਿੰਦੇ ਬਸ ਤੁਸੀਂ। ਮੈਂ ਕਿਹਾ ਜੀ ਮੈਂ ਤਾਂ ਹੁਣ ਪਤਾ ਨਹੀਂ ਲਾਹੌਰ ਚੱਲੇ ਸੀ। ਆਹੋ ਮੈਂ ਕਿਹਾ ਮੈਂ ਕਿਤੇ ਚੱਲਾਂ ਵਾਂ। ਨਹੀਂ ਲਾਹੌਰ ਨਹੀਂ, ਕਿਤੇ ਪਤਾ ਖਾਣੇ ਵਾਲੀ ਪਤਾ ਨਹੀਂ ਕਿੱਥੇ ਜਾਣਾ, ਇਸਲਾਮਾਬਾਦ ਆ। ਮੈਂ ਕਿਹਾ ਮੈਂ ਕਿਤੇ ਚੱਲਾਂ, ਕੋਈ ਗੱਲ ਨਹੀਂ ਕਹਿੰਦੇ ਖਾਣਾ ਆ ਰਿਹਾ। ਮੈਂ ਕਿਹਾ ਚਲੋ। ਉਹ ਗਏ ਨੇ ਅਤੇ ਮੈਂ ਅੰਦਰ ਆ ਕੇ ਉਹਨੂੰ ਸਮੂਨ ਪੈਕ ਕਰ ਰਿਹਾ ਜਾਣ ਵਾਸਤੇ। ਅਤੇ ਥੋੜ੍ਹੀ ਦੇਰ ਬਾਅਦ ਭਾਈ ਏਡਾ ਪਤੀਲਾ ਵਿੱਚ ਕੋਈ 5-7-8 ਕਿਲੋ ਚਿਕਨ ਦੇਗੀ ਟੈਪ ਨਾਲ ਨਾਨ 40-50 ਨਾਨ 40-50 ਨਾਨ, ਸਵੀਟ ਡਿਸ਼, ਸੈਲਡ ਅਤੇ ਉਹ ਜਨਾਬ। ਮੈਂ ਕਿਹਾ ਯਾਰ ਓਹੋ ਚਲੋ। ਉਸ ਤੋਂ ਬਾਅਦ ਅੱਜ ਤੱਕ ਮਿਲੇ ਹੀ ਨਹੀਂ। ਸੁਣ ਰਹੇ ਹੋਣੇ ਨੇ, ਰਹਿੰਦੇ ਇੱਥੇ ਹੀ ਕਿਤੇ ਨੇ। ਨਹੀਂ ਆਏ ਸੀ ਉਦੋਂ। ਮੈਂ ਬਾਹਰ ਆਨ ਏਅਰ ਸਾਰਿਆਂ ਨੂੰ ਕਹਿ ਰਿਹਾ ਕਿ ਸਰ ਥੈਂਕ ਯੂ, ਲਵ ਯੂ। ਨਾ ਪਤਾ ਉਹਨਾਂ ਦਾ ਕੀ ਸੀ? ਨਾਮ ਦਾ ਨਹੀਂ ਪਤਾ। ਉਹਨਾਂ ਦੀ ਇੱਕ ਗੱਲ ਬਿੱਡ ਬਟੇਰੇ ਵਾਲੀ ਗੱਲ ਉਹਨਾਂ ਨੇ ਕੀਤੀ ਸੀ ਉਹ ਜਿਹੜੀ ਫੈਸਲ ਭਾਈ ਨੇ ਕਿਹਾ ਮੁਸ਼ਾਇਰੇ 'ਚ। ਇਹਨਾਂ ਨੇ ਕਿਹਾ ਸੀ ਵੀ ਕੋਈ ਬਿੱਡ ਬਟੇਰੇ। ਹਾਂਜੀ ਬਿੱਡ ਉਹ ਮੌਲਵੀ ਸਾਹਿਬ ਨੇ ਕਿਹਾ ਸੀ, ਕਹਿੰਦੇ ਮੈਂ ਜਾ ਕੇ ਕਿਹਾ ਆਪਣੀ ਬੇਗਮ ਨੂੰ, ਨਾਰਾਜ਼ ਸੀ ਬਿੱਡ ਬਟੇਰੇ, ਕਹਿੰਦੇ ਉਹਨਾਂ ਨੇ ਕੋਣੀ ਮਾਰੀ। ਫਿਰ ਮੈਂ ਉਹਨਾਂ ਨੂੰ ਪੂਰਾ ਸ਼ੋਅ ਵਿਖਾ ਕੇ ਤੇ ਫਿਰ ਕਹਿੰਦਾ ਉਹ ਬਿੱਡ ਬਟੇਰੇ। ਹਾਂਜੀ ਬਿੱਡ ਫਿਰ ਸੁਲਾ ਹੋਈ। ਯਾਰ ਉਹ ਬੰਦਾ ਭੁੱਲਣਾ ਕਦੋਂ ਸਾਨੂੰ? ਉਹਨਾਂ ਨੇ ਕਿਹਾ ਸੀ ਮਹੀਨਾ ਕੱਢਣਾ ਇਸ ਸਾਲਨ ਨਾਲ, ਪਰ ਉਹ 27-28 ਦਿਨ ਕੱਢਣੇ ਸੀਗੇ ਉਹ ਸਾਲਨ ਨਾਲ ਰੋਟੀਆਂ ਨਾਲ। ਇਹ ਕਹਿੰਦੇ ਸੀ ਮੁੱਕ ਗਿਆ। ਵੇਲਾ ਹੁਣ ਅੱਗੋਂ ਜੇ ਮੈਂ ਰੋਕ ਲਈ ਸੀ ਗੱਲ ਤੇ ਇਹਨੇ ਵਧਵਾ ਦੇਣੀ। ਠੀਕ ਆ ਜੀ। ਮੈਂ ਇਹਨਾਂ ਨੂੰ ਕਿਹਾ ਕਿ ਮੈਂ ਜਾ ਰਿਹਾ, ਤੇ ਹਾਲੇ ਮੈਂ ਜਾ ਰਿਹਾ ਤੇ ਮੈਨੂੰ ਪਹਿਲਾਂ ਇੱਕ ਮੈਸੇਜ ਆਇਆ ਇੱਕ ਕਰੈਕਟਰ ਦਾ, ਪਟੇ। ਮੈਂ ਕਿਹਾ ਹਾਂਜੀ ਆ ਮੈਂ ਥੋੜਾ ਜਿਹਾ ਸਾਲਨ ਤੇ 2 ਨਾਨ ਘਰ ਲੈ ਕੇ ਚੱਲਾ ਹੀ। ਉਸ ਤੋਂ ਬਾਅਦ ਦੂਜਾ, ਤੀਜਾ, ਚੌਥਾ ਹੈ। ਉਹਨਾਂ ਨੇ ਤੇ ਕੰਮ ਖਰਾਬ ਕੀਤਾ ਭੱਟੀ। 2 ਨਾਨ ਤੇ ਥੋੜਾ ਜਿਹਾ ਸਾਲਣ ਮੈਂ ਲੈ ਚੱਲਾ ਹੀ। ਦੱਸੋ ਭਾਵੇਂ ਨੇ 2 ਪਲੇਟਾਂ ਉਹਨੇ ਲਈਆਂ, ਆ ਵਿਚਾਰੇ ਡੱਬੇ ਭਰ ਕੇ ਇਹਨਾਂ ਨੇ ਖੜੇ। ਉਹਨੇ ਇੱਕ ਪਲੇਟ ਦੇ ਨਾਲ ਪੂਰੇ ਪਤੀਲੇ ਨੂੰ ਵਕਤ ਪਾ ਤਾਜਵੀਦ। ਦੱਸੋ ਨਾਲ ਇਹ ਚ ਕੀ ਗੱਲ? ਭਾਜੀ ਰਮਜ਼ਾਨ ਚੱਲ ਰਿਹਾ, ਰੋਜ਼ੇ ਵੀ ਨੇ ਤੇ ਥੋੜਾ ਜਿਹਾ ਜ਼ਰਾ ਸੁਰ ਵੀ ਸਾਡੇ ਲੱਥੇ ਨੇ। ਨਹੀਂ ਸਾਡੀ ਉਹ ਤੇ ਸੁਣਾਓ ਨਾ, ਉਹਲਾ ਐ ਮੂੰਹ ਮੈਨੂੰ ਸੁਣੋ। ਇਹ ਉਹ ਮੈਂ ਕਿਸ ਦਿਨ ਇਫਤਾਰੀ ਤੋਂ ਬਾਅਦ ਪ੍ਰੋਗਰਾਮ ਕਰਾਂਗੇ ਫਿਰ ਸੁਣਾਊਂਗਾ। ਹਾਲੇ ਮੇਰੇ ਸਿਰ 'ਚ ਦਰਦ ਹੋ ਰਹੀ ਹੈ। ਮੈਂ ਤੂੰ ਹਿਸਾਬ ਲਾ ਸਿਗਰਟ ਛੱਡਿਆ ਤੇ ਮੈਂ ਰੋਜ਼ਾ ਰੱਖਿਆ।
ਅੱਗੇ ਵੀ ਮੈਂ ਰੱਖਦਾ ਹੁੰਦਾ ਸੀ, ਪਰ ਸਿਗਰਟਾਂ ਦੀ ਵਜ੍ਹਾ ਤੋਂ ਮੈਂ ਬੜਾ ਬਾਜ਼ਾਰ ਹੁੰਦਾ ਭਾਈ ਨੂੰ ਬਚਪਨ ਦੇ ਰੋਜ਼ਿਆਂ ਦੀ ਕੋਈ ਗੱਲ ਸੁਣਾਓ, ਬਚਪਨ 'ਚ ਕਿੰਨਾ ਮੈਂ ਮਜ਼ਾ ਤੁਹਾਨੂੰ ਇੱਕ ਰੋਜ਼ੇ ਦੀ ਗੱਲ ਸੁਣਾ, ਮੈਨੂੰ ਭੁੱਲਣ ਦੀ ਬਿਮਾਰੀ ਹੈ ਹਾਂਜੀ ਸੱਚੀ ਮੁੱਚੀ ਨਾ। ਮਤਲਬ ਮੈਂ ਭੁੱਲਦਾ ਬਹੁਤ ਆ ਚੀਜ਼ਾਂ, ਤੇ ਹੁਣ ਤੇ ਵੀ ਕੁਛ ਠੀਕ ਹੋ ਗਿਆ। ਛੋਟੇ ਹੁੰਦੇ ਮੈਂ ਬਹੁਤ ਭੁੱਲਦਾ ਹੁੰਦਾ ਸੀ। ਸਹੀ ਮੈਂ ਰੋਜ਼ਾ ਰੱਖ ਲਿਆ, ਹੁਣ ਰੋਜ਼ਾ ਰੱਖ ਲਿਆ, ਹੁਣ ਦਿਲਾਂ ਦੇ ਭੇਤ ਤੇ ਅੱਲਾ ਜਾਣਦਾ ਨਾ ਵੀ ਇਹਨੇ ਜਾਣ ਕੇ ਖਾਦਾ ਜਾਂ ਭੁੱਲ ਕੇ ਖਾਦਾ, ਇਹ ਤਾਂ ਰੱਬ ਨੂੰ ਪਤਾ ਨਾ, ਤੇ ਤੁਹਾਨੂੰ ਪਤਾ। ਬਿਸਮਿਲ੍ਲਾ ਸਵੇਰੇ ਰੋਜ਼ਾ ਪਹਿਲੇ ਤੇ ਟਕਾ ਕੇ ਸਹਿਰੀ ਕੀਤੀ ਆ, ਉਸ ਤੋਂ ਬਾਅਦ ਸੌਂ ਗਏ ਆ, 9-10 ਵਜੇ ਰੂਟੀਨ ਨਾਲ ਉੱਠੇ ਆ। ਹਾਂਜੀ ਜੁਮੇ ਦਾ ਦਿਨ ਆ, ਅੱਬੂ ਵੀ ਘਰ ਆ, ਸਾਰੇ ਘਰ ਆ। ਉੱਠਦੇ ਸਭ ਤੋਂ ਪਹਿਲੇ ਸੋਹਣਾ ਫਰਿੱਜ 'ਚੋਂ 1.5 ਗਲਾਸ ਠੰਡੇ ਪਾਣੀ ਦਾ ਅੰਦਰ ਸਿੱਟਿਆ, ਪੈਂਦੇ ਸੱਟੇ ਉੱਠਦੇ ਯਾਦ ਭੁੱਲਿਆ। ਹੁਣ ਸੁਣੀ ਜੀ, ਅੱਗੇ ਤੋਂ ਹਾਲੇ ਤੇ ਅਫਤਾਰੀ ਤੱਕ ਜਾਂਦੇ ਆ, ਤੁਸੀਂ ਵੀ ਹਾਲੇ ਤੇ ਮੇਰੇ ਨਾਲ ਲੜ ਪੈਣਾ। ਠਹਿਰੋ ਇੱਕ ਮਿੰਟ, ਹਾਲੇ ਜਿਹੜਾ ਤੁਸੀਂ ਮੇਰੀ ਰਿਸਪੈਕਟ ਕਰ ਰਹੇ ਨਾ, ਇੱਥੇ 2 ਮਿੰਟ ਬਾਅਦ ਤੁਸੀਂ ਵੀ ਮੈਨੂੰ ਕਹਿਣਾ ਉਹ ਯਾਰ ਜਾਣ ਦਿਓ ਉਸਤਾਦ ਜੀ। 1.5 ਗਲਾਸ ਠੰਡੇ ਪਾਣੀ ਦਾ ਅੰਦਰ ਸਿੱਟਿਆ ਉੱਠਦੇ। ਗਰਮੀਆਂ ਸੀ ਉਦੋਂ, ਯਾਨੀ ਅੱਜ ਤੋਂ ਕੋਈ 15-20 ਸਾਲ ਪਹਿਲੇ। ਉਦੋਂ ਗਰਮੀਆਂ 'ਚ ਬਹੁਤ ਰੋਜ਼ੇ ਹੁੰਦੇ ਸੀ, ਤੇ ਕਿਸੇ ਨੇ ਨਹੀਂ ਦੇਖਿਆ, ਕਿਉਂਕਿ ਉਹ ਮੈਂ ਪੀ ਲਿਆ। ਪੀਣ ਤੋਂ ਬਾਅਦ ਜਦੋਂ ਮੈਂ ਕਿਹਾ ਉਹ ਵੀ ਮੇਰਾ ਤਾਂ ਰੋਜ਼ਾ ਸੀ। ਹੁਣ ਮੈਨੂੰ ਪਤਾ ਕਿ ਮੈਂ ਪੀਂਦਿਆਂ ਤੱਕ ਮੇਰੇ ਜ਼ੇਨ 'ਚ ਨਹੀਂ ਆਇਆ। ਉੱਠੇ ਨੇ, ਹੁਣ ਫਰਿੱਜ 'ਚ ਫਲ ਵੀ ਪਿਆ, ਫਰਿੱਜ ਦੇ ਵਿੱਚ ਕਾਫੀ ਚੀਜ਼ਾਂ ਪਈਆਂ ਨੇ, ਦਹੀਂ ਵੀ ਪਈ ਹੈ ਫਰਿੱਜ 'ਚ, ਮਾਲਟੇ ਵੀ 1-2 ਪਏ ਨੇ, ਖਜੂਰਾਂ ਵੀ ਪਈਆਂ ਨੇ, ਤਾਰੀ ਵਾਲਾ ਸਮਾਨ ਸਾਰਾ ਕੁਛ। ਨਹੀਂ ਬਹੁਤ ਕੁਛ ਪਿਆ। ਹੁਣ 9-10 ਵਜੇ ਨੇ, ਤੇ ਸੋਹਣੀ ਭੈਣ ਉਹਨਾਂ ਨੇ ਫਰਿੱਜ ਖੋਲੀ ਆ, ਤੇ ਮਾਲਟਾ ਛਿੱਲਣ ਲੱਗ ਪਏ। ਮਾਲਟਾ ਛਿੱਲ ਕੇ ਅੱਧਾ ਅੰਦਰ ਸਿੱਟ ਲਿਆ, ਅੱਧਾ ਫੇਰ ਸਿੱਟ ਲਿਆ, ਤੇ ਅੰਮੀ ਨੇ ਦੇਖਿਆ, ਅੰਮੀ ਕਹਿੰਦੀ ਹਾਂ ਹੋਵੇ ਤੇਰਾ ਤਾਂ ਰੋਜ਼ਾ ਸੀ। ਮੈਂ ਕਿਹਾ ਉਹ ਉੱਥੇ ਰੱਖ। ਹੁਣ ਮੈਨੂੰ ਪਤਾ ਵਾ ਕਿ ਮੇਰਾ ਹਾਲੇ ਵੀ ਰੋਜ਼ਾ ਵਾ। ਤੇ ਅੰਮੀ ਕਹਿੰਦੀ ਅੱਛਾ ਚੱਲ ਭੁੱਲ ਗਿਆ, ਧਿਆਨ ਨਾਲ। ਹੁਣ ਥੋੜ੍ਹੀ ਦੇਰ ਬਣ ਗਈ ਉਸਤਾਦ ਜੀ, ਤੇ ਮੈਨੂੰ ਨਾ ਪੌਣੇ ਕੁ ਘੰਟੇ ਬਾਅਦ ਫੇਰ ਥੋੜ੍ਹੀ ਗਰਮੀ ਜਿਹੀ ਲੱਗੀ, ਤੇ ਮੈਂ ਸੋਹਣਾ ਦਹੀਂ ਫੜੀ ਹੈ ਚਮਚੀ ਦੇ ਨਾਲ, 4 ਚਮਚੀਆਂ ਨਾਲ ਦਹੀਂ ਦੀ ਅੰਦਰ ਸਿੱਟ ਕੇ ਦਹੀਂ ਰੱਖੀ ਹੈ। ਤੇ ਅੰਮੀ ਕਹਿੰਦੀ ਵੇ ਤੇਰਾ ਤੇ ਰੋਜ਼ਾ ਨਹੀਂ ਰੱਖਿਆ ਫਿਰ। ਮੈਂ ਕਿਹਾ ਉਹ ਮੈਂ ਭੁੱਲ ਗਿਆ ਉਸਤਾਦ ਜੀ। ਉਸ ਤੋਂ ਬਾਅਦ ਮੈਨੂੰ ਭੁੱਖ ਲੱਗ ਗਈ ਯਾਰ। ਹੁਣ ਅੱਲਾ ਜਿਹਨੂੰ ਰਜਾਵੇ ਰੋਜ਼ੇ 'ਚ ਵੀ ਹੈ, ਮਾਸੂਮ ਆਦਮੀ ਸੀ। ਫਰੀਦ ਖਾਂ ਅਫਤਾਰੀ ਤੱਕ, ਮੇਰੀ ਮਾਂ, ਮੇਰਾ ਪਿਓ, ਮੇਰੇ ਮਹੱਲੇ ਵਾਲੇ, ਆਲੇ ਦੁਆਲੇ ਵਾਲੇ, ਇੱਧਰ ਉੱਧਰ ਵਾਲੇ ਕਸਮਾਂ ਕਰਾਨਾਂ ਦੀਆਂ ਚੁੱਕਣ ਦੇ ਵੀ ਇਹ ਬਕਵਾਸ ਕਰ ਰਿਹਾ, ਇਹਦਾ ਕੋਈ ਰੋਜ਼ਾ ਨਹੀਂ। ਤੇ ਮੈਨੂੰ ਪਤਾ ਸੀ, ਤੇ ਮੇਰੇ ਰੱਬ ਨੂੰ ਪਤਾ ਸੀ ਬਈ ਤੂੰ ਰੋਜ਼ਾ ਨਾ ਰੱਖਿਆ ਹੋਵੇ ਤੂੰ ਇੰਨਾ ਕੁਛ ਨਹੀਂ ਖਾ ਸਕਦਾ ਜਿੰਨਾ ਮੈਂ ਰੱਖ ਕੇ ਖਾ ਲਿਆ। ਫਰੀਦ ਖਾਨ ਮੈਂ ਕੀ ਨਹੀਂ ਖਾਦਾ, ਕੀ ਨਹੀਂ ਖਾਦਾ। ਔਰ ਅੱਜ ਤੱਕ ਮੈਨੂੰ ਯਾਦ ਆ, ਰੱਬ ਨੂੰ ਵੀ ਪਤਾ ਹੋਏਗਾ ਕਿ ਅਫਤਾਰੀ ਮੈਂ ਪੂਰੀ ਭਾਰ ਨਾਲ ਕੀਤੀ। ਸਾਰੇ ਕਹਿ ਰਹੇ ਬਕਵਾਸ ਬੰਦ ਕਰ ਲਾ, ਹੁਣ ਤੂੰ ਚਪੇੜਾਂ ਖਾਣੀਆਂ ਵਾ, ਬਕਵਾਸ ਬੰਦ ਕਰ ਲਾ। ਆ ਵੀ ਖਾ ਗਿਆ, ਆ ਵੀ ਖਾ ਗਿਆ, ਆ ਵੀ ਖਾ ਗਿਆ, ਆ ਵੀ ਖਾ ਗਿਆ। ਫਰਿੱਜ ਖਾਲੀ ਕਰਤੀ। ਨਾਲ ਦੇ ਘਰੋਂ ਚੌਲ ਆਏ 4 ਵਜੇ, ਉਹ ਖਾਂਦਾ ਹੀ ਬਾਹਰੋਂ ਤੁਰਿਆ ਆ ਰਿਹਾ, ਤੇ ਕਹਿੰਦਾ ਅੰਮੀ ਚੌਲ ਆਏ। ਤੇ ਮੈਂ ਕਹਿੰਦੀ ਤੇਰਾ ਤੇ ਰੋਜ਼ਾ ਸੀ। ਉਹ ਹੈ ਉਸਤਾਦ ਕਿੰਨਾ ਕੁ ਮੈਂ ਖਾਦਾ ਹੋਊ ਉਸ ਰੋਜ਼ੇ 'ਚ। ਤੇ ਅਫਤਾਰੀ ਟਾਈਮ ਮੈਂ ਰੱਜਿਆ ਬੰਦਾ ਨਹੀਂ, ਜਿਵੇਂ ਰੋਜ਼ਾ ਖੋਲਦਾ ਐਵੇਂ ਖੋਲਿਆ। ਬਈ ਗੁੰਜਾਇਸ਼ ਤੇ ਹੈ ਨਹੀਂ, ਲੇਕਿਨ ਮੈਨੂੰ ਪਤਾ ਕਿ ਮੇਰਾ ਰੋਜ਼ਾ ਸੀ। ਅੱਜ ਵੀ ਮੈਨੂੰ ਪਤਾ ਮੇਰਾ ਰੋਜ਼ਾ ਸੀ, ਰੱਬ ਨੂੰ ਵੀ ਪਤਾ ਮੇਰਾ ਰੋਜ਼ਾ ਬਹੁਤ ਸੋਹਣਾ ਹੋਇਆ, ਨਿਭਿਆ। ਉਸ ਤੋਂ ਬਾਅਦ ਭਾਜੀ ਮੈਂ ਯਾਰ ਅਫਤਾਰੀ ਲੋਕੀ ਇੰਜ ਖੋਲਦੇ ਨੇ ਨਾ, ਇਹਦਾ ਅਫਤਾਰੀ ਇੰਜ ਖੋਲੀ। ਨਹੀਂ ਅਫਤਾਰੀ 'ਚ ਵੀ ਮੈਂ ਪੂਰਾ ਨਿਜ਼ਾਮ ਕੀਤਾ। ਹਾਂ, ਲੇਕਿਨ ਉਸਤਾਦ ਜੀ ਗੱਲ ਇਹ ਹੈ, ਕਿੰਨੂੰ ਮੈਨੂੰ ਯਾਦ ਨੇ ਅੱਛੀ ਤਰ੍ਹਾਂ, ਦਹੀਂ ਦੀਆਂ ਚਮਚੀਆਂ ਯਾਦ ਨੇ, ਖਜੂਰਾਂ ਮੈਨੂੰ ਬਈ ਨੰਗ ਦਾ ਪਾਉਂਦਾ ਮੈਂ ਹਟ ਹੀ ਨਹੀਂ ਰਿਹਾ। ਇੰਜ ਗਿਆ ਤੇ ਕੋਈ ਚੀਜ਼, ਇੰਜ ਗਿਆ ਤੇ ਕੋਈ ਚੀਜ਼। ਤੇ ਜੇ ਕਿਸੇ ਨੇ ਨਹੀਂ ਵੇਖਿਆ ਤੇ ਨਹੀਂ ਯਾਦ ਕਰਾਇਆ, ਜੇ ਕਿਸੇ ਨੇ ਵੇਖਿਆ ਤਾਂ ਉਹਨੇ ਕਿਹਾ ਵੇਖ। ਤੇ ਹੁਣ 12-1 ਵਜੇ ਤੋਂ ਬਾਅਦ ਨਾ ਮੈਨੂੰ ਕੋਈ ਨਹੀਂ ਕਹਿ ਰਿਹਾ ਈਜ਼ੀ ਲੈ ਰਿਹਾ, ਮੈਨੂੰ ਕਿਹਨੇ ਕਿਹੜਾ ਰੱਖਿਆ ਵਾ। ਤੇ ਮੈਨੂੰ ਪਤਾ ਸੀ, ਜਦੋਂ ਮੈਂ ਕਹਿੰਦਾ ਸੀ ਨਾ ਮੇਰਾ ਰੋਜ਼ਾ ਵਾ, ਉਦੋਂ ਖਿੱਚਦੇ ਸੀ ਸਾਰੇ। ਪਹਿਲੇ ਚੁੱਪ ਕੀਤੇ ਰਹਿੰਦੇ ਸੀ ਕਿ ਠੀਕ ਆ ਖਾਈ ਜਾ। ਜਦੋਂ ਮੈਂ ਕਹਿੰਦਾ ਮੇਰਾ ਰੋਜ਼ਾ, ਇਹ ਬਕਵਾਸ ਨਾ ਕਰ, ਖਾਈ ਜਾ ਤੂੰ, ਆ ਬਕਵਾਸ ਨਾ ਕਰ। ਮੈਂ ਕਿਹਾ ਨਾ ਮੰਨੋ, ਅੱਲਾ ਦੀ ਕਸਮ ਹੈ ਮੇਰਾ ਰੋਜ਼ਾ। ਉਸਤਾਦ ਜੀ ਸਹੀ ਗੱਲ ਹੈ, ਉਹ ਰੋਜ਼ਾ ਮੇਰਾ ਬਹੁਤ ਮਜ਼ੇਦਾਰ ਸੀ। ਉਹ ਲੇਕਿਨ ਇਦਾਂ ਉਸਤਾਦ ਜੀ ਰੋਜ਼ਾ ਵੈਸੇ ਰਹਿੰਦਾ ਜਿੱਦਾਂ ਤੁਸੀਂ ਨਹੀਂ ਹਾਂ ਰਹਿੰਦਾ ਵਾ। ਹਾਂ ਰਹਿੰਦਾ। ਮੈਨੂੰ ਪਤਾ ਸੀ, ਮੈਂ ਇੱਕ ਵਾਰੀ ਵੀ ਇਰਾਦਾ ਤਾਂ ਨਹੀਂ ਖਾਦਾ, ਇੱਕ ਵਾਰੀ ਵੀ। ਮੇਰੇ ਅੱਲਾ ਨੇ ਮੈਨੂੰ ਰਜਾਇਆ। ਤੈਨੂੰ ਕੀ ਤਕਲੀਫ? ਉਸਤਾਦ ਜੀ ਇਹ ਚੀਜ਼ ਜਿਹੜੀ ਹੈ ਨਾ, ਜਦੋਂ ਕੋਈ ਬੰਦਾ ਰੋਜ਼ੇਦਾਰ ਕੁਛ ਪਾਣੀ ਪੀ ਰਿਹਾ ਜਾਂ ਕੁਛ ਖਾ ਲਿਆ, ਉਹਨੂੰ ਰੋਕਣਾ ਨਹੀਂ ਚਾਹੀਦਾ ਯਾਰ। ਹਾਂ, ਇਹ ਕਹਿੰਦੇ ਉਹਨੂੰ ਰੋਕੋ ਨਾ, ਉਹਨੂੰ ਯਾਦ ਨਾ ਕਰਾਓ। ਠੀਕ ਹੈ। ਹਾਂ ਨਹੀਂ ਸਹੀ ਗੱਲ ਆ, ਇਹ ਸਹੀ ਗੱਲ ਆ ਯਾਰ। ਦੇਖੋ ਨਾ, ਉਹਦਾ ਜੋ ਲੱਗ ਗਿਆ ਹਿਸਾਬ, ਤੇ ਲੱਗਾ ਰਹਿਣ ਦਿਓ। ਸਾਡੀ ਕੌਮ ਐਸੀ, ਅਸੀਂ ਨਹੀਂ ਨਾ ਬਰਦਾਸ਼ਤ ਕਰ ਸਕਦੇ। ਉਹਨੂੰ ਯਾਦ ਉਹਨੂੰ ਕਰਾਓ ਹੀ ਨਾ ਯਾਰ। ਸਹੀ ਗੱਲ, ਇਹ ਵਾਕਈ ਗੱਲ ਸਹੀ ਹੈ ਕਿ ਯਾਰ ਤੂੰ ਜੋ ਹੁਣ ਭੁੱਲ ਗਿਆ ਵਾ,
ਭੁੱਲ ਕੇ ਤੂੰ ਪਾਣੀ ਪੀਂਦੇ ਆ ਮੈਂ ਦੇਖਣ ਆ ਤੇ ਮੇਰਾ ਹੱਕ ਬਣਦਾ ਉਹਨਾਂ ਕੋਲ ਚੁੱਪ ਕੀਤਾ ਰਹੇ ਭਾਈ, ਉਹਦਾ ਤਾਂ ਅੱਲਾ ਦਾ ਮਾਮਲਾ ਵਾ। ਤੇ ਪਾਣੀ ਪੀਣ ਤੋਂ ਬਾਅਦ ਵੀ ਮੈਂ ਚੁੱਪ ਕਰ ਜਾਵਾਂ ਤੇ ਤੂੰ ਪਾਣੀ ਵੀ ਪੀ ਲਿਆ ਤੇ ਤੇਰਾ ਰੋਜ਼ਾ ਵੀ ਹੈ, ਕਿਉਂਕਿ ਤੂੰ ਜਾਣ ਬੁੱਝ ਕੇ ਤੇ ਕੀਤਾ ਨਹੀਂ। ਯਾਰ ਨਾ ਨਮਾਜ਼ ਪੜ੍ਹਦੇ ਅਕਸਰ ਮੈਂ ਭੁੱਲ ਜਾਂਦਾ ਸੀ, ਨਮਾਜ਼ ਪੜ੍ਹਦੇ ਅਕਸਰ ਮੈਂ ਕਦੀ 3 ਰਕਾਤਾਂ ਤੋਂ ਬਾਅਦ ਅਕਸਰ ਬੰਦੇ ਸਲਾਮ ਫੇਰ ਲੈਂਦੇ, ਭੁੱਲ ਜਾਂਦੇ ਨੇ। 4 ਰਕਾਤਾਂ ਪੜ੍ਹਨੀਆਂ, 2 ਪਹਿਲੇ ਪੜ੍ਹੀਆਂ, ਬਾਅਦ ਵਾਲੀਆਂ 2 ਦੇ ਵਿੱਚ ਕਈ 5 ਵੀ ਪੜ੍ਹ ਲੈਂਦੇ ਨੇ, ਉਹ ਭੁੱਲ ਜਾਂਦਾ ਬੰਦਾ। ਉਸਤਾਦ ਜੀ ਮੈਨੂੰ ਯਾਦ ਆਇਆ ਮੇਰੇ ਨਾਲ ਅੱਬੂ ਨੇ ਰੋਜ਼ਾ ਰੱਖਿਆ ਇੱਕ ਵਾਰੀ, ਹਾਂ ਤੇ ਹੁਣ ਭੁਲੇਖੇ ਦੇ ਵਿੱਚ ਉਹਨਾਂ ਨੇ ਪਾਣੀ ਪੀਤਾ ਤੇ ਛੋਟੇ ਨੇ ਯਾਦ ਕਰਾਤਾ, ਅੱਬੂ ਜੀ ਤੁਹਾਡਾ ਤੇ ਰੋਜ਼ਾ ਸੀਗਾ। ਕਹਿੰਦੇ ਓਹੋ ਬੜਾ ਤੂੰ ਕੋਲੋਂ ਲੱਭ ਲਈ ਯਾਦ ਕਰਾਉਣ ਵਾਲਾ, ਤੂੰ ਕੋਲੋਂ ਲੈ ਕਹਿਣ ਵਾਲਾ। ਚੰਗਾ ਭਲਾ ਮੈਂ ਕਿਹੜਾ ਕੰਮ ਹੋਣ ਲੱਗਾ ਸੀ। ਤੇ ਰੋਜ਼ਾ ਰੱਖ ਕੇ ਸਕੂਲੇ ਜਾਣਾ ਨਾ, ਸਾਰੇ ਮੁੰਡਿਆਂ ਨੇ ਇੱਕ ਦੂਸਰੇ ਨੂੰ ਰੋਜ਼ਾ ਹੀ ਜਦੋਂ ਅਸੀਂ ਕਹਿਣਾ ਨਾ ਹਾਂ, ਫਿਰ ਉਹਨਾਂ ਨੇ ਇੱਥੋਂ ਇੰਜ ਮਾਸ ਚੁੱਕ ਕੇ ਦੇਖਣਾ, ਜੇ ਡਿੱਗ ਪਿਆ ਤੇ ਫਿਰ ਰੋਜ਼ਾ ਨਹੀਂ ਹੈ। ਆਹੋ ਇਹ ਕਿਹੜਾ ਤਰੀਕਾ ਵਾ, ਉਸਤਾਦ ਜੀ ਹੋਰ ਵੀ ਜ਼ੁਬਾਨ ਚੈੱਕ ਕਰਾ, ਜ਼ੁਬਾਨ ਚੈੱਕ ਕਰਾ। ਔਰ ਰੋਜ਼ੇਦਾਰ ਜਿਹੜੇ ਹੁੰਦੇ ਨੇ ਨਾ ਉਹਨਾਂ ਦੀ ਜ਼ੁਬਾਨ ਜ਼ਰਾ ਵਾਈਟ ਜਿਹੀ ਹੋਈ ਹੁੰਦੀ ਤੇ ਇਸ ਤਰ੍ਹਾਂ ਦੀ। ਅੱਛਾ ਯਾਰ ਪਿਛਲੇ ਪ੍ਰੋਗਰਾਮ 'ਚ ਆਪਾਂ ਇੱਕ ਉਹ ਖੇਲਿਆ ਸੀ ਹਕੀਮ ਲੁਕਮਾਨ ਸਾਹਿਬ ਦਾ, ਠੀਕ ਹੈ ਨਾ, ਉਹਦੇ 'ਚ ਬੜੇ ਸਾਰੇ ਯਾਰ ਮੈਂ ਤੁਹਾਨੂੰ ਇਹ ਕਹਿਣਾ ਸੀ ਸਰ ਕਿ ਨਾ ਉਹ ਕਰ ਲਿਆ ਕਰੋ, ਮਤਲਬ ਕਿਸੇ ਬੰਦੇ ਦੀ ਅਗਰ ਕੋਈ ਬੰਦਾ ਗੱਲ ਚਲੋ ਉਹਦੇ ਕੋਲੋਂ ਗਲਤ ਹੋ ਜਾਂਦੀ ਨਾ ਜਾਂ ਨਹੀਂ ਪਤਾ ਲੱਗਦਾ ਤਾਂ ਉਹਦਾ ਪਿਛਲਾ ਰਿਕਾਰਡ ਵੀ ਚੈੱਕ ਕਰ ਲਈਦਾ ਹੁੰਦਾ ਕਿ ਯਾਰ ਇਹ ਬੰਦਾ ਇਸ ਤਰ੍ਹਾਂ ਕਰ ਸਕਦਾ ਕਿ ਨਹੀਂ। ਲਾਹ ਪਾ ਕੇ ਫੌਰਨ ਹੀ ਨਹੀਂ ਹੱਥ ਫੜਾ ਦੇਈਦੀ ਹੁੰਦੀ ਵੀ ਫਲਾਣਿਆਂ ਤੇ ਢੀਂਗਰਿਆਂ ਤੇ ਦੁਰ ਫਿੱਟੇ ਮੂੰਹ ਤੇ ਲੱਖ ਲਾਣਤ ਤੇ ਜਾਹਲੋ ਤੇ ਫਲਾਣਿਓ, ਠੀਕ ਹੈ ਨਾ। ਤੇ ਹਕੀਮ ਲੁਕਮਾਨ ਸਾਹਿਬ ਦੇ ਬਾਰੇ 'ਚ ਤੁਸੀਂ ਇੱਕ ਸਵਾਲ ਕੀਤਾ ਕੋਈ ਮਜ਼ਹਬੀ ਸ਼ਖਸੀਅਤ ਨੇ, ਮੈਂ ਤੁਹਾਨੂੰ ਕਿਹਾ ਨਹੀਂ। ਉਹ ਲੋਕਾਂ ਨੇ ਬਹੁਤ ਥੱਲੇ ਕਿਹਾ ਜੀ ਕਿ ਲਓ ਜੀ ਉਹਨਾਂ ਦਾ ਤੇ ਕੁਰਾਨ 'ਚ ਜ਼ਿਕਰ ਆ ਤੇ ਉਹ ਕਿੱਦਾਂ ਮਜ਼ਹਬੀ ਸ਼ਖਸੀਅਤ ਨਹੀਂ। ਫਿਰ ਰਾਤੀ ਮੈਂ ਕਿਹਾ ਯਾਰ ਮਜ਼ਹਬੀ ਸ਼ਖਸੀਅਤ ਮੈਂ ਇਹ ਸਮਝਿਆ ਸਾਂ ਮਜ਼ਹਬੀ ਸ਼ਖਸੀਅਤ ਜਿਨ੍ਹਾਂ ਦਾ ਸਾਡੇ ਕੋਲ ਕੋਈ ਗੱਲਬਾਤ ਹੋਵੇ, ਜਿਨ੍ਹਾਂ ਕੋਲ ਸਾਡੇ ਕੋਲ ਕੁਝ ਵਾਕਿਆਤ ਹੋਣ। ਹਕੀਮ ਲੁਕਮਾਨ ਸਾਹਿਬ ਦੇ ਬਾਰੇ 'ਚ ਬਹੁਤ ਸਾਰੀਆਂ ਗੱਲਾਂ ਨੇ। ਇੱਕ ਗੱਲ ਇਹ ਹੈ ਕਿ ਉਸ ਦਵਾਈਆਂ ਵਾਲੇ ਹਕੀਮ ਸੀ, ਉਹਦੀ ਦਲੀਲ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜਦੋਂ ਹਕੀਮ ਲੁਕਮਾਨ ਸਾਹਿਬ ਤੁਰੇ ਜਾਂਦੇ ਹੁੰਦੇ ਸੀ ਤੇ ਜੜੀ ਬੂਟੀਆਂ ਬੋਲਦੀਆਂ ਹੁੰਦੀਆਂ ਸੀ ਕਿ ਜੀ ਅਸੀਂ ਇਸ ਮਰਜ਼ ਦੀ ਦਵਾਵਾਂ ਸਾਨੂੰ ਲੈ ਜਾ। ਇੱਕ ਹੈ ਉਹਨਾਂ ਦੀ ਇੱਕ ਗੱਲ ਆ ਉਹਨਾਂ ਦੀ। ਦੂਜੀ ਕਹਿੰਦੇ ਜੀ ਅਫਲਾਤੂਨ ਉਹਨਾਂ ਦਾ ਸ਼ਾਗਿਰਦ ਸੀ ਹਕੀਮ ਲੁਕਮਾਨ ਸਾਹਿਬ ਦਾ, ਯਾਨੀ ਉਹਨਾਂ ਦੇ ਜਿਹੜੇ ਵਾਕਿਆਤ ਨੇ ਨਾ ਉਹ ਪਿਓਰ ਹਿਕਮਤ ਵਾਲੇ ਨੇ ਕਿ ਹਕੀਮ ਲੁਕਮਾਨ ਅਫਲਾਤੂਨ ਉਹਨਾਂ ਦਾ ਸ਼ਾਗਿਰਦ। ਇਹ ਮੈਂ ਕੋਲੋਂ ਨਹੀਂ ਕਹਿ ਰਿਹਾ, ਜਿਹੜੀਆਂ ਸੁਣੀਆਂ ਉਹ ਕਹਿ ਰਿਹਾ, ਤੁਹਾਡੇ 'ਚੋਂ ਵੀ ਬੜਿਆਂ ਨੇ ਸੁਣੀਆਂ ਹੋਣੀਆਂ ਨੇ, ਠੀਕ ਹੈ ਜੀ। ਤੇ ਇੱਕ ਵਾਕਿਆ ਸੀ ਜੀ ਕਿ ਉਹ ਕਿਸੇ ਦੇ ਬਿੱਛੂ ਵੜ ਗਿਆ ਦਿਮਾਗ 'ਚ ਜਾਂ ਕੋਈ ਚੀਜ਼ ਵੜ ਗਈ ਨੱਕ ਥਾਣੀ, ਉਹਨੇ ਅੰਦਰੋਂ ਦਿਮਾਗ ਫੜ ਲਿਆ ਤੇ ਹਕੀਮ ਲੁਕਮਾਨ ਸਾਹਿਬ ਜਿਹੜੇ ਸੀ, ਅੱਛਾ ਫਿਰ ਅਫਲਾਤੂਨ ਨੂੰ ਸ਼ਾਗਿਰਦ ਨਹੀਂ ਸੀ ਕਰ ਰਹੇ, ਅਫਲਾਤੂਨ ਨੂੰ ਸ਼ਾਗਿਰਦ ਨਹੀਂ ਸੀ ਕਰ ਰਹੇ ਤੇ ਉਹਨਾਂ ਨੇ ਇਹ ਵੀ ਇੱਕ ਗੱਲ ਬਣੀ ਹੈ ਕਿ ਉਹਨਾਂ ਨੇ ਕਿਹਾ ਅਫਲਾਤੂਨ ਨੇ ਕਿਹਾ ਜੀ ਨਹੀਂ ਮੈਂ ਸ਼ਾਗਿਰਦ ਹੋਣਾ, ਸ਼ਰਾਰਤੀ ਬੜੇ ਸੀ। ਤੇ ਹਕੀਮ ਲੁਕਮਾਨ ਸਾਹਿਬ ਨੇ ਅਫਲਾਤੂਨ ਨੂੰ ਇੱਕ ਠੰਡੇ ਬਰਫ਼ ਵਾਲੇ ਕਮਰੇ 'ਚ ਬੰਦ ਕਰਤਾ, ਉੱਥੇ ਬਹੁਤ ਠੰਡ ਸੀ ਤੇ ਉੱਥੇ ਇੱਕ ਨਲਕਾ ਲੱਗਾ ਸੀ। ਉਹਨਾਂ ਨੇ ਕਿਹਾ ਜੇ ਤੂੰ ਸਵੇਰੇ ਬਚ ਗਿਆ ਤਾਂ ਤੈਨੂੰ ਮੈਂ ਸ਼ਾਗਿਰਦ ਕਰ ਲਾਂਗਾ। ਉਹ ਅਫਲਾਤੂਨ ਜਦੋਂ ਉਹਨੂੰ ਠੰਡ ਲੱਗਦੀ ਸੀ ਨਲਕਾ ਗੇੜਨ ਲੱਗ ਪੈਂਦੇ ਸੀ, ਆਪਣੇ ਆਪ ਨੂੰ ਹੀਟ ਅਪ, ਉਹ ਸੁਬਾਹ ਬਚ ਗਏ ਤੇ ਉਹ ਇਸ ਤਰ੍ਹਾਂ ਹੋ ਗਿਆ। ਇਹ ਵੀ ਇੱਕ ਗੱਲ ਹੈਗੀ, ਠੀਕ ਹੈ। ਦੂਜੀ ਇੱਕ ਗੱਲ ਸੀ ਕਿ ਕਿਸੇ ਦੇ ਦਿਮਾਗ 'ਚ ਪਤਾ ਨਹੀਂ ਕੋਈ ਚੀਜ਼ ਵੜ ਗਈ, ਕੋਈ ਬਿੱਛੂ ਟੈਪ ਜਾਂ ਕੁਛ ਕੰਨ ਖਜੂਰਾ ਟੈਪ, ਤੇ ਉਹਨੇ ਅੰਦਰੋਂ ਇਹਨਾਂ ਦਿਮਾਗ ਨੂੰ ਇੰਝ ਫੜ ਲਿਆ ਤੇ ਹੁਣ ਹਕੀਮ ਲੁਕਮਾਨ ਸਾਹਿਬ ਨੇ ਇਹਨੂੰ ਅਫਲਾਤੂਨ ਨੂੰ ਬਾਹਰ ਕੱਢਤਾ ਵੀ ਇਹ ਸੀਰੀਅਸ ਮੈਟਰ ਆ, ਤੂੰ ਬਾਹਰ ਚੱਲ ਜਾ। ਤੇ ਛੱਤ ਦੇ ਉੱਪਰ ਕੋਈ ਮੋਰਾ ਟੈਪ ਸੀ, ਉਹ ਉੱਤੋਂ ਦੀ ਵੇਖਣ ਲੱਗ ਪਿਆ। ਹੁਣ ਉੱਪਰੋਂ ਦੀ ਹਕੀਮ ਲੁਕਮਾਨ ਸਾਹਿਬ ਦਾ ਉਹ ਇੰਨਾ ਕੱਟ ਕੇ ਨਾ ਆਪਰੇਸ਼ਨ, ਤੇ ਉਹਨੂੰ ਚਿਮਟੀ ਨਾਲ ਨੂੰ ਫੜ ਰਹੇ, ਜਦੋਂ ਉਹਨੂੰ ਫੜਦੇ ਸੀ ਤੇ ਉਹ ਹੋਰ ਇੰਝ ਕਰਕੇ ਆਪਣੀ ਗਿਰਫਤ ਮਜ਼ਬੂਤ ਕਰਦਾ ਸੀ ਉਹ ਬਿੱਛੂ ਜਾਂ ਜੋ ਵੀ ਸੀ। ਉਹ ਉੱਪਰੋਂ ਅਫਲਾਤੂਨ ਸਾਹਿਬ ਵੇਖ ਰਹੇ ਸੀ। ਅਫਲਾਤੂਨ ਨੇ ਉੱਤੋਂ ਕਿਹਾ ਹਕੀਮ ਸਾਹਿਬ ਆ ਜਿਹੜਾ ਤੁਸੀਂ ਚਿਮਟਾ ਨੇ ਇਹਨੂੰ ਗਰਮ ਕਰ ਲਓ, ਜਦੋਂ ਗਰਮ ਕਰਕੇ ਲਾਓਗੇ ਨਾ ਤਾਂ ਉਹ ਛੱਡੇਗਾ ਆਪਣਾ ਆਪ। ਹਕੀਮ ਸਾਹਿਬ ਨੇ ਸੋਚਿਆ ਹਾਂ, ਹਕੀਮ ਸਾਹਿਬ ਨੇ ਉਹਨੂੰ ਗਰਮ ਕੀਤਾ, ਉੱਤੇ ਚਿਮਟਾ ਲਾਇਆ, ਉਹਨੇ ਲੱਤਾਂ ਖੋਲੀਆਂ, ਹਕੀਮ ਸਾਹਿਬ ਨੇ ਚੁੱਕ ਲਿਆ। ਇਹ ਵੀ ਇੱਕ ਗੱਲ ਮਸ਼ਹੂਰ ਹੈ। ਹੁਣ ਗੱਲ ਕਰਨ ਦਾ ਮਕਸਦ ਇਹ ਹੈ ਕਿ ਕਿਤੇ ਕਿਹੜੀ ਗੱਲ ਤੁਸੀਂ ਕਿਹੜੀ ਕੀ ਤੁਹਾਡੇ ਕੋਲ ਗੱਲਬਾਤ। ਹਕੀਮ ਲੁਕਮਾਨ ਸਾਹਿਬ ਦੇ ਬਾਰੇ 'ਚ ਅੱਜ ਤੱਕ ਇਹ ਵੀ ਦੋ ਰਾਏ ਨੇ, ਕੁਛ ਕਹਿੰਦੇ ਨੇ ਉਹ ਅੱਲਾ ਦੇ ਨਬੀ ਸੀ, ਕੁਛ ਕਹਿੰਦੇ ਅੱਲਾ ਦੇ ਨਬੀ ਨਹੀਂ ਸੀ। ਅੱਜ ਤੱਕ ਇਹ ਵੀ ਫੈਸਲਾ ਨਹੀਂ, ਕੋਈ ਸਾਡਾ ਦੀਨੀ ਪ੍ਰੋਗਰਾਮ ਨਹੀਂ ਹੈਗਾ, ਤੁਹਾਡੀ ਮਿਹਰਬਾਨੀ। ਮੈਂ ਵੀ ਜੋ ਪਿਛਲੇ ਸ਼ੋਅ 'ਚ ਕੀਤਾ ਸੀ ਨਾ ਉਸ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਕਿ ਉਹ ਇੱਥੇ ਤੱਕ। ਫਿਰ ਮਜ਼ਹਬੀ ਸ਼ਖਸੀਅਤ ਦਾ ਮਤਲਬ ਇਹ ਹੈ ਕਿ ਕਨਫਰਮ ਹੈ ਕਿ ਉਹ ਅੱਲਾ ਦੇ ਨਬੀ ਸੀ ਜਾਂ ਕੋਈ ਸਾਹਬੀ ਸੀ ਜਾਂ ਉਹ ਅਜੇ ਤੱਕ ਤੇ ਪਤਾ ਨਹੀਂ ਲੱਗਾ। ਕੁਰਾਨ ਦੇ ਵਿੱਚ ਅਗਰ ਜ਼ਿਕਰ ਆ ਤੇ ਇਹਦਾ ਇਹ ਪ੍ਰੂਫ ਆ ਕਿ ਮਜ਼ਹਬੀ ਸ਼ਖਸੀਅਤ ਸੀ, ਤੇ ਕੁਰਾਨ 'ਚ ਤੇ ਜ਼ਿਕਰ ਬਹੁਤ ਸਾਰੇ ਐਸੇ ਜਿਹੜੇ ਮਜ਼ਹਬੀ ਲੋਕ ਨਹੀਂ ਸੀ। ਫਰਾਉਨ ਦਾ ਵੀ ਆ, ਹੋਰ ਬੜਿਆਂ ਦਾ ਵਾ। ਹਕੀਮ ਲੁਕਮਾਨ ਸਾਹਿਬ ਦਾ ਬੜਾ ਮਤਲਬ ਸੂਰਤ ਹੈ ਲੁਕਮਾਨ, ਠੀਕ ਹੈ ਨਾ। ਲੇਕਿਨ ਮਜ਼ਹਬੀ ਸ਼ਖਸੀਅਤ ਮੈਂ ਇਸ ਹਿਸਾਬ ਨਾਲ ਕਿਹਾ ਸੀ ਕਿ ਜਿੱਦਾਂ ਮਜ਼ਹਬੀ ਸ਼ਖਸੀਅਤ ਤੁਸੀਂ ਮੌਲਾਨਾ ਤਾਰਿਕ ਜਮੀਲ ਸਾਹਿਬ ਆ, ਮਤਲਬ ਉਹਨਾਂ ਦੀ ਮੌਲਾਨਾ ਤਾਰਿਕ ਜਮੀਲ ਸਾਹਿਬ ਅੱਜ ਦੇ ਉਹਨਾਂ ਦਾ ਅਸੀਂ ਦੇਖ ਰਹੇ ਹਾਂ ਇੱਕ ਮਜ਼ਹਬੀ ਸ਼ਖਸੀਅਤ ਆ। ਫਲਾਣੇ ਮੌਲਾਨਾ ਸਾਹਿਬ ਨੇ, ਲਾਮਾ ਸਾਨਲਈ ਜ਼ਹੀਰ ਸਾਹਿਬ ਨੇ, ਨਕਵੀ ਸਾਹਿਬ ਨੇ, ਇਸ ਤਰ੍ਹਾਂ ਦਾ। ਇਹ ਅੱਜ ਕੱਲ੍ਹ ਦੇ ਮੈਂ ਇਸ ਹਿਸਾਬ ਦੇ ਨਾਲ ਕਿਹਾ ਸੀ ਕਿ ਉਹ ਮਜ਼ਹਬੀ ਸ਼ਖਸੀਅਤ ਨਹੀਂ,
ਠੀਕ ਹੈ ਨਾ। ਤੇ ਲਿਹਾਜ਼ਾ ਉਹਨਾਂ ਦਾ ਬੜਾ ਇੱਕ ਪੋਜ਼ਿਟਿਵ ਉਹਨਾਂ ਦਾ, ਲੇਕਿਨ ਸਾਨੂੰ ਅਜੇ ਤੱਕ ਕਲੀਅਰ ਹੀ ਨਹੀਂ। ਤੇ ਲਿਹਾਜ਼ਾ ਇਸ ਤੋਂ ਨਾ ਪਤਾ ਕਿ ਹੁਣ ਪਤਾ ਨਹੀਂ ਉਹਦੀ ਦਿਲ ਕਰੇ 14.5 ਸਾਲ ਉਮਰ ਹੋਵੇ ਉਸ ਬੱਚੇ ਦੀ ਜਿਹੜਾ ਥੱਲੇ ਲਿਖ ਦਿੰਦਾ 2 ਰੁਪਏ ਮੂੰਹ ਜੀ ਜਾ ਲਓ, ਉਹਨੂੰ ਪਤਾ ਨਹੀਂ ਉਹਨੂੰ ਕੀ ਉਹਨਾਂ ਬੰਦਾ ਬਹਿਸ ਕਰੇ ਕਮੈਂਟਸ ਦੇ ਵਿੱਚ, ਨਾ ਤੁਸੀਂ ਉਹਨੂੰ ਰਿਪਲਾਈ ਕਰ ਸਕਦੇ। ਨਾਲੇ ਉਹਨਾਂ ਦੀ ਕੋਈ ਤਾਲੀਮਾਤ ਨਹੀਂ ਅੱਗੇ ਆਈਆਂ ਨਾ ਕਿ ਜਿੰਨਾ ਤੋਂ ਸਾਨੂੰ ਉਹੀ ਤੇ ਮਜ਼ਹਬੀ ਸ਼ਖਸੀਅਤ ਮੈਂ ਉਸ ਹਿਸਾਬ ਨਾਲ ਕਿਹਾ ਸੀ ਕਿ ਨਹੀਂ। ਹਾਂਜੀ ਮੈਂ ਉਸ ਹਿਸਾਬ ਇਸ ਤਰ੍ਹਾਂ ਤੇ ਤੁਸੀਂ ਹੁਣ ਮੈਨੂੰ ਕਹੋ ਕਿ ਜੀ ਜਿਹੜੇ ਉਸ ਟਾਈਮ ਕਾਫਰ ਸੀ ਜੀ ਜਿਨ੍ਹਾਂ ਦੇ ਨਾਲ ਮਤਲਬ ਕਿ ਆਪ ਸਰਕਾਰ ਨੇ ਜੰਗਾਂ ਕੀਤੀਆਂ ਨੇ, ਹਾਂਜੀ ਤੇ ਤੁਸੀਂ ਮੈਨੂੰ ਪੁੱਛੋ ਜੋ ਮਜ਼ਹਬੀ ਸ਼ਖਸੀਅਤ, ਮੈਂ ਕਹਾਂ ਹਾਂ। ਬਿਲਕੁਲ। ਫਿਰ ਇਸ ਹਿਸਾਬ ਨਾਲ ਤਾਂ ਇੰਡਾਇਰੈਕਟਲੀ ਉਹ ਵੀ ਮਜ਼ਹਬੀ ਸ਼ਖਸੀਅਤ ਨੇ, ਕਿਉਂਕਿ ਮਜ਼ਹਬ ਦੇ ਨਾਲ ਉਹਨਾਂ ਦਾ ਰਿਲੇਟਡ ਸੀ, ਚਾਹੇ ਦੁਸ਼ਮਣੀ ਸੀ ਹਾਂਜੀ ਤੇ ਫਿਰ ਉਹ ਵੀ ਮਜ਼ਹਬੀ ਸ਼ਖਸੀਅਤ ਨੇ। ਸਹੀ ਗੱਲ। ਸਮਝ ਆ ਰਹੀ ਗੱਲ ਦੀ? ਮਜ਼ਹਬੀ ਸ਼ਖਸੀਅਤ ਮੈਂ ਇਸ ਹਿਸਾਬ ਨਾਲ ਸਮਝਿਆ ਸੀ ਕਿ ਜਿਸ ਤਰ੍ਹਾਂ ਇੱਕ ਬੰਦੇ ਦੀਆਂ ਤਾਲੀਮਾਤ ਹੁੰਦੀਆਂ ਨੇ, ਅਸੀਂ ਪੜ੍ਹਦੇ ਹਾਂ, ਚਾਹੇ ਅੱਜ ਬਹੁਤ ਸਾਰੇ ਉਲਮਾ ਫੌਤ ਵੀ ਹੋ ਗਏ ਨੇ, ਹਾਂਜੀ ਬਹੁਤ ਹਰ ਫਿਰਕੇ ਦੇ ਵੱਡੇ ਵੱਡੇ ਉਲਮਾ ਫੌਤ ਹੋ ਗਏ ਨੇ, ਲੇਕਿਨ ਅੱਜ ਵੀ ਉਹਨਾਂ ਦੀਆਂ ਕਿਤਾਬਾਂ ਇਹਨਾਂ ਦਾ ਜ਼ਿਕਰ ਹੁੰਦਾ। ਇਹਨੂੰ ਉਹ ਫਿਰ ਉਸ ਤਰ੍ਹਾਂ ਤੇ ਫਿਰ ਉਹ ਥੋੜਾ ਜਿਹਾ ਮਸਲਾ ਬਣ ਗਿਆ। ਇੱਕ ਤੇ ਇਹ ਬਾਤ ਸੀ ਭਾਜੀ, ਹੁਣ ਇਹਦੇ ਵਿੱਚ ਵੀ ਕੋਈ ਗੱਲ ਹੋ ਗਈ ਹੋਵੇ ਤਾਂ ਅੱਲਾ ਵਾਸਤੇ ਮਾਫ ਕਰ ਦੇਣਾ ਭਾਜੀ। ਨਹੀਂ ਉਸਤਾਦ ਜੀ, ਗੱਲਾਂ ਅਗਰ ਹੋ ਵੀ ਜਾਂਦੀਆਂ ਨੇ ਨਾ ਤੇ ਅਗਲੇ ਦਾ ਰਾਈਟ ਇਹ ਬਣਦਾ ਕਿ ਉਹ ਕਲੀਅਰ ਕਰਗੇ, ਇਸ ਤਰ੍ਹਾਂ ਯਾਰ ਉਹ ਪਤਾ ਸਲਾਹ ਕਰ ਦੇਣ। ਨਹੀਂ ਉਹ ਪਤਾ ਕੀ ਗੱਲ ਆ, ਉਹ ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ, 2 4 5 10 ਲੋਕ ਹੈਗੇ ਨੇ ਜਿਹੜੇ ਮਤਲਬ ਕਰ ਉਹਨਾਂ ਦਾ ਪਤਾ ਹੀ ਨਹੀਂ ਉਹ ਵਿਚਾਰਿਆਂ ਦਾ ਕੀ ਆ, ਉਹਨਾਂ ਦਾ ਨੌਲੇਜ ਕੀ ਆ, ਉਹਨਾਂ ਦਾ ਇਲਮ ਕੀ ਆ, ਉਹਨਾਂ ਦਾ ਕੀ ਗੱਲਬਾਤ। ਇਦਾਂ ਵੀ ਹੈ ਨਾ ਕਿ ਲੋਕ ਤੁਹਾਨੂੰ ਵੇਖਦੇ ਨੇ ਤੇ ਲੋਕ ਤੁਹਾਨੂੰ ਜੈਨੂਅਲ ਦਿਲੋਂ ਜਾਣ ਨਾਲ ਫੋਲੋ ਵੀ ਕਰਦੇ। ਹਾਂ ਇਹ ਹੁੰਦਾ ਹੈ ਕਿ ਅਸੀਂ ਇਹਦੇ 'ਚ ਇਹ ਇੱਕ ਮੈਂ ਚੀਜ਼ ਜਿਹੜੀ ਨਾ ਉਹ ਦੇਖੀ ਕਿ ਯਾਰ ਅਸੀਂ ਭਾਵੇਂ ਸ਼ੁਗਲ ਨਾ ਹੀ ਜਿਵੇਂ ਮੈਂ ਤੁਹਾਨੂੰ ਐਵੇਂ ਕੋਈ ਗੱਲ ਕਰ ਦਿੰਦਾ ਨਾ ਤੇ ਉਹ ਲੋਕ ਇੰਨਾ ਜ਼ਿਆਦਾ ਸੀਰੀਅਸਲੀ ਲੈਂਦੇ ਕਿ ਉਹਨੂੰ ਸੱਚ ਸਮਝਣ ਲੱਗ ਪੈਂਦੇ। ਹਾਂਜੀ ਹਨਾ, ਉਹ ਜਦੋਂ ਤੁਹਾਨੂੰ ਫੋਲੋ ਕਰਦੇ ਨੇ ਨਾ ਉਹ ਤੁਹਾਡੀ ਗੱਲ ਨੂੰ ਵੀ ਓਨਾ ਹੀ ਉਹ ਮੰਨਦੇ ਆ, ਤੇ ਉਹ ਇਸ ਲਈ ਉਹ ਕਹਿੰਦੇ ਨੇ ਕਿ ਨੈਕਸਟ ਆਪਾਂ ਨਾ ਹੁਣ ਅਸੀਂ ਕਸੋਟੀ ਖੇਡਦੇ, ਅਸੀਂ ਤੇ ਐਜ਼ ਫਨ ਖੇਡਦੇ ਨਾ, ਅਸੀਂ ਤੇ ਐਜ਼ ਮਜ਼ਾਕ ਦੇ ਨਾਲ ਖੇਡਦੇ ਆ ਤੇ ਲੇਕਿਨ ਇਹ ਉਹਦੇ 'ਚ ਅਗਰ ਅਸੀਂ ਕੋਈ ਸ਼ਖਸੀਅਤ ਵੱਡੀ ਰੱਖ ਲਈਏ ਜਿਸ ਤਰ੍ਹਾਂ ਹਕੀਮ ਲੁਕਮਾਨ ਸਾਹਿਬ ਸੀ, ਠੀਕ ਹੈ ਨਾ, ਤੇ ਉਹ ਰੱਖ ਲਈਏ ਤੇ ਉਹਦਾ ਜਾਂ ਤੇ ਅਸੀਂ ਪੂਰੀ ਸਰਚ ਕਰਿਆ ਕਰਾਂਗੇ ਤੇ ਜਾਂ ਫਿਰ ਅਸੀਂ ਕੋਈ ਲਾਗੇ ਵਾਲਾ ਕੋਈ ਕਰ ਲਿਆ ਕਰਾਂਗੇ, ਕੋਈ ਆਰਟਿਸਟ ਜਾਂ ਕੋਈ ਸਿੰਗਰ ਜਾਂ ਕੋਈ ਇਸ ਤਰ੍ਹਾਂ ਕਰ ਲਿਆ ਕਰਾਂਗੇ ਕਿ ਅਸੀਂ ਜੇ ਨੌਲੇਜ ਸਾਡੇ ਕੋਲ ਹੋ ਜਾਵੇ ਤੇ ਸਿੱਖਣ ਨਾਲ ਅਸਲ 'ਚ ਹਕੀਮ ਲੁਕਮਾਨ ਸਾਹਿਬ ਮੇਰੇ ਹਿਸਾਬ ਦੇ ਨਾਲ ਮਤਲਬ ਉਹ ਇੰਨੀ ਜ਼ਿਆਦਾ ਦੀਨੀ ਜਾਂ ਸ਼ਖਸੀਅਤ ਮੇਰੇ ਹਿਸਾਬ ਨਾਲ ਨਹੀਂ ਸੀ, ਕਿਉਂਕਿ ਮੇਰੇ ਤੱਕ ਪਹੁੰਚਿਆ ਨਹੀਂ ਕਿ ਉਹ ਅਸਲ 'ਚ ਮਤਲਬ ਉਹਨਾਂ ਦਾ ਇੱਕ ਮੁਤਨਾਜ਼ਾ ਜਿਹਾ ਉਹਨਾਂ ਦੀ ਜ਼ਾਤ ਵਾਸਤੇ ਤੂੰ ਕੋਈ ਕੁਛ ਕਹਿ ਰਿਹਾ, ਉਹ ਕੁਛ ਕਹਿ ਰਿਹਾ, ਉਹ ਕੁਛ ਕਹਿ ਰਿਹਾ, ਜ਼ਿਆਦਾ ਹਿਕਮਤ ਵੱਲੋਂ ਉਹਨਾਂ ਦਾ ਕਿਹਾ ਜਾਂਦਾ ਕਿ ਉਹਨਾਂ ਦੀਆਂ ਕਿਤਾਬਾਂ ਨੇ। ਹੁਣ ਤੂੰ ਕਿਤਾਬਾਂ ਦਾ ਪੁੱਛਿਆ, ਮੈਂ ਕਿਹਾ ਮੈਨੂੰ ਪਤਾ ਹੀ ਨਹੀਂ ਸੀ, ਠੀਕ ਹੈ ਨਾ। ਹਿਕਮਤ ਨੇ ਕਿ ਹਿਕਮਤ ਉਹਨਾਂ ਨੇ ਬੜੀ ਇਜਾਦ ਕੀਤੀ, ਉਹਨਾਂ ਨੇ ਜੜੀ ਬੂਟੀਆਂ ਇਜਾਦ ਕੀਤੀਆਂ। ਲੇਕਿਨ ਮਜ਼ਹਬੀ ਇੱਕ ਹੋਰ ਚੀਜ਼ ਆਉਂਦੀ ਕਿ ਜੀ ਮਜ਼ਹਬੀ ਸ਼ਖਸੀਅਤ ਸੀ, ਮਜ਼ਹਬੀ ਸ਼ਖਸੀਅਤ ਫਿਰ ਟੋਟਲ ਸਵੇਰ ਤੋਂ ਰਾਤ ਤੱਕ ਜਿਹੜੇ ਮਜ਼ਹਬ ਨਾਲ ਰਿਲੇਟਡ ਨੇ ਔਰ ਉਹੀ ਜਿਹੜੇ ਕਰ ਰਹੇ ਨੇ। ਮੈਂ ਉਸ ਹਿਸਾਬ ਨਾਲ ਤੁਹਾਨੂੰ ਕਿਹਾ ਸੀ ਕਿ ਨਹੀਂ ਮਜ਼ਹਬੀ ਸ਼ਖਸੀਅਤ ਨਹੀਂ। ਹਾਂ ਤੇ ਜੇ ਮਜ਼ਹਬੀ ਸ਼ਖਸੀਅਤ ਦੀ ਗੱਲ ਕਰੋ ਤੇ ਜਿੰਨੇ ਮੁਸਲਮਾਨ ਨੇ ਭਾਵੇਂ ਉਹ ਆਰਟਿਸਟ ਆ ਉਹ ਮਜ਼ਹਬੀ ਸ਼ਖਸੀਅਤ। ਸਹੀ ਹੈ। ਮੈਂ ਤੁਹਾਨੂੰ ਸੁਲਤਾਨ ਅਲੀ ਸਾਹਿਬ ਦਾ ਵੀ ਪੁੱਛਾਂ ਤੇ ਤੁਸੀਂ ਮੈਨੂੰ ਪੁੱਛੋ ਮਜ਼ਹਬੀ ਸ਼ਖਸੀਅਤ ਸੀ ਤੇ ਮੈਂ ਕਹਾਂ ਹਾਂ, ਕਿਉਂਕਿ ਉਹ ਨਮਾਜ਼ੀ ਸੀ, ਹਾਜੀ ਸੀ, ਉਹ ਲੋਕਾਂ ਨੂੰ ਦਿੰਦੇ ਸੀ, ਖਰਾਤ ਕਰਦੇ ਸੀ, ਅੱਲਾ ਕੋ ਡਰਦੇ ਸੀ, ਤੇ ਮੈਂ ਤਾਂ ਉਹ ਫਿਰ ਉਹ ਵੀ ਮਜ਼ਹਬੀ ਸ਼ਖਸੀਅਤ ਹੈ। ਗੱਲ ਨੂੰ ਸਮਝੇ ਕਿ ਮੈਂ ਸਵਾਲ ਕਿਉਂਕਿ ਤੁਸੀਂ ਮੈਨੂੰ ਪੁੱਛ ਕੇ ਉਧਰ ਨੂੰ ਤੁਰਨਾ ਸੀ ਤੇ ਤੁਸੀਂ ਉਦੋਂ ਤੁਰਨਾ ਸੀ ਜਦੋਂ ਮੈਂ ਤੁਹਾਨੂੰ ਕਹਿੰਦਾ ਕਿ ਮਜ਼ਹਬੀ ਸ਼ਖਸੀਅਤ ਹੈ ਤੇ ਤੁਸੀਂ ਇੱਕ ਜ਼ੇਨ ਚ ਮੌਲਾਨਾ ਟੈਪ ਉਹ ਹੋਣਾ ਸੀ। ਮੈਂ ਤੁਹਾਨੂੰ ਇਸ ਤੋਂ ਕਿਹਾ ਸੀ ਕਿ ਨਹੀਂ ਉਹ ਮਜ਼ਹਬੀ ਸ਼ਖਸੀਅਤ ਨਹੀਂ, ਬਿਲਕੁਲ ਬਣਦਾ ਵੀ ਨਹੀਂ। ਹਾਂ ਆ ਜਿਹੜੀਆਂ ਹੁਣ ਅਸੀਂ ਗੱਲਾਂ ਕਰਨ ਦੇ ਰੋਜ਼ੇ ਦੇ ਮੁਤਲਕ ਅਸੀਂ ਕਿ ਭੁੱਲ ਭੁਲੇਖਾ ਹੋ ਜਾਂਦਾ, ਕੁਝ ਲੋਕਾਂ ਨੇ ਥੱਲੇ ਵੀ ਕਮੈਂਟ ਕਰਦੇ ਨੇ ਕਿ ਨਹੀਂ ਕਰਦੇ ਮੈਂ ਇਸ ਤੋਂ ਕਹਿਣਾ ਕਿ ਯਾਰ ਦੇਖੋ ਮੇਰੀ ਗੱਲ ਸੁਣੋ, ਅੱਲਾ ਮੀਆਂ ਐਡਾ ਜ਼ਾਲਮ ਨਹੀਂ ਹੈਗਾ, ਇੰਨੀ ਐਸਾ ਸ਼ਫਕਤ, ਐਸਾ ਪਿਆਰ, ਐਸਾ ਮਿਹਰਬਾਨ ਜ਼ਾਤ ਹੈ ਹੀ ਕੋਈ ਨਹੀਂ ਦੁਨੀਆ ਤੇ ਜਿੰਨੀ ਰੱਬ ਆਪਣੇ ਬੰਦੇ ਦੇ ਨਾਲ ਕਰਦਾ। ਤੇ ਉਹ ਤੇ ਅਗਰ ਤੁਸੀਂ ਭੁੱਲ ਗਏ ਉਹ ਗੱਲ ਠੀਕ ਆ ਕਿ ਅਗਰ ਤੂੰ ਭੁੱਲ ਕੇ ਤੂੰ ਪਾਣੀ ਪੀ ਰਿਹਾ ਤੇ ਉਹ ਜਿੱਦਾਂ ਉਹਦੇ ਪਿਓ ਨੇ ਚਪੇੜਾਂ ਸਿੱਟਤੀਆਂ ਵੀ ਜੇ ਮਾਮਾ ਮੈਂ ਭੁੱਲ ਗਿਆ ਤਾਂ ਤੂੰ ਮੈਨੂੰ ਪੀ ਲੈਣ ਦੇ, ਤੇ ਗੱਲ ਕਰ ਰਿਹਾ ਨਾ ਤੇ ਕੀ ਆ ਤਾਂ ਉਹ ਇਹਦਾ ਕੋਈ ਇਸ਼ੂ ਨਹੀਂ। ਵੈਸੇ ਮੈਂ ਸੁਣਿਆ ਵਾ ਕਿ ਅਗਰ ਕੋਈ ਤੁਹਾਡੇ ਸਾਹਮਣੇ ਦੇਖੋ ਨਾ ਕਿ ਭੁੱਲ ਕੇ ਖਾ ਪੀ ਰਿਹਾ ਤਾਂ ਉਹਨੂੰ ਨਾ ਰੋਕੋ, ਇਹ ਮੈਂ ਸੁਣਿਆ ਵਾ। ਆਹੋ ਜ਼ਾਦ ਜੀ, ਕਿਉਂਕਿ ਡਾਇਰੈਕਟ ਤੇਰਾ ਉਹਦਾ ਲਿੰਕ ਹੀ ਕੋਈ ਨਹੀਂ, ਇਹ ਡਾਇਰੈਕਟ ਉਹਦਾ ਤੇ ਉਹਦੇ ਰੱਬ ਦਾ ਮਸਲਾ। ਠੀਕ ਹੈ ਨਾ, ਤੂੰ ਬਾਹਰ ਖਲੋਤਾ ਤੂੰ ਕਹ ਭਾਈ ਠੀਕ ਆ ਜੇ ਉਹ ਚਲੋ ਲੱਗ ਗਿਆ ਤੇ ਇਹਦੇ ਚ ਕੋਈ ਐਸੀ ਇਸ਼ੂ ਉਸਤਾਦ ਜੀ ਮੈਂ ਤੇ ਖਾਣ ਲੱਗ ਬੰਦਾ। ਅੱਛਾ ਦੂਜੀ ਗੱਲ ਅਸੀਂ ਸ਼ੋਅ ਕਰੀਦਾ ਜੀ ਨਾਜ਼ਰੀਨ ਤੁਸੀਂ ਵੇਖਦੇ ਹੋ ਯਾਰ, ਅਸੀਂ ਹੈ ਤੇ ਮੁਸਲਮਾਨਾਂ ਦੇ ਬੱਚੇ ਆ ਨਾ ਯਾਰ, ਅਸੀਂ ਕੋਈ ਤੇ ਗੱਲ ਮਾੜੀ ਮੋਟੀ ਜਿੰਨੀ ਕਿ ਸਾਡੀ ਨੌਲੇਜ ਦੀ ਕਰ ਸਕਦੇ ਨਾ। ਤੁਸੀਂ ਨੇ ਆਪਣੇ ਯਾਰਾਂ ਦੋਸਤਾਂ 'ਚ ਬਹਿ ਕੇ 2-2 ਘੰਟੇ ਬਹਿਸ ਕਰਦੇ, ਤੁਸੀਂ ਕੋਈ ਮੌਲਵੀ ਹੋ, ਤੁਸੀਂ ਕੋਈ ਮਤਲਬ ਆਲਮ ਹੋ, ਬਹਿ ਕੇ ਗੱਲ ਕਰਦੇ ਨਹੀਂ ਯਾਰ ਇਦਾਂ ਨਹੀਂ ਹੁੰਦਾ, ਨਹੀਂ ਯਾਰ ਇਦਾਂ ਕਰਨਾ ਚਾਹੀਦਾ, ਨਹੀਂ ਯਾਰ ਸੱਜੇ ਹੱਥ ਨਾਲ ਪਾਣੀ ਪੀਣਾ, ਯਾਰ 3 ਸਾਲ ਲੈ ਕੇ ਪਾਣੀ ਪੀਣਾ ਚਾਹੀਦਾ, ਨਹੀਂ ਯਾਰ ਤੁਸੀਂ ਵੀ ਕਰਦੇ, ਇਦਾਂ ਹੀ ਅਸੀਂ ਕਰ ਲੈਂਦੇ। ਤੇ ਸਾਨੂੰ ਇਹ ਨਹੀਂ ਸਮਝਣਾ ਕਿ ਅਸੀਂ ਕੋਈ ਆਲਮ ਆ ਜਾਂ ਅਸੀਂ ਕੋਈ ਅਸੀਂ ਸਾਰਾ ਕੁਛ ਹੀ ਹਾਂ ਨਾਲ ਅਸੀਂ ਮੁਸਲਮਾਨ ਵੀ ਹਾਂ, ਠੀਕ ਹੈ ਨਾ।
ਤੇ ਕੋਈ ਵੀ ਬੰਦਾ ਅਗਰ ਕਿਸੇ ਦਾ ਕੋਈ ਅਗਰ ਕ੍ਰਿਸਚਨ ਆ, ਹਿੰਦੂ ਆ, ਸਿੱਖ ਆ, ਅਗਰ ਉਹ ਕੋਈ YouTube ਤੇ ਕਾਮੇਡੀ ਕਰ ਰਿਹਾ ਤੇ ਅਗਰ ਉਹਦੇ ਹਿਸਾਬ ਨਾਲ ਉਹਦੇ ਧਰਮ 'ਚ ਕੋਈ ਐਸੀ ਗੱਲ ਹੈ ਜਿਹੜੀ ਉਹਦੇ ਨਾਲ ਰਿਲੇਟਡ ਆ ਉਹ ਕਰ ਸਕਦਾ ਤੇ ਉਹ ਕਰ ਸਕਦਾ। ਇਹ ਲਾਜ਼ਮੀ ਕਿ ਸਿਰਫ ਮੌਲਵੀਆਂ ਨੇ ਜਾਂ ਸੂਫੀਆਂ ਨੇ ਗੱਲ ਕਰਨੀ, ਅਸੀਂ ਕਰ ਹੀ ਨਹੀਂ ਸਕਦੇ ਕੋਈ ਗੱਲ। ਮੈਂ ਤੈਨੂੰ ਨਹੀਂ ਕਹਿ ਸਕਦਾ ਕਿ ਯਾਰ ਫਰੀਦ ਇੱਦਾਂ ਕਰਿਆ ਕਰ, ਆਹ ਹੁਕਮ ਆ। ਮੈਂ ਤੁਹਾਨੂੰ ਨਹੀਂ ਕਹਿ ਸਕਦਾ ਕਿ ਯਾਰ ਇੱਦਾਂ ਵਾ ਕਰ ਲਿਆ ਕਰੋ। ਐਡੀ ਤਾਂ ਨਹੀਂ ਪਾਬੰਦੀ ਹੈਗੀ ਕਿ ਸਾਡਾ ਹੱਕ ਇਖਤਿਆਰ ਹੀ ਕੋਈ ਨਹੀਂ ਸਾਡੇ ਕੋਲ। ਅੱਛਾ ਉਸਤਾਦ ਜੀ ਵਿੱਚੋਂ ਤੇ ਉਹਦੇ 'ਚ ਤੁਸੀਂ ਸਲਾਹ ਵੀ ਕਰ ਸਕਦੇ। ਸਲਾਹੀ ਗੱਲ ਦੱਸ ਬਾਰ-ਬਾਰ ਤੇ ਮੈਂ ਕਹਿੰਦਾ ਕਿ ਯਾਰ ਆਪਾਂ ਕੋਈ ਆਡੀਅנס ਤੇ ਆਰਟਿਸਟ ਤੇ ਉਹ ਨਹੀਂ ਹੈਗੇ। ਆਪਾਂ ਇੱਕ ਸਾਡਾ ਮਾਹੌਲ ਇਦਾਂ ਦਾ, ਤੁਸੀਂ ਥੱਲੇ ਕਮੈਂਟਸ ਕਰਕੇ ਕਹਿ ਦਿਓ ਜਾਨੀ ਭਾਈ ਐਸੇ ਨਹੀਂ ਐਸੇ ਹੈ। ਮੈਂ ਤੁਹਾਨੂੰ ਉਸੇ ਟਾਈਮ ਅਗਲੇ ਸ਼ੋਅ 'ਚ ਕਹਿ ਦਿਆ ਕਰਾਂਗਾ ਕਿ ਯਾਰ ਇਦਾਂ। ਅੱਛਾ ਮੋਸਟਲੀ ਕਹਿੰਦੇ ਇਦਾਂ ਹੀ ਆ ਸਾਡੀ, ਯਾਨੀ ਕਿਸੇ ਕਰੈਕਸ਼ਨ ਕਰਨ ਲਈ ਨਾ ਥੱਲੇ ਕਮੈਂਟ ਕਰ ਦਿੰਦੇ ਤੇ ਵਿੱਚੋਂ ਬਸ 2-4 ਲੋਕ ਐਸੇ ਨੇ। ਹਾਂ ਉਹ ਪਤਾ ਨਹੀਂ ਉਹਨਾਂ ਦਾ ਵਿਚਾਰਿਆਂ ਦਾ ਏਜ ਫੈਕਟਰ ਹੁਣ ਕੀ ਆ, ਉਹ ਉਹਨਾਂ ਦੀ ਕੀ ਆ ਹਿਸਾਬ ਕਿਤਾਬ। ਉਹ ਬਸ ਇਦਾਂ ਹੀ ਆ। ਲੇਕਿਨ ਉਸਤਾਦ ਜੀ ਉਹ ਫਲਕ ਸ਼ੇਰ ਦੇ ਨੇ ਵਾਲਦ ਸਾਹਿਬ ਨੂੰ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਚਾਚਾ ਜੀ ਤੁਹਾਡਾ ਰੋਜ਼ਾ? ਕਹਿੰਦੇ ਪੁੱਤ ਸਾਡੇ ਕਿੱਥੋਂ ਰੋਜ਼ੇ ਨੇ, ਸਾਡੀਆਂ ਤੇ ਢੇਰੀਆਂ ਹੀ ਹੋਣੀਆਂ। ਅੱਛਾ ਉਹ ਦੂਜਾ ਰੋਜ਼ਾ ਆਹ ਉਹਨੇ ਦੇਖੋ ਨਾ, ਹੁਣ ਮੇਰੀ ਗੱਲ ਸੁਣੋ, ਬੜੀ ਅੱਛੀ ਗੱਲ ਕਹਿੰਦੇ ਸਾਡਾ ਕਿੱਥੇ ਰੋਜ਼ਾ, ਸਾਡੀਆਂ ਤੇ ਕਬਰਾਂ ਹੁੰਦੀਆਂ। ਤੇ ਉਹ ਅੱਲਾ ਮਾਫੀ ਦੇਵੇ, ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਨੇ। ਹੁਣ ਦੇਖੋ ਨਾ, ਮੈਂ ਤੁਹਾਨੂੰ ਦੱਸਦਾ, ਆ ਜਿਹੜੇ ਥੱਲੇ ਕਹਿੰਦੇ ਨੇ ਓ ਹੋ ਇਸ ਗੱਲ ਤੇ ਮਜ਼ਾਕ ਨਹੀਂ ਸੀ ਕਰਨਾ, ਉਹ ਆਪ ਕਰਦੇ ਨੇ ਆਪਣੀ ਸਾਰੀ ਉਸਤਾਦ ਜੀ ਆਪ ਕਰਦੇ ਨੇ। ਇਹ ਜਿੰਨੇ ਤੂੰ ਇੱਥੇ ਕੋਈ ਗੱਲ ਕਰਦੇ, ਹੁਣੇ ਕੋਈ ਲਤੀਫਾ ਸੁਣਾ ਦੇ ਐਸਾ ਰੋਜ਼ੇ ਵਾਲਾ ਕੋਈ, ਜੇ 36,000 ਸੁਣੇ ਨੇ। ਇੱਕ ਬੰਦਾ ਖਾਨ ਸਾਹਿਬ ਸੀ ਤੇ ਉਹਦਾ ਬੱਚਾ ਘਰ ਆਇਆ, ਕਹਿੰਦਾ ਅੱਬੂ ਰੋਜ਼ੇ ਆ ਗਏ। ਕਹਿੰਦਾ ਪੁੱਤਰ ਅੰਦਰ ਆ ਜਾ, ਉਹ 30 ਆ, ਤੂੰ ਕੱਲਾ ਅੰਦਰ ਆ ਜਾ। ਠੀਕ ਹੈ ਨਾ, ਇਹ ਗੱਲ। ਹੁਣ ਮੈਂ ਇੱਕ ਮਸਾਲਾ ਕਹਿਤਾ, ਇਹ ਥੱਲੇ ਸਭ ਤੋਂ ਜ਼ਿਆਦਾ ਜਿਹੜੇ ਸੁਣਾਉਂਦੇ ਨੇ ਨਾ, ਉਹਨਾਂ ਨੇ ਲਿਖਣਾ ਲਓ ਜੀ ਮਜ਼ਾਕ ਮਜ਼ਹਬ ਤੇ ਕਰਤਾ। ਏਦਾਂ ਹੀ ਉਸਤਾਦ ਜੀ, ਬਿਲਕੁਲ ਏਦਾਂ ਹੀ। ਠੀਕ ਹੈ ਜੀ, ਉਹ ਸਭ ਤੋਂ ਬਹੁਤਾ ਉਹਨਾਂ ਨੇ ਕਰਨਾ। ਉਹ ਗੱਲ ਪਹਿਲਾਂ ਰੋਜ਼ਾ ਰੱਖ ਕੇ ਉਸਤਾਦ ਜਵੇਦ ਉਹ ਸੁਣਾਉਣ ਡਿਆ ਅਲਵਿਦਾ 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 ਹੈ ਪਹਿਲਾ ਰੋਜ਼ੇ ਤੋਂ ਬਾਅਦ। ਤੇ ਮਜ਼ਾਕ ਨਹੀਂ ਹੈਗਾ ਇਹ, ਗੱਲਬਾਤ ਨਹੀਂ। ਜਿਹੜਾ ਮੈਂ ਇਹ ਸਵਾਲ ਪੁੱਛਿਆ ਸੀ ਕਿ ਬਚਪਨ ਦੇ ਰੋਜ਼ੇ ਬੜੇ ਜਜ਼ਬੇ ਨਾਲ ਅਸੀਂ ਰੱਖੀਦੇ ਸੀ, ਹੁਣ ਨਹੀਂ ਉਹ ਜਜ਼ਬਾ, ਹੁਣ ਵੀ ਰੱਖੀਦੇ ਪਰ ਉਹਨਾਂ ਨਹੀਂ ਹੈ। ਤੁਹਾਡਾ ਮਾਨ ਕਮਜ਼ੋਰ ਹੋ ਗਿਆ ਯਾਰ। ਹੁਣ ਵੀ ਉਹੀ ਆ। ਨਹੀਂ ਰੋਜ਼ੇ ਹੁਣ ਵੀ ਆ ਵੇਖੋ ਨਾ, ਇਸ ਦੇ ਨਾਲ ਫਰਕ ਪੈ ਜਾਂਦਾ ਹੁੰਦਾ ਵਾ। ਉਹ ਜਿਹੜੀ ਨਹੀਂ ਰੋਜ਼ੇ ਉਹੀ ਨੇ। ਹਾਂਜੀ ਉਹੀ ਨੇ, ਰੋਜ਼ੇ ਉਹੀ ਨੇ। ਉਸ ਟਾਈਮ ਜੋ ਤੇਰੇ ਬਾਪ ਦੀ ਫੀਲਿੰਗ ਸੀ ਅੱਜ ਉਹ ਤੇਰੀ ਹੈ, ਉਸ ਟਾਈਮ ਜਿਹੜੀ ਤੁਹਾਡੀ ਸੀ ਅੱਜ ਉਹ ਤੁਹਾਡੇ ਬੱਚਿਆਂ ਦੀ ਹੈ। ਸਾਰਾ ਕੁਝ ਉਹੀ ਹੈ। ਹਾਂ ਲੇਕਿਨ ਕੁਝ ਫਰਕ ਪੈ ਗਿਆ। ਸਾਡੀਆਂ ਖੇਡਾਂ ਚੇਂਜ ਹੋ ਗਈਆਂ ਨੇ। ਸਾਡੀਆਂ ਖੇਡਾਂ ਗਲੀਆਂ ਦੀਆਂ ਠੀਕਰੀਆਂ ਤੋਂ ਆ ਕੇ ਤੇ ਸਾਡੀਆਂ ਮੋਬਾਈਲ ਦੀਆਂ ਸਕਰੀਨਾਂ ਤੇ ਆ ਗਈਆਂ ਨੇ। ਠੀਕ ਹੈ, ਸਾਡੀਆਂ ਖੇਡਾਂ ਲਾਟੂ ਛੱਡਣ ਤੋਂ ਲੈ ਕੇ ਤੇ 3 ਪੱਤੀ ਆ ਗਈਆਂ ਨੇ। ਸਮਝ ਆ ਗਈ? ਸਾਡੀਆਂ ਖੇਡਾਂ ਚੇਂਜ ਹੋ ਗਈਆਂ, ਉਹਦੇ ਨਾਲ ਸਾਡੀ ਜਿਸਮਾਨੀ ਐਕਟੀਵਿਟੀ ਘਟ ਗਈ। ਸਹੀ ਗੱਲ ਕਿ ਬੱਚੇ ਨੇ ਖੇਡ ਕੇ ਆਉਣਾ, ਪਸੀਨੋ ਪਸੀਨੀ ਹੋਇਆ ਆਉਂਦਿਆਂ ਉਹਨੇ ਨਹਾਉਣਾ, ਉਹਦੀ ਸਿਹਤ ਹੋਣੀ। ਠੀਕ ਆ, ਅੱਜ ਕੱਲ ਉੱਥੇ ਹੀ ਪਏ ਰੋਟੀ, ਉੱਥੇ ਹੀ ਗੇਮ ਖੇਡ ਲਈ ਆ, ਉੱਥੇ ਹੀ ਸਾਰਾ ਕੁਝ ਉਹ ਕਰਕੇ ਭਾਲੂ ਜੇ ਬਣ ਕੇ ਤੇ ਉੱਥੇ ਹੀ ਉਹ ਅਜੀਬ ਜਿਹੇ ਹੋ ਜਾਂਦੇ। ਨਹੀਂ ਮੈਂ ਤੇ ਆਪਣੇ ਬਹੁਤ ਕੁਝ ਚੇਂਜ ਹੋ ਗਿਆ। ਬੱਚਿਆਂ ਨੂੰ ਨੈਟ ਲਾ ਕੇ ਦਿੱਤਾ ਨਾ ਘਰ ਤੇ, ਉਹ ਬੈਡਮਿੰਟਨ ਤੇ ਮਤਲਬ ਕਿ ਸਕੁਐਸ਼ ਵਗੈਰਾ ਖੇਡਦੇ। ਉਹ ਸਾਰਿਆਂ ਦੇ ਬੱਚਿਆਂ ਨਾਲ ਇਹ ਮਸਲਾ ਨਹੀਂ ਹੁੰਦਾ, ਸਾਡੇ ਬੱਚਿਆਂ ਨਾਲ ਥੋੜਾ ਜਿਹਾ ਡਿਫਰੈਂਟ ਆ। ਤੁਹਾਨੂੰ ਅੰਦਾਜ਼ ਵੀ ਤੇ ਬੜੀ ਆਉਂਦੀ ਹੈ ਨਾ। ਨਹੀਂ ਮੈਂ ਜਿਮ ਘਰ ਛੋਟੀ ਜਿਹੀ ਬਣਾਈ ਹੈਗੇ ਤੇ ਉਹ ਮੈਂ ਜਿਮ ਬੱਚਿਆਂ ਨੂੰ ਜਿਮ ਕੇ ਇਹ ਘਰ ਪਤਾ ਕਿੱਥੇ ਕਿਰਾਏ ਤੇ ਲੈਂਦਾ ਵਾ। ਇਹ ਪਹਿਲੇ ਪਾਰਕ ਦੇਖਦਾ, ਪਾਰਕ 'ਚ ਦੇਖਦਾ ਪਿੱਚ ਕਿੱਧਰ ਲੱਗੀ ਹੈ, ਜਿੱਧਰੋਂ ਨੱਸ ਕੇ ਜਾ ਕੇ ਬੋਲਿੰਗ ਕਰਾਉਣੀ ਨਾ, ਉਹਦੀ ਬੈਕ ਸਾਈਡ ਤੇ ਕਰ ਲੈਂਦਾ ਸਪੈਸ਼ਲ 2000 ਰੁਪਏ ਜ਼ਿਆਦਾ ਖਰਚ ਕੇ। ਕਿਉਂਕਿ ਹਰ ਰੋਜ਼ 25 ਤੋਂ 30 ਗੇਂਦਾਂ ਕੋਠੇ ਤੇ ਆਉਂਦੀਆਂ ਨੇ। 2000 140 ਰੁਪਏ ਦੀ ਬਾਲ ਆ। 140 ਰੁਪਏ ਦੀ ਉਹ ਗੇਂਦ ਵਿਕਦੀ। ਠੀਕ ਆ ਜੀ, ਇਹ ਮਹੀਨੇ ਦਾ ਕਿਰਾਇਆ ਗੇਂਦਾਂ ਕੱਢ ਦਿੰਦੀਆਂ ਦੀਆਂ। ਉਹ ਮੇਰੇ ਬੱਚਿਆਂ ਦਾ ਔਰ ਉੱਥੇ ਨੂੰ ਗਾਲਾਂ ਗਰਾਊਂਡ 'ਚ ਪੈਂਦੀਆਂ ਨੇ। ਡਰਦੇ ਉਹਨੂੰ ਛਿੱਕਾ ਨਹੀਂ ਮਾਰਦੇ ਲੋਕੀ, ਉਹ ਚਵਲ ਨੇ ਕਿੱਥੇ ਦੇਣੀ। ਉਹ ਜਿਨ੍ਹਾਂ ਨੂੰ ਪਤਾ ਵਾ ਉਹ ਕੀਪਰ ਦੇ ਪਿੱਛੇ ਪੇਟੀ ਰੱਖ ਦਿੰਦੇ, ਉਹ ਕਹਿੰਦੇ ਫਰੀਦ ਵਾਲ ਬਾਲ ਗਈ ਮਿਲਣੀ। ਨਾਲੇ ਨਾ ਇੱਕ ਹੋਰ ਗੱਲ ਉਸਤਾਦ ਜੀ, ਮੈਸੇਜ ਸੀਗਾ ਛੋਟਾ ਜਿਹਾ ਦੇਣਾ, ਗ੍ਰਿਫਤ ਤੇ ਮਜ਼ਬੂਤ ਹੈ ਲੇਕਿਨ ਯਾਰ ਜਿਹਦੇ ਘਰ ਗੇਂਦ ਜਾਵੇ ਯਾਰ ਉਹ ਬੱਚਿਆਂ ਨੂੰ ਗੇਂਦ ਵਾਪਸ ਕਰ ਦਿਆ ਕਰੋ। ਵੱਡਾ ਮੈਸੇਜ ਹੈ, ਮਿਹਰਬਾਨੀ ਇਹ ਅੱਜ ਦਾ ਸਭ ਤੋਂ ਵੱਡਾ ਮੈਸੇਜ ਯਾਰ। ਉਹ ਸਾਡੇ ਕੋਲ ਅੱਛਾ ਇੱਕ ਤੇ ਗੇਂਦ ਆ, ਇੱਕ ਹੋਰ ਹੁੰਦਾ ਸੀ ਸਾਡਾ ਕਬੂਤਰ ਆਇਆ ਉੱਤੇ। ਇੱਕ ਕਬੂਤਰ ਵੀ ਹੁੰਦਾ ਸੀ। ਸਹੀ ਗੱਲ। ਅੱਛਾ ਫਿਰ ਨਾਲ ਦੇ ਨੇ ਹੋਣਾ ਮੇਰੇ ਅੱਬੂ ਦੀ ਸ਼ਲਵਾਰ ਤੁਹਾਡੇ ਘਰ ਡੇਗ ਪਈ। ਉਹ ਕੱਪੜੇ ਸੁੱਕਣੇ ਪਾਉਣੇ ਨਾ, ਸ਼ਲਵਾਰ ਡੇਗ ਪੈਣੀ, ਹਵਾ ਡੇਗ ਪੈਣੀ। ਹੁਣ ਬੱਚੇ ਵੀ ਐਡੇ ਸਾਦੇ, ਉਹਨਾਂ ਨੇ ਨਹੀਂ ਕਹਿਣਾ ਕੱਪੜੇ ਡੇਗ ਪਏ, ਉਹਨਾਂ ਨੇ ਸਿੱਧੇ ਆ ਕਹਿਣਾ ਮੇਰੀ ਅੰਮੀ ਕਹਿੰਦੀ ਆਪਣੇ ਅੱਬੂ ਦੀ ਸ਼ਲਵਾਰ ਉਹਨਾਂ ਦੇ ਘਰੋਂ ਲੈ ਆ। ਉਹ ਤਾਂ ਉਹਨਾਂ ਨੂੰ ਕੀ ਪਤਾ, ਉਹ ਕੱਪੜੇ ਉਹ ਇਹ ਨਿੱਕੇ ਨਿੱਕੇ ਗੁੰਜਾਨ ਆਪਸ ਚ ਖਿੱਚੇ ਹੁੰਦੇ ਸੀ ਘਰ। ਸਹੀ ਗੱਲ। ਹੁਣ ਨਹੀਂ ਪਾਏ ਨੂੰ ਮਜ਼ੇ ਰਹੇ। ਹਾਂ ਸਹੀ ਗੱਲ। ਨਹੀਂ ਮੈਂ ਉਹ ਛੋਟਾ ਜਿਹਾ ਲੌਨ ਬਣਾਇਆ ਨਾ ਘਰ ਤੇ। ਕੀ ਬਣਾਇਆ? ਲੌਨ ਵਾਪਸ ਕਰ, ਜਿਹੜਾ ਤੂੰ ਮੇਰਾ ਜਾਇਜ਼ ਕੈਸ਼ ਵਾਲਾ ਲਿਆ ਨਾ, ਮੇਰਾ ਵਾਪਸ ਕਰ। ਨਹੀਂ ਸ਼ੁਗਲ ਤੋਂ ਇਲਾਵਾ ਮੈਂ
ਘਰ ਮੈਂ ਨਾ ਲੈਣੇ ਤਕਰੀਬਨ ਕੋਈ 2.5 ਮਰਲੇ ਦਾ ਗਾਰਡਨ ਬਣਾਇਆ ਵਾ, ਠੀਕ ਹੈ, ਤੇ ਉਹਦੇ ਵਿੱਚ ਮਤਲਬ ਮੁxtਲਿਫ ਇੱਕ ਬੂਟਾ ਜਿਹੜਾ ਨਾ ਮਤਲਬ ਪੂਰੀ ਦੁਨੀਆ 'ਚ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਨਾ ਲਿਆ ਕੇ ਬੂਟੇ ਉੱਥੇ ਲਾਏ ਨੇ, ਠੀਕ ਹੈ, 1.5 ਲੱਖ ਰੁਪਏ ਜੀ ਦਾ। ਬੂਟਾ ਵੀ ਲਾਇਆ। ਇਹਨਾਂ ਦੀ ਗਲੀ 'ਚ ਇੰਨਾ ਇਤਫਾਕ ਆ ਅੱਛਾ ਜੀ, ਕਿ ਦੁਸ਼ਮਣ ਵੀ ਇੰਜ ਲੰਘਣ ਨਾ ਤੇ ਗਲੇ ਮਿਲ ਕੇ ਲੰਘਦੇ। ਕਿਉਂ ਭਲਾ? ਗਲੀ ਇੰਨੀ ਕਾ ਉਸ ਤੋਂ ਇਲਾਵਾ ਲੰਘ ਨਹੀਂ ਸਕਦੇ। ਇੰਜ ਨਾਲ ਰੱਖ ਕੇ ਇੰਜ ਕਰਕੇ ਇੰਜ ਉਧਰ ਨੂੰ ਜਾਂਦਾ ਤੇ ਉਧਰ ਨੂੰ ਜਾਂਦਾ। ਨਹੀਂ ਅੰਜੋ ਹਾਂਜੀ, ਮੈਂ ਤੁਹਾਨੂੰ ਕਹਿੰਦਾ ਇਹਨਾਂ ਦੀ ਜ਼ਿੰਦਗੀ 'ਚ ਕਦੀ ਨਾਰਾਜ਼ ਕੋਈ ਨਹੀਂ ਹੋਇਆ, ਕਿਉਂਕਿ ਉਹ ਹੋ ਹੀ ਨਹੀਂ ਸਕਦਾ, ਦੂਰ ਰਹਿ ਨਹੀਂ ਸਕਦਾ। ਉਹ ਲੰਘ ਕੇ ਕਹਿੰਦੇ ਹੁੰਦੇ ਆ ਖੁੱਲੀ ਜਗ੍ਹਾ ਤੇ ਮਿਲੀ ਕਿਤੇ। ਆਹੋ, ਇਹਨਾਂ ਦੀ ਤਾਂ ਗਲੀ ਦਾ ਖੁੱਲੀ ਟਾਈਮ ਜਗ੍ਹਾ ਤੇ ਤੈਨੂੰ ਮੈਂ ਮਿਲਣਾ ਹੀ ਨਹੀਂ ਕਿਤੇ। 4 ਵਜੇ ਤੋਂ ਪਹਿਲੇ ਖਵਾਤੀਨ ਲੰਘਦੀਆਂ ਵਾ, ਉਸ ਤੋਂ ਬਾਅਦ ਮਰਦ। ਟਾਈਮ ਆ, ਹਾਂਜੀ, ਇਹਨਾਂ ਦਾ ਟਾਈਮ ਆ ਕਿ ਇਹ ਘੰਟਾ ਭਾਈ ਬੰਦਿਆਂ ਦਾ ਵਾ, ਇਸ ਘੰਟੇ 'ਚ ਔਰਤਾਂ ਨੇ ਨਹੀਂ ਲੰਘਣਾ। ਨਹੀਂ, ਤੁਸੀਂ ਈਡਨ ਆਰਚਰਡ 'ਚ ਰਹਿੰਦੇ, ਤੁਹਾਡਾ ਨਹੀਂ ਮੈਨੂੰ ਪਤਾ ਉਸਤਾਦ ਜੀ। ਤੁਸੀਂ ਤਾਰਾਂ ਦੇ ਥੱਲੇ ਮਕਾਨ ਲਿਆ, ਸਾਨੂੰ ਨਹੀਂ ਪਤਾ ਵੀ ਕੀ ਹਾਲਾਤ ਨੇ। ਤੈਨੂੰ ਪਤਾ ਹੀ ਆ 10 ਲੱਖ ਸਸਤਾ ਹੀ ਮਿਲਿਆ ਵਾ। ਤਾਰਾਂ ਦੇ ਥੱਲੇ ਮਕਾਨ ਦਾ ਕੀ ਗੱਲ ਆ? ਲੈ, ਉਹ ਸਾਰੀ ਦਿਹਾੜੀ ਆਵਾਜ਼ ਆਉਂਦੀ ਉੱਥੋਂ ਕਸਮੇ। ਪਾਗਲਾ ਇਦਾਂ ਦੀ ਆਵਾਜ਼ ਲਈ ਫੁੱਟਬਾਲ ਸਟੇਡੀਅਮ ਜਾਣਾ ਪੈਂਦਾ ਜਿਹੜਾ ਉੱਥੇ ਆਈ ਜਾ ਰਹੀ ਹੈ। ਉਹ ਜਾਣਦੇ ਯਾਰ, ਸਾਡੇ ਮਕਾਨਾਂ ਦੇ ਸਾਡੇ ਪ੍ਰਾਪਰਟੀ ਦਾ ਹਿਸਾਬ ਕਿਤਾਬ ਜੋ ਵੀ ਹੈ, ਭਾਵੇਂ ਹੈ ਹਲਕੀ ਆ, ਲੇਕਿਨ ਤੁਸੀਂ ਹਿਸਾਬ ਲਾਓ ਕਿ ਰੇਟ ਤੇ ਹੈ ਨਾ। ਰੇਟ ਕੀ ਹੈ? 25-26 ਲੱਖ ਮਰਲਾ, 25-26 ਲੱਖ ਨੂੰ ਮਰਲਾ ਇਹਨਾਂ ਦਾ। ਆ ਮੇਰਾ ਖਿਆਲ ਮੇਰਾ 2600 ਰੁਪਏ ਨੂੰ ਮਰਲਾ, 2700 ਨੂੰ ਔਰ ਮਰਲਾ। ਐਡਾ ਵੱਡਾ ਮਰਲਾ ਵਾ ਕਿ ਤੁਹਾਡੇ ਖੱਲੀਆਂ ਪੈ ਜਾਣਗੀਆਂ, ਮਰਲਾ ਨਹੀਂ ਮੁੱਕੇਗਾ ਤੁਰ ਤੁਰ ਕੇ। ਐਡਾ ਮਰਲਾ ਵਾ। ਏਦਾਂ ਹੀ ਲੋਕਾਂ ਦੇ ਪੱਥਰ ਲੱਗਾ ਹੁੰਦਾ, ਮਾਰਬਲ, ਇਹਦੇ ਵੱਲ ਜਾਓ ਟੀਡੇ ਖੇਲ। ਨਹੀਂ, ਇਹਨਾਂ ਦੇ ਵੀ ਜਾਓ ਤੇ ਪੱਥਰ ਲੱਗਾ ਹੁੰਦਾ, ਕੋਈ ਇੱਥੇ ਲੱਗਾ ਹੁੰਦਾ, ਕੋਈ ਇੱਥੇ ਲੱਗਾ ਹੁੰਦਾ ਦੂਰੋਂ। ਭਾਜੀ ਇਹ ਕੀ ਹੋਇਆ? ਭਾਜੀ ਪੱਥਰ ਲੱਗ ਗਿਆ। ਪੱਥਰ ਨਹੀਂ ਲੋਕ ਪੱਥਰ ਲਵਾਉਂਦੇ ਨੇ, ਇਹਨਾਂ ਨੇ ਜਿਲਦ ਕਰਾਇਆ ਵਾ ਸਾਰਾ ਹੀ। ਹਾਂ, ਸਾਰੀ ਦਿਹਾੜੀ ਦੀ ਬੁੱਢੀ ਬਾਹਰ ਹੀ ਗਾਉਂਦੀ ਰਹਿੰਦੀ, ਕੋਈ ਪੱਥਰ ਸੇ ਨਾ ਮਾਰੇ ਮੇਰੇ ਫਰੀਦਨ ਕੋ। ਮੈਂ ਨਾ ਕੱਲ ਰੋਜ਼ੇ ਖਲਵਾਏ ਨਾ ਸਾਰਿਆਂ ਦੇ, ਤੇ ਮੈਂ ਰੈਂਚ ਲੈ ਕੇ ਹਾਂਜੀ, ਗਿਆ ਸੀ। ਇਹਦੇ ਕੋਲ 4 ਮੂੰਹ ਵਾਲਾ ਪੇਚਕਸ ਸੀ ਨੇ, ਇਹਨੂੰ ਰਖਵਾਇਆ। ਰੋਜ਼ੇ ਖਲਵਾਏ ਸੀ। ਮੈਂ ਆਪਣੀ ਪੂਰੀ ਗਲੀ ਦੀ ਦਾਵਤ ਕੀਤੀ ਸੀ। ਓਏ ਤੁਹਾਡੇ ਪੂਰੇ ਮਹੱਲੇ 'ਚ ਇੱਕ ਬੰਦਾ ਰੋਜ਼ਾ ਰੱਖ ਲਵੇ ਨਾ, ਤੁਸੀਂ ਸਾਰੇ ਉਹਦੇ ਕੋਲੋਂ ਦਮ ਦਰੂਦ ਕਰਾਉਣ ਲੱਗ ਪਏ। ਦਿਲ ਤੋਂ ਦੂਰ ਆ ਤੁਸੀਂ। ਇਹਨਾਂ ਦੀ ਚਾਹ ਡੁੱਲ ਗਈ, ਉਹ ਫਰਸ਼ ਤੋਂ ਫੋਮ ਨਾਲ ਚੂਸ ਕੇ ਉਹਨੂੰ ਭਾਜੀ ਇਹਨਾਂ ਦੇ ਘਰ ਇਹਨਾਂ ਦੇ ਪੂਰੇ ਮਹੱਲੇ 'ਚ ਇੱਕ ਬੰਦੇ ਨੇ ਰੋਜ਼ਾ ਰੱਖ ਕੇ ਤੇ ਉਹਨੇ 2 ਵਜੇ ਖੋਲਿਆ, ਫਿਰ ਉਹਦੇ ਹੱਥ ਚੁੰਮੀ ਜਾਣ, ਕਹਿੰਦੇ ਯਾਰ ਉਹਨੇ ਕੋਸ਼ਿਸ਼ ਤੇ ਕੀਤੀ ਐਸੇ ਲਾਂਤੀ। ਲੇਕਿਨ ਕੀ ਗੱਲ ਹੈ, ਐਸੇ ਬਿਨਾਂ ਨੌਲੇਜ ਦੀ ਗੱਲ, ਨਾ ਨੌਲੇਜ, ਨਾ ਪਤਾ, ਨਾ ਕੀ ਨਾ ਇਹਨਾਂ ਦੇ ਮਹੱਲੇ 'ਚ ਪਾਈ ਸਵੇਰ ਦੇ ਟਾਈਮ ਦਹੀਂ ਕੋਈ ਲਾਂਦਾ ਵਾ, ਨਾ ਇਹਨਾਂ ਦੇ ਸ਼ਾਮ ਨਾ ਰੋਜ਼ਿਆਂ ਦਾ ਪਤਾ ਹੀ ਕੋਈ ਨਹੀਂ। ਉੱਥੇ ਕੋਈ ਚੱਕਰ ਹੀ ਨਹੀਂ। ਸਾਡੇ ਹੀ ਤੇ ਸਾਰੇ ਪਤਾ ਵਾ, ਤੁਹਾਨੂੰ ਪਤਾ ਫੈਮਿਲੀ ਸਾਰੀ ਨੇ ਰੋਜ਼ੇ ਰੱਖਣੇ, ਸਾਰੀ ਫੈਮਿਲੀ ਜਿਹੜੀ ਆ ਇੱਕ ਦਸਤਰਖਾਨ ਲੱਗਦਾ ਵਾ, ਉਹਦੇ ਤੇ ਸਾਰੇ ਬਹਿ ਕੇ ਦਸਤਰਖਾਨ 'ਚ ਕੱਲ ਦੀ 80 ਤੇ 90 ਡਿਸ਼ਾਂ ਸੀ। ਬੰਦੇ ਰੋਜ਼ੇ ਇਹਨਾਂ ਦੇ ਮਹੱਲੇ ਫੇਰ ਵੀ ਕਿਤੇ ਰੱਖ ਲੈਂਦੇ, ਇਹਨਾਂ ਦੇ ਮਹੱਲੇ ਦੀਆਂ ਔਰਤਾਂ ਰੋਜ਼ਾ ਰੱਖ ਹੀ ਨਹੀਂ ਸਕਦੀਆਂ। ਕਿਉਂ ਨਹੀਂ ਰੱਖ? ਕੋਈ ਸਾਰੀ ਦਿਹਾੜੀ ਦੀ ਬੇਪਰਦਗੀ ਹੁੰਦੀ। ਰਾਤੀ 12 ਵਜੇ ਉੱਠ ਕੇ ਇਹਨੇ ਰੋਜ਼ਾ ਰੱਖ ਲਿਆ। ਕਿਉਂ? ਉਹ ਗਿੱਦੜ ਨੇ ਕਿਤੇ ਇੰਨੇ ਖੁੱਲੇ ਇਲਾਕੇ 'ਚ ਰਹਿੰਦਾ ਵਾ, ਗਿੱਦੜ ਨੇ ਕੀਤਾ ਕੂ, ਇਹਨੇ ਸਮਝਿਆ ਬਾਬਾ ਜੀ ਮੌਲਵੀ ਉੱਠ ਗਿਆ। ਇਹਨੇ ਕਿਹਾ ਘੁੱਗੂ ਵੱਜ ਗਿਆ। ਨਹੀਂ ਮੈਨੂੰ ਨਾ ਇਹ ਆਦਤ ਹੈਗੀ ਉਸਤਾਦ ਜੀ, ਸ਼ੁਰੂ ਤੋਂ ਹੀ ਮੈਂ ਰੋਜ਼ਾ ਨਹੀਂ ਕੋਈ ਵੀ ਛੱਡਦਾ। ਅੱਲਾ ਕਰੇ ਤੂੰ ਨਾ ਛੱਡੇ ਰੋਜ਼ਾ। ਫੈਮਿਲੀ ਵੀ ਸਾਰੀ ਜਿਹੜੀ ਨਾ, ਇਹ ਰੋਜ਼ਾ ਵੀ ਨਹੀਂ ਛੱਡਦਾ ਤੇ ਬਾਲ ਵੀ ਨਹੀਂ ਛੱਡਦਾ, ਜਿਹੜੀ ਬਾਹਰੋਂ 150 ਵੀ ਨਹੀਂ ਚੜਦਾ। ਨਹੀਂ ਰਾਸ਼ਨ ਦਾ ਵੀ ਮੈਂ ਹੁਣ ਇੰਤਜ਼ਾਮ ਕਰ ਰਿਹਾ ਵਾਂ, ਤੈਨੂੰ ਚਾਹੀਦਾ ਹੋਇਆ ਤੇ ਮੇਰੇ ਕੋਲ ਲੈ ਲਵੀਂ ਆ ਕੇ। ਕਿਹਦਾ ਰਾਸ਼ਨ ਤਕਸੀਮ ਕਰਨਾ। ਰਾਸ਼ਨ ਲਤੀਫ ਨਹੀਂ ਮੈਂ ਰਾਸ਼ਨ ਤਕਸੀਮ ਕਰਨਾ ਵਾ ਸਾਰਿਆਂ ਨੂੰ। ਮੈਂ ਉਸਤਾਦ ਜੀ ਜਿਹੜਾ ਤੁਸੀਂ ਕਹਿਣ ਦੇ ਸੀ ਨਾ, ਉਹ ਮੈਂ ਕੰਮ ਸਿਰ ਲੈ ਲਿਆ ਵਾ, ਹੁਣ ਮੈਂ ਉਹਦਾ ਨਾ ਪੂਰਾ ਇਨਸ਼ਾਅੱਲਾ ਇਹਦੇ ਤਾਇਆ ਜੀ ਵੀ ਵੰਡਦੇ ਰਹੇ ਨੇ, ਉਹਨਾਂ ਦਾ ਨਾਂ ਹੀ ਸੀ ਰਾਕੇਸ਼ ਰਾਸ਼ਨ। ਰਾਕੇਸ਼ ਰਾਸ਼ਨ ਇਹਨਾਂ ਦੇ ਤਾਇਆ ਜੀ ਦਾ ਨਾਂ ਸੀ। ਨਾ ਉਸਤਾਦ ਜੀ ਕਰਿਆ ਕਰੋ, ਤੁਹਾਨੂੰ ਨਹੀਂ ਪਤਾ ਨਾ, ਸਾਡੇ ਕੋਲ ਅਲਹਮਦੁਲਿਲਾ ਸ਼ੁਕਰ ਅੱਲਾਹ ਪਾਕ ਦਾ, ਜੋ ਵੀ ਅੱਲਾਹ ਦਾ ਦਿੱਤਾ ਸੀ ਅੱਲਾਹ ਦੀ ਰਾਹ ਤੇ ਖੱਡੀ ਦਾ ਭਾਈ। ਤੂੰ ਆਪਣਾ ਜਿਹੜੇ ਨਾਨਾ ਦੇ ਤੂੰ ਟੋਟੇ ਲੈ ਕੇ ਆਂਦਾ ਨਾ ਕੰਡੇ, ਉਹ ਉੱਥੇ ਰੁਮਾਲ ਬੰਨ ਕੇ ਰੱਖਿਆ ਵਾ ਰਾਸ਼ਨ ਵੰਡਣਾ ਤੂੰ। ਯਾਰ ਅੱਲਾ ਪਾਕ ਤੌਫੀਕ ਦੇਵੇ ਫਰੀਦ। ਆਮੀਨ। ਅੱਲਾਹ ਪਾਕ ਸਾਰਿਆਂ ਨੂੰ ਤੌਫੀਕ ਦੇਵੇ ਰੋਜ਼ੇ ਰੱਖਣ ਦੀ। ਔਰ ਅੱਛਾ, ਥੋੜਾ ਜਿਹਾ ਨੀਅਤ ਦਾ ਵੀ ਸਿਲਸਿਲਾ ਹੁੰਦਾ ਵਾ, ਠੀਕ ਹੈ ਨਾ, ਤੇ ਰੋਜ਼ਾ ਵੀ ਰੱਖ ਲੈਣਾ ਸਾਰੀ ਦਿਹਾੜੀ, ਤੇ ਬਾਅਦ ਚ ਕਈ ਬੰਦੇ ਏਦਾਂ ਲੱਗਦਾ ਰਾਤ ਨੂੰ ਕਿਸੇ ਦੀ ਭੁੱਖ ਹੀ ਘਟੀ ਹੈ, ਨਾ ਨਮਾਜ਼ ਪੜ੍ਹਨੀ, ਨਾ ਕੋਈ ਕੰਮ ਥੋੜਾ ਜਿਹਾ ਚੇਂਜ ਕਰਨਾ। ਹੁਣ ਉਸਤਾਦ ਜਵੇਦ ਨਾ ਰੋਜ਼ਾ ਵੀ ਰੱਖਿਆ ਹੁੰਦਾ, ਗੇੜੇ ਵੀ ਨਹੀਂ ਹਟਦਾ। ਆਹੋ ਸਹੀ ਹੈ। ਦੇਖ ਨਾ, ਇਹਦਾ ਕੀ ਫਾਇਦਾ ਇਹੋ ਜਿਹੇ ਰੋਜ਼ੇ ਦਾ? ਰੋਜ਼ਾ ਰੱਖ ਕੇ ਵੀ ਕਹਿ ਦਿੰਦਾ ਮੇਰੀ ਫਿੱਕੀ ਚਾਹ ਦੇ ਦਿਓ। ਆਹ ਦੱਸ, ਉਹ ਕਿਉਂ ਕਹਿੰਦਾ ਜੀ ਮੇਰਾ ਰੋਜ਼ਾ ਵਾ, ਮੈਂ ਚੀਨੀ ਵੱਲੋਂ ਰੋਜ਼ਾ ਰੱਖਿਆ। ਸਾਜੀ ਰੋਜ਼ਾ ਰੱਖ ਕੇ ਤੇ ਮੇਰੇ ਖਿਆਲ ਨਾਲ ਫਿਰ ਕਿੰਨਾ ਕੁ ਫਾਇਦਾ ਰੋਜ਼ਾ ਰੱਖ ਕੇ? ਕੀ ਮਤਲਬ ਰੋਜ਼ੇ ਤੋਂ ਬਗੈਰ ਬੋਲ ਲਈਦਾ ਵਾ? ਨਹੀਂ ਰੋਜ਼ੇ ਦੀ ਇੱਕ ਸਪੈਸ਼ਲਿਟੀ ਤੇ ਨਾ ਕਿ ਇਹਦੇ ਚ ਰੁਕ ਜਾਓ, ਰੋਜ਼ਾ ਰੁਕਣਾ ਨਹੀਂ। ਇਹ ਕਿਹਨੇ ਕਿਹਾ ਕਿ ਰੋਜ਼ਿਆਂ ਚ ਨਾ ਬੋਲੋ, ਝੂਠ ਵੈਸੇ ਬੋਲ ਲਓ। ਨਹੀਂ ਵੈਸੇ ਜਿਹੜਾ ਰੁਕ ਜਾਓ ਕਿਹਨੇ ਕਿਹਾ? ਸਾਜੀ ਰਮਜ਼ਾਨ ਦੀ ਫਜ਼ੀਲਤ ਤੇ ਓਏ ਰਮਜ਼ਾਨ ਦੀ ਫਜ਼ੀਲਤ ਨਾਲ ਝੂਠ ਬੋਲਣ ਦਾ ਕੀ ਤਲਕ?
ਝੂਠ ਤੇ 12 ਮਹੀਨੇ ਮਨਾ ਵਾ, ਝੂਠ ਤੇ ਹੈ ਹੀ ਮਨਾ, ਇਹਦਾ ਰਮਜ਼ਾਨ ਨਾਲ ਕੀ ਤਲਕ? ਨਹੀਂ ਉਹ ਇੱਕ ਭਾਵੇਂ ਨਾ ਰੋਜ਼ਾ ਰੱਖਿਆ ਓ ਯਾਰ ਨਹੀਂ ਨਾ, ਇਹ ਤੁਹਾਡੀ ਸੋਚ ਹੈ ਨਾ। ਅੱਲਾ ਨਾਲ ਕਨੈਕਟ ਹੋਏ ਓ ਯਾਰ ਨਹੀਂ ਯਾਰ, ਜੀ ਨਮਾਜ਼ਾਂ ਪੜ੍ਹਦੇ ਓਏ ਅੱਲਾ ਨਾਲ ਆਮ ਦਿਨਾਂ 'ਚ ਕੌਣ ਪੜ੍ਹਦਾ ਨਮਾਜ਼ਾਂ ਦੱਸੋ? ਰੋਜ਼ਿਆਂ 'ਚ ਸਾਰੇ ਹੀ ਪੜ੍ਹਦੇ ਅਸੀਂ। ਰੋਜ਼ਿਆਂ 'ਚ ਦੇਖੋ ਮਸਜਿਦਾਂ ਪੜ੍ਹਦੇ। ਅੱਛਾ ਨਹੀਂ ਨਾ ਪੜ੍ਹਦੇ, ਹਾਂਜੀ। ਪੜ੍ਹਨੀਆਂ ਚਾਹੀਦੀਆਂ। ਹਾਂਜੀ ਪੜ੍ਹਨੀਆਂ। ਬਸ ਗੱਲ ਹੋ ਗਈ। ਹਾਂਜੀ ਬਸ। ਰੋਜ਼ਿਆਂ ਦਾ ਕੀ ਤਲਕ ਆ? ਠੀਕ ਹੋ ਗਿਆ। ਰੋਜ਼ਿਆਂ ਦੇ ਵਿੱਚ ਸਵਾਬ ਜ਼ਿਆਦਾ ਮਿਲਦਾ ਵਾ, ਪੁੰਨ ਜ਼ਿਆਦਾ ਮਿਲਦਾ ਵਾ। ਅਗਰ ਇੱਕ ਨਮਾਜ਼ ਦਾ ਮਤਲਬ 1% ਮਿਲਦਾ ਨਾ, ਤਾਂ ਰੋਜ਼ਿਆਂ 'ਚ 70% ਮਿਲਦਾ। ਲੇਕਿਨ ਨਮਾਜ਼ ਪਹਿਲੇ ਵੀ ਫਰਜ਼ ਆ। ਹੁਣ ਇਹਨੇ ਸਾਰਾ ਸਾਲ ਨਾ ਪੜੋ ਤੇ ਰੋਜ਼ੇ ਨੇ ਪੜ੍ਹਨੀਆਂ ਸ਼ੁਰੂ ਕਰ ਦੋ। ਰੋਜ਼ਿਆਂ 'ਚ ਵੀ ਪਹਿਲੇ 4 5 6 ਰੋਜ਼ੇ ਮਸਜਿਦਾਂ 5ਵੇਂ 6ਵੇਂ ਰੋਜ਼ੇ ਤੋਂ ਬਾਅਦ ਘਟਣੀਆਂ ਸ਼ੁਰੂ ਹੋ ਜਾਂਦੀਆਂ ਵਾ। ਕਰ ਲੋ ਗੱਲ, ਕਰ ਲੋ। ਵਾਕਈ ਆਵਾਜ਼ ਬਾਜੀ ਉਹਨਾਂ ਦੀ। ਉਹ ਨਹੀਂ, ਮੈਂ ਤਾਂ ਜੀ ਜੀ, ਬੱਚਾ ਰਾਜੇ ਨਹੀਂ ਕਿਹੜੇ ਜੀ। ਐਡੀ ਆਸ਼ਾ ਭੋਸਲੇ ਵਰਗੀ ਆਵਾਜ਼ ਕਿਸੇ ਬੱਚੇ ਦੀ ਨਹੀਂ ਫੈਸਲਾ ਬਾਜੀ। ਭਤੀਜਾ ਸੀ ਮੇਰਾ। ਭਤੀਜਾ ਸੀ, ਭੈਣ ਕਹਿ ਦੇ, ਕਹਿ ਭੈਣ ਸੀ, ਕਹਿ ਕਹਿ ਰੋਜ਼ੇ ਚ ਕਹਿ ਭੈਣ, ਰੋਜ਼ਾ ਰੱਖਿਆ, ਕਹਿ ਹੁਣ ਭੈਣ। ਰੋਜ਼ੇ ਚ ਕਹਿ, ਝੂਠ ਬੋਲ। ਅੱਛਾ, ਮੈਂ ਜਦੋਂ ਭਤੀਜਾ ਸੀ। ਤੂੰ ਰੋਜ਼ਾ ਤੇ ਰੋਜ਼ਾ ਵਾ ਨਾ, ਰੋਜ਼ੇ ਚ ਕਹਿ ਕੇ ਤੂੰ ਕਹਿ ਜੀ ਮੇਰੀ ਭੈਣ ਸੀ ਜਿਹਦਾ ਫੋਨ ਆਇਆ, ਮੈਂ ਇਹਨੂੰ ਦਿਲੋਂ ਭੈਣ ਕਹਿਣਾ। ਭਤੀਜੇ ਦੇ ਨਾਲ SEMME ਅੱਗੇ ਦੇ ਕਿਹੜਾ ਭਤੀਜਾ ਜਿਹਦੇ ਨਾਂ ਦੇ ਨਾਲ ਦਿਲ ਬਣਾ ਕੇ ਤੀਰ ਵੱਜਾ ਹੁੰਦਾ ਵਿੱਚ? ਉਹ ਮੈਂ ਸੇਫ ਪੜਿਆ। ਬਸ ਕਰਦੇ ਯਾਰ। ਤਾਂ ਜੀ ਮੈਂ ਕਹਿਣ ਡਿਆ ਵਾਂ ਰੋਜ਼ੇ ਹੈਗੇ ਨੇ ਨਾ, ਇਹਨੂੰ ਸਿਰਫ ਇੰਨਾ ਕਹਿ ਦੇਵੋ ਕਿ ਵੀ ਮੇਰੀ ਵਾਈਫ ਨੂੰ ਕੱਢ ਕੇ ਬਾਕੀ ਸਾਰੀ ਔਰਤਾਂ ਮੇਰੀਆਂ ਭੈਣਾਂ ਵੇ, ਇਹ ਇੰਨਾ ਕਹਿ ਦੇਵੇ। ਨਹੀਂ ਇੰਜ ਨਹੀਂ ਹੁੰਦਾ। ਇੰਜ ਕਿਉਂ ਨਹੀਂ ਹੁੰਦਾ ਉਸਤਾਦ ਜੀ? ਇੰਜ ਕਿਉਂ ਨਹੀਂ ਇੰਜ ਹੁੰਦਾ? ਨਹੀਂ ਹੁੰਦਾ। ਹੁੰਦਾ ਮੈਂ ਹੁਣ ਸਨੀ ਲਿਓਨ, ਅੰਜਲੀਨਾ ਜੋਲੀ ਨੂੰ ਵੀ ਭੈਣਾ ਮੰਨਣਾ ਯਾਰ, ਕੈਸਾ ਬੇਵਕੂਫ ਬੰਦਾ ਯਾਰ ਤੂੰ। ਨਹੀਂ ਨਹੀਂ ਇੱਧਰ ਤੇਰੀ ਅਪਰੋਚ ਉੱਥੇ ਤੱਕ ਹੈ ਵਾ। ਹੈ ਤੂੰ ਚੁੰਗੀ ਟੱਪੇ ਨਾ 7 ਵਾਰੀ ਤੇਰੀ ਤਲਾਜੀ ਹੁੰਦੀ ਹੈ। ਦੱਸ ਤੁਹਾਡੀ ਇਸ ਗੱਲ ਦਾ ਮੈਨੂੰ ਮਜ਼ਾ ਆਇਆ। ਫਿਰ ਮੈਨੂੰ ਨਹੀਂ ਮਜ਼ਾ ਆਇਆ ਮੁੰਡਾ। ਬਾਕੀ ਨਹੀਂ, ਰਮਜ਼ਾਨ ਵਾ, ਅਸੀਂ ਦਿਲੋਂ ਸਾਫ਼ ਆ ਉਸਤਾਦ ਜੀ। ਵੇਖੋ ਇੰਨਾ ਮਜ਼ਾ ਆਣ ਡਿਆ ਮਾਸ਼ਾਅੱਲਾ, ਪਤਾ ਵੀ ਨਹੀਂ ਲੱਗਾ 28 ਰੋਜ਼ੇ ਰਹਿ ਵੀ ਗਏ ਉਸਤਾਦ ਜੀ। ਸਾਈ ਵੇਖ ਲਓ। ਹਨਾ? ਨਾਲੇ ਇੱਕ ਗੱਲ ਹੋਰ ਉਸਤਾਦ ਜੀ, ਇਦਾਂ ਹੀ ਜੇ ਆਸਤਾ ਆਸਤਾ ਮਤਲਬ ਕਿ ਅਸੀਂ ਟੁਰੇ ਰਹੇ ਤੇ ਉਸਤਾਦ ਜੀ ਬਾਅਦ ਵਿੱਚ ਰਹਿ ਜਾਣੇ 27 26 ਰਹਿ ਜਾਣੇ। ਆਏ ਹਾਏ ਹਾਏ, ਯਾਰ ਕੈਸੀ ਇਹਦਾ ਇਸਤਕਬਾਲ ਅੱਛਾ ਕਰਨਾ ਚਾਹੀਦਾ ਉਸਤਾਦ ਜੀ। ਫਿਰ ਕੀ ਫਾਇਦਾ ਯਾਰ ਇਹੋ ਜਿਹੇ ਰੋਜ਼ੇ ਰੱਖਣ ਦਾ, ਜੇ ਤੁਸੀਂ ਆਵਾਜ਼ਾਰੀ ਦੇ ਨਾਲ ਲੰਘਾਉਣੇ ਤੇ ਇਹ ਕਹਿ ਕੇ ਲੋ ਜੀ ਯਾਰ 26 ਰਹਿ ਗਏ ਜੀ। ਆਪ ਤੁਸੀਂ ਸਮੋਸੇ ਜਿਹੜੇ ਨਾ 4-4 ਸਮੋਸੇ ਪਕੌੜੇ, ਪਤਾ ਕਿ ਜਿਹੜੀ ਪਲੇਟ ਕੱਲ ਭਰੀ ਸੀ, ਅੱਲਾਮਾ ਤੁਹਾਡੇ ਤੇ ਰੋਜ਼ੇ ਫਰਜ਼ ਆ, ਸਮੋਸੇ ਪਕੌੜੇ ਨਹੀਂ ਫਰਜ਼। ਜਿੱਦਾਂ ਤੁਸੀਂ ਖਾਂਦੇ ਹੋ ਨਾ, ਤੋਬਾ। ਯਾਰ ਅੱਲਾ ਪਾਕ ਨੇ ਦਿੱਤਾ ਵਾ, ਉਹ ਖਾ ਰਹੇ, ਠੀਕ ਹੈ, ਇੱਥੇ ਕਿਹੜੀ ਗੱਲ? ਉਹ ਤੇਰੇ ਤੋਬਾ। ਤੇਰਾ ਦਿਨੇ ਤੇ ਨਹੀਂ ਨਾ ਖਾ ਰਹੇ। ਨਹੀਂ ਨਹੀਂ, ਮੈਂ ਕਿਹੜੇ ਟਾਈਮ ਉਸਤਾਦ ਜੀ ਤੇ ਅੱਲਾ ਮਾਫੀ, ਰੋਜ਼ਾ ਜਿਹੜਾ ਇਦਾਂ ਖੋਲਦੇ ਨੇ ਜਿਵੇਂ ਨੱਕਾ ਖੋਲ ਦਈਦਾ ਵਾ, ਤੋਬਾ। ਤੇ ਆਪ ਕਿਹੜਾ ਇਹ ਘੱਟ ਕਰਦਾ ਫਰੀਦ? ਹਲੇ 2 ਘੰਟੇ ਪਏ ਹੁੰਦੇ ਰੋਜ਼ਾ ਖੁੱਲਣ 'ਚ। ਇੱਧਰ ਪਕੌੜੇ ਤੁੰਨਣ ਦਿਆ ਹੁੰਦਾ, ਪਿੱਛੇ ਸਮੋਸਾ ਹੈ, ਤੇ ਜਦੋਂ ਅੱਧਾ ਘੰਟਾ ਰਹਿ ਜਾਂਦਾ ਪਿੱਛੇ ਜਾ ਕੇ ਇੱਕ ਸਮੋਸਾ ਖਾ ਕੇ ਫੇਰ ਆਜੂ। ਆਹੋ ਇਦਾਂ ਹੀ ਕਰਦਾ। ਸ਼ਕਲ ਏਦਾਂ ਦੀ ਬਣਾਈ ਹੁੰਦੀ ਆ ਆਪ ਕਿ ਅੱਲਾ ਮਾਫੀ, ਜਿਵੇਂ ਸਭ ਤੋਂ ਕਿਤੇ ਟਪਹਿਰਾ ਹੀ ਰੱਖਿਆ ਇਹਨੇ। ਯਾਰ ਵੇ ਇਹਨਾਂ ਦੀ ਘੜੀਆਂ ਖਰਾਬ। ਛਾਪਰ, ਗੰਦੇ ਛਾਪਰ ਚ ਝੂਰ ਭੂਰ ਕੇ ਇੱਕ ਰਸਾਂ ਦਾ ਪਾ ਕੇ ਤੇ ਰੱਖਿਆ ਹੁੰਦਾ। ਉਹ ਥੋੜਾ ਜਿਹਾ ਪਿੱਛੇ ਰੋਜ਼ੇ ਤੋਂ ਪਹਿਲਾਂ ਦੀ ਗੱਲ ਵਾ ਉਸਤਾਦ ਜੀ। ਅੱਛਾ ਤੂੰ ਦੇਖੀ ਹਰ 15-20 ਮਿੰਟ ਬਾਅਦ ਪਰੇ ਨੂੰ ਹੋਏਗਾ ਜਾਂਦਾ ਵਾ। ਸਹੀ ਤੇ ਤੂੰ ਉਧਰ ਨੂੰ ਨਾ ਕਿਸੇ ਨੂੰ ਖਿਲਾਰ ਦੇਣਾ, ਵੇਖੀ ਫੱਕਾ ਕਿੱਡਾ ਬੁਰਾ ਮਾਰਦਾ ਵਾ ਸੇਵੀਆਂ ਟਾਈਪ ਅੱਜ ਜਿੱਦਣ ਰੌਲਾ ਪਿਆ ਸੀ ਨਾ, ਔਰ ਇੰਨੇ ਚ ਕਰਦੇ। ਕੱਲ ਆਇਆ ਤੇ ਇੱਥੇ ਕਰਕੇ ਨਾ ਉਹ ਝੂਰ ਭੂਰ ਜਿਹਾ ਲੱਗਾ। ਮੈਂ ਕਿਹਾ ਕੀ ਕਹਿੰਦਾ, ਸ਼ਹਿਰੀ ਵੇਲੇ ਦਾ ਲੱਗਾ ਗੰਦਾ। ਯਾਰ ਵੇ ਉਸਤਾਦ ਜੀ ਕਹੀ ਜਾਂਦੇ, ਮੈਂ ਤੇ ਉਹ ਜਿੱਦਣ ਰੋਜ਼ਾ ਚੰਨ ਦਾ ਨਹੀਂ ਸੀ ਰੌਲਾ ਪਿਆ ਵੀ ਚੰਨ ਜਿਹੜਾ ਨਜ਼ਰ ਆਉਣਾ ਜਾਂ ਨਹੀਂ, ਇਹ ਉਦਣ ਦੀ ਗੱਲ ਆ। ਅੱਲਾ ਮਾਫੀ, ਤੇ ਚੰਨ ਦੀ ਨਹੀਂ ਸਮਝ ਆਈ। ਉਹ ਤੇ ਜਿੱਦਾਂ ਸਾਰੀ ਦਿਹਾੜੀ ਮੈਂ ਇੱਥੇ ਰਿਹਾ, ਇਹਨਾਂ ਦੇ ਅੱਗੇ ਫਿਰਦਾ, ਫਿਰ ਐਸਾ ਬਗੈਰ ਤਾਂ ਕਹਿੰਦਾ ਚੰਨ ਨਹੀਂ ਨਜ਼ਰ ਆਇਆ। ਜਾ ਉਸਤਾਦ ਜੀ ਜਿੱਦਾਂ ਉਹ ਚੰਨ ਵੇਖਣ ਦੇ ਸੀ, ਉਹਨਾਂ ਨੇ ਇਸ ਹਿਸਾਬ ਨਾਲ ਤੇ ਸੂਰਜ ਵੀ ਵੇਖ ਲੈਣਾ ਸੀ ਉਸ ਉਹ ਚੰਨ ਹੀ ਏਡੇ ਗੌਰ ਨਾਲ ਵੇਖਣ ਦੇ ਸੀ, ਉਹ ਪਤਾ ਹੀ ਨਹੀਂ ਸੀ ਲੱਗਣਾ ਵੀ ਕਿਹੜੇ ਟਾਈਮ। ਅੱਛਾ ਕਹਿੰਦੇ ਨਾ ਇਹ ਅੱਜ ਨਹੀਂ ਚੰਨ ਨਜ਼ਰ ਆਇਆ, ਅੱਜ ਚੰਨ ਹੀ ਨਿਕਲਿਆ, ਅੱਜ ਚੰਨ। ਇਹ ਨਹੀਂ ਗੱਲ ਹੁੰਦੀ। ਗੱਲ ਹੁੰਦੀ ਕਿ ਸਾਨੂੰ ਨਹੀਂ ਲੱਭਾ ਚੰਦ, ਆਪਣੇ ਟਾਈਮ ਤੇ ਹੁੰਦਾ ਉੱਤੇ। ਤੇ ਬਜਾਏ ਇਹਦੇ ਇਹ ਕਹਿੰਦੇ ਕਿ ਸਾਨੂੰ ਨਹੀਂ ਲੱਭਾ, ਕਿਤੇ ਨਿਕਲਿਆ ਨਹੀਂ। ਯਾਨੀ ਅਸੀਂ ਠੀਕ ਆ। ਫੇਸਬੁੱਕ ਤੇ ਇੱਕ ਪੋਸਟ ਪੜੀ ਤੇ ਉਹਨੇ ਨਾ ਉਹ ਦੂਰਬੀਨ ਨਾਲ ਵੇਖ ਰਹੇ ਚੰਨ, ਥੱਲੇ ਉਹਨੇ ਲਿਖਿਆ ਹੋਇਆ, ਇਹ ਚੰਨ ਵੇਖਣਾ ਕਿ ਉਡਾਉਣ ਲੱਗੇ। ਐਡੀ ਵੱਡੀ ਦੂਰਬੀਨ ਲੈਣ ਦੀ ਕਿ ਇੱਥੇ ਚਾਨਾ ਤੇ ਦੂਰਬੀਨ ਇੱਥੇ ਤੱਕ ਗਈ, ਉਹ ਕਿਤੇ ਨਜ਼ਰ ਆਉਣੀ। ਥੋੜੀ ਪਿੱਛੇ ਕਰੇ ਖਤਰ ਉਹਨੂੰ ਕ੍ਰਾਸ ਕਰਕੇ ਅੱਗੇ ਨਿਕਲ ਗਈ। ਉਹ ਕਿਤੇ ਪਲੋਟੋ ਵਿਖਾਉਣ ਦੇ। 11 ਵੱਜ ਗਏ, ਫਰੀਦ ਕਮੇਟੀ ਦਾ ਬੰਦਾ ਸੀ, ਦੱਸ ਹੀ ਨਹੀਂ ਰਿਹਾ ਚੰਨ ਦਾ। ਕਿੰਨੇ ਕਿਹਾ, ਕਹਿੰਦਾ 14 ਅਗਸਤ ਤੇ ਨੇ ਏਡਾ ਲੰਮਾ ਡੰਡੇ ਤੇ ਪਾਕਿਸਤਾਨ ਦਾ ਝੰਡਾ ਲਾਇਆ, ਝੰਡਾ ਵਤਨ ਤੋਂ ਬਾਹਰ ਨਿਕਲ ਗਿਆ। ਹੋਰ ਹੀ ਮੁਲਕ ਚ ਲੈ ਆ ਰਿਹਾ ਜਾ ਕੇ।
ਤੇ ਆਪਣੀ ਨੂੰ 14 ਅਗਸਤ ਤੇ ਲਾਇਆ ਯਾਰ ਦੱਸ। ਸਾਰੇ ਮੁਲਕਾਂ ਨੇ ਚੰਦ ਦੇਖ ਲਿਆ ਤੇ ਫਰੀਦ ਕਹਿ ਰਿਹਾ ਚੰਦ ਨਜ਼ਰ ਹੀ ਨਹੀਂ ਆਇਆ, ਇਹਨੇ ਅੱਗੋਂ ਢੱਕਣ ਜਿਹਾ ਲਾਇਆ ਹੀ ਨਹੀਂ। ਓਏ ਆਹੋ ਟੱਕਰ ਲਾਇਆ। ਉਹ ਕੈਮਰੇ ਤੇ ਟੱਕਾ। ਲੈਂਸ ਆਹੋ ਸਹੀ ਗੱਲ ਆ। ਅੱਛਾ ਤੂੰ ਦੇਖੀਏ ਜਿੰਨੇ ਚੰਨ ਵੇਖਣੇ ਨੇ ਸਾਰਿਆਂ ਨੂੰ ਮੋਟੀਆਂ ਮੋਟੀਆਂ ਐਨਕਾਂ ਲੱਗੀਆਂ ਸਹੀ ਹੈ, ਕੋਈ ਨਿਗਾਹ ਤੇਜ਼ ਵਾਲਾ ਬੰਦਾ। ਅੱਛਾ ਉਸਤਾਦ ਜੀ, ਚੰਨ ਇੰਜ ਵੇਖਣ ਦੇ ਜਿੱਦਾਂ ਪਤਾ ਲੱਗੇ ਇਦਾਂ ਲੱਗਦਾ ਸੀ ਜਿਵੇਂ ਇਹਨਾਂ ਨੇ ਦੌੜਦਾ ਚੰਨ ਵੇਖ ਲਿਆ ਕਿਤੇ। ਚੰਨ ਇਹਨਾਂ ਦੇ ਕੋਲੋਂ ਨਿਕਲ ਚੱਲਿਆ, ਇਹਨੇ ਕਿਹਾ ਉਹ ਫੜ ਲਓ ਵੇਖ ਲਿਆ ਜੀ। ਫਰੀਦ ਤੇ ਬਾਸ ਲੱਗ ਗਿਆ ਚੰਨ ਵਾਲੀ। ਅੱਛਾ ਯਾਰ ਇਹਦੀ ਕੋਈ ਸਾਇੰਸ ਟੈਕਨੋਲੋਜੀ ਨਹੀਂ ਹੋ ਸਕਦੀ ਕੋਈ ਬਹੁਤ ਜ਼ਿਆਦਾ ਕੋਈ ਦੂਰਬੀਨ ਜਾਂ ਕੋਈ ਐਸੀ ਚੀਜ਼ ਜਿਹੜੀ ਕਲੀਅਰ ਦਿਖਾ ਦੇਵੇ ਕਿ ਭਾਈ ਹਾਂਜੀ ਹੋ ਐਸੀ ਟੈਕਨੋਲੋਜੀ ਸਕਦਾ। ਹੋ ਜਿੰਨੇ ਸਕਦੀ। ਲੋਕ ਹੁਣ ਚੰਨ ਤੇ ਚਲੇ ਗਏ ਨੇ ਉੱਥੇ ਵੱਡੇ ਵੱਡੇ ਸਾਊਂਡ ਲਾ ਕੇ ਬਹਿ ਜਾਣ। ਨਹੀਂ ਮੈਂ ਲਾਈਕ ਕਹਿ ਰਿਹਾ ਕਿ ਟੈਕਨੋਲੋਜੀ ਚੇਂਜ ਹੋ ਜੇ ਕਿ ਵੀ ਜਿਸ ਤਰ੍ਹਾਂ ਹੁਣ ਤੇ ਵੇਖ ਨਾ ਆ S23 ਅਲਟਰਾ ਜਿਹੜਾ Samsung ਦਾ ਉਹ ਕਿੱਥੇ ਚਲਾ ਜਾਂਦਾ ਉਹਦਾ ਜ਼ੂਮ। ਹਾਂਜੀ ਉਸਤਾਦ ਜੀ, ਇਸੇ ਤਰ੍ਹਾਂ ਹੈ ਸਾਰਾ ਕੁਛ ਹੀ ਆ। ਉਹ ਫਿਰ ਸਾਡੀਆਂ ਤਨਖਾਹਾਂ ਕਿੱਥੇ ਜਾਣੀਆਂ? ਨਹੀਂ ਉਹਨਾਂ ਨੇ ਕੋਈ ਡਿਵਾਈਸ ਡਿਵਾਈਸ ਦਾ ਲੇਕਿਨ ਅੱਗੋਂ ਉਹਨਾਂ ਦੀ ਟੈਕਨੀਕਲ ਚੇਂਜ ਕਰ ਦੇਣਾ ਸਾਰਾ ਫਰੀਦ ਨੂੰ ਕੁਝ। ਰੱਖ ਲਿਆ ਉਹਨਾਂ ਨੇ, ਕਮੇਟੀ ਦਾ ਮੈਂਬਰ ਚੰਦ ਵੇਖਦਾ ਹੁੰਦਾ ਸੀ ਤੇ 2-3 ਦਿਨ ਨੀਂਦ ਲੇਟ ਕਰਾਤੀ, ਕਹਿੰਦਾ ਮੈਂ ਬੰਦਾ ਭੇਜਿਆ ਵੇਖ। ਲੈ ਅੱਗੋਂ ਬੰਦੇ ਰੱਖੇ ਨੇ। ਨਹੀਂ ਉਹ ਮੈਂਬਰ ਰੱਖ ਲਿਆ ਨਾ ਤੇ ਕਹਿੰਦਾ ਅੱਜ ਨਹੀਂ ਰੋਜ਼ਾ ਯਾਨੀ ਕਿ ਹੈਗਾ, ਕੱਲ ਹੋਣਾ। ਉਹ ਕਹਿੰਦੇ ਯਾਰ ਤੂੰ ਵੇਖਦੇ ਸੀ, ਕਹਿੰਦਾ ਨਹੀਂ ਮੈਂ ਰਾਸ਼ਨ ਨਹੀਂ ਲਿਸਟ ਆਇਆ, ਮੈਂ ਰਾਸ਼ਨ ਸਟਾਵਾਂਗਾ ਤੇ ਅਗਲੇ ਦਿਨ ਰੋਜ਼ਾ ਕਰਾਉਂਗਾ। ਬਸ ਓਕੇ। ਇਹਨੇ ਵੀ ਚੰਨ ਵੇਖਣ ਲਈ ਉਹਨਾਂ ਨੇ ਰੱਖ ਲਿਆ ਕਮੇਟੀ ਚ, ਤੇ ਚੰਨ ਵੇਖਣ ਉੱਤੇ ਨਹੀਂ ਜਾਣ, ਕਹਿੰਦਾ ਯਾਰ ਉੱਤੇ ਠੰਡ ਲੱਗਦੀ ਸਾਰੀ ਰਾਤ। ਬਸ ਓਕੇ, ਬਰਾਬਰ ਹੋ ਗਿਆ ਸਾਹਿਬ, ਠੀਕ ਹੈ ਬਸ ਸਾਹਿਬ ਬਰਾਬਰ ਹੋ ਗਿਆ। ਯਾਰ ਮੈਂ ਹੈਰਾਨ ਹਾਂ ਉਸਤਾਦ ਜੀ। ਇਹੋ ਹਿਸਾਬ ਪਿਆ ਚੱਲਦਾ ਨਾ ਪਿਛਲੇ ਉਹਨੇ ਦੱਸਿਆ ਪਠਾਨ ਨੂੰ ਕਿਹਾ ਕਿੰਨੇ ਦੀ ਚੀਜ਼ ਹੈ, ਉਹ ਕਹਿੰਦਾ 20,000 ਦੀ। ਕਹਿੰਦਾ 300 ਲੈਣਾ ਸਭ ਬਰਾਬਰ। ਮੈਂ ਮੇਰਾ ਪਾਰਾ ਵੀ ਕਰਤਾ। ਨਹੀਂ ਉਹ ਕਹਿੰਦਾ 20,000 ਦੀ। ਕਹਿੰਦਾ ਤੂੰ ਤਾਂ ਮੇਰਾ ਦਿਮਾਗ ਖਰਾਬ ਕਰ ਦਿੱਤਾ ਹੈ, 20,000 ਦੀ ਹੈ। ਕਹਿੰਦਾ ਤੁਮਨੇ ਕਿਤਨੇ ਦੇਣੇ? ਕਹਿੰਦਾ 300। ਕਹਿੰਦਾ ਜਾਓ ਹਿਸਾਬ ਬਰਾਬਰ ਹੋ ਗਿਆ, ਤੁਮਨੇ ਮੇਰਾ ਕਰ ਦਿਆ। ਕਹਿੰਦਾ ਚੰਦ ਦਾ ਭਾਈ ਐਲਾਨ ਕਰਤਾ ਫਰੀਦ ਨੇ ਕਿ ਨਜ਼ਰ ਆ ਗਿਆ, ਤੇ 10 ਮਿੰਟ ਬਾਅਦ ਕਰਨ ਦੇ ਸੌਰੀ ਉਹ ਤੇ ਚੰਨ ਵਰਿਆਮ ਸੀ। ਸਾਰਿਆਂ ਨੇ ਵੇਖ ਲਿਆ, ਫਰੀਦ ਨੇ ਵੇਖਿਆ ਨਹੀਂ। ਮੈਂ ਕਿਹਾ ਤੂੰ ਕਾਹਤੋਂ ਨਹੀਂ ਦੇਖਿਆ? ਕਹਿੰਦਾ ਮੇਰੀਆਂ ਅੱਖਾਂ 'ਚ ਵੈਲਟਿੰਗ ਪਿਆ। ਕੀ ਪਿਆ ਵਾ? ਵੈਲਟਿੰਗ। ਪਹਿਲਾਂ ਨਹੀਂ ਹੁੰਦਾ ਤਾਂ ਜੀ ਇੱਕੋ ਮੁਲਕ 'ਚ ਰਹਿ ਗਏ ਅਸੀਂ ਇੰਨੇ ਸਾਲ, ਚੰਨ ਵੇਖ ਕੇ ਉਧਰ ਦਾ ਚੰਨ ਹੋਰ ਸੀ, ਇੱਧਰ ਦਾ ਚੰਨ ਇਹ ਓਏ ਆ ਸਿੱਧੀ ਸਾਈਡ ਆ, ਉਹ ਨਹੀਂ ਆ ਸਿੱਧੀ ਸਾਈਡ ਆ ਉਸਤਾਦ ਜੀ। ਉਸਤਾਦ ਜੀ ਪਤਾ ਨਹੀਂ ਤੁਸੀਂ ਕਿਉਂ ਯਾਨੀ ਕਿ 70 ਸ਼ੋ ਕਰ ਲੈ ਪੁੱਠੀ ਸਾਈਡ ਨਾਲ। ਸਹੀ ਤੁਸੀਂ ਘੁੰਮੀ ਕਿਉਂ ਜਾਣ ਡੇ ਹੋ? ਮੈਨੂੰ ਤੁਹਾਡੀ ਸਮਝ ਨਹੀਂ ਲੱਗਣ ਡਈ। ਯਾਰ ਉਸਤਾਦ ਜਵੇਦ ਨੇ ਕੀ ਕਿਹਾ ਕੁਛ ਕਹੀ ਜਾਣ ਡੇ ਕਿ ਭਾਈ ਨੇ ਹਿੱਲ ਗਏ ਆ। ਇਹ ਲੱਗੇ ਉਸਤਾਦ ਜੀ ਕੋਈ ਸੱਚੀ ਮੁੱਚੀ ਹਿੱਲ ਗਏ ਤੁਸੀਂ ਥੋੜਾ ਕਿਉਂ ਨਹੀਂ ਕਰਨ ਡੇ? ਸਿੱਧੀ frame ਚੋਂ ਸਾਈਡ ਹੀ ਪੁੱਠੀ ਸਾਈਡ। ਭਾਜਨ ਉਸਤਾਦ ਜਵੇਦ ਉਹ ਜਿਹੜਾ ਹਫਤਾ ਤੁਸੀਂ ਉਹਦੇ ਨਾਲ ਰਹਿ ਲਓ, ਤੁਸੀਂ ਨਾ ਹੀ ਲੋ ਗੱਲ ਕਰਨ। ਬਲਕਿ ਆਦਾ ਲੋਹ ਲਾ ਰੋ ਉਤੋਂ ਹੈ ਇਲੈਕਟ੍ਰੀਸ਼ੀਅਨ। ਯਾਰ ਇਲੈਕਟ੍ਰੀਸ਼ੀਅਨ ਜਿਹੜੇ ਨੇ ਨਾ ਫਰੀ ਸਾਹਿਬ, ਇਹਨਾਂ ਕੋ ਓਲਾ ਵਾ ਨਾ ਉਸਤਾਦ ਜੀ, ਇਹਨਾਂ ਦੇ ਨਹੀਂ ਇਲੈਕਟ੍ਰੀਸ਼ੀਅਨ ਨਹੀਂ ਹੈ। ਸ਼ੀਸ਼ੇ ਪਾਏ ਜਾਣੇ ਇਹਨਾਂ ਦੇ। ਨਹੀਂ ਲੈ ਹਾਂ ਸ਼ੀਸ਼ੇ ਆਹੋ ਸ਼ੋਲਡਰ ਪਿਘਲਾ ਕੇ ਕੰਨਾਂ 'ਚ ਪਾਏ ਜਾਣੇ। ਨਹੀਂ ਆਹੋ ਯਾਰ ਉਸਤਾਦ ਜੀ, ਮੈਂ ਪੱਖੇ ਮੇਰੇ ਇਲਾਕੇ 'ਚ ਇੱਕ ਵਾਇਰਿੰਗ ਵਾਲਾ ਹੈਗਾ, ਪੱਖਾ ਖਰਾਬ ਹੋ ਗਿਆ। ਮੈਂ ਕਿਹਾ ਯਾਰ ਪੱਖਾ ਠੀਕ ਕਰਦੇ, ਕਹਿੰਦਾ ਇਹਦੇ 'ਚ ਬੁਸ਼ ਪੈਣੇ ਵਾਇਰਿੰਗ ਹੋਣੀ। ਮੈਂ ਕਿੰਨੇ ਕੁ ਪੈਸੇ ਲੱਗਣਗੇ? ਕਹਿੰਦਾ 1900 ਰੁਪਈਆ। ਮੈਂ ਕਿਹਾ ਕਰਦੇ ਯਾਰ। ਤੇ ਮੈਨੂੰ ਉਹਨੇ ਨਾ ਅਗਲੇ ਦਿਨ ਕਾਲ ਕੀਤੀ, ਕਹਿੰਦਾ ਫੈਸਲ ਭਾਈ ਪੱਖਾ ਲੈ ਜਾਓ। ਮੈਂ ਕਿਹਾ ਯਾਰ ਤੂੰ ਤਾਂ ਕਿਹਾ ਸੀ 2-3 ਦਿਨ ਲੱਗਣਗੇ। ਕਹਿੰਦਾ ਨਹੀਂ ਯਾਰ ਲੈ ਜਾ ਆ ਕੇ, ਉਹਦੇ ਨਾਲ ਬੁਸ਼ ਪਏ ਨਾ ਇਹ ਵਾਇਰਿੰਗ ਪਏ ਆ, ਸਿਰਫ ਇੱਕ ਉਹਨਾਂ ਕੋਈ ਉਹ ਜਿਹੜਾ ਨਹੀਂ ਕਪੈਸਟਨ ਉਹਦਾ ਰੋਲਾ ਸੀਗਾ, ਉਹ ਮੈਂ ਠੀਕ ਕਰਤਾ 150 ਰੁਪਈਆ। ਮੈਂ ਨਾ ਉਹਨੂੰ ਅੱਲਾ ਜਾਣਦਾ ਫਰੀਦ, ਉਹਨੂੰ ਮੈਂ 200 ਵੱਧ ਦਿੱਤਾ। ਮੈਂ ਕਿਹਾ ਮੇਰੇ ਵੱਲੋਂ ਬੋਤਲ ਪੀਵੀ, ਨਾਮ ਆ ਤੇਰਾ ਕਿ ਤੂੰ ਸੱਚ ਬੋਲਿਆ। ਬਕਵਾਸ ਕਰਦਾ। ਇਹਨੇ ਨੂੰ 125 ਦਿੱਤਾ। ਕਿਉਂ? ਉਹਨੇ ਕਿਹਾ ਯਾਰ ਤੂੰ ਕਿਹੜਾ ਕੁਛ ਕੀਤਾ ਵਾ, ਹਾਂ ਕਾਹਦਾ 150 ਦਵਾ। ਕਈ ਐਸੇ ਵੀ ਕਰੈਕਟਰ ਹੁੰਦੇ ਗਾਹਕ ਅੱਗੋਂ। ਉਹ ਨਹੀਂ ਉਸਤਾਦ ਜੀ, ਕਈ ਦੁਕਾਨਦਾਰਾਂ ਨੂੰ ਮਜਬੂਰ ਵੀ ਕਰਦੇ ਗੇੜਾ ਕਰਨ ਦੇ। ਉਹ ਨਹੀਂ ਉਸਤਾਦ ਜੀ, ਮੈਂ 1900 ਰੁਪਏ ਨਹੀਂ, ਤੇਰੀ ਨਹੀਂ ਗੱਲ ਕਰ ਰਿਹਾ, ਗੱਲ ਤੇ ਸੁਣ ਲਾ। ਉਹਨੇ ਕਿਹਾ 1900 ਰੁਪਈਆ। ਉਹ ਜਨਾਬ ਜੀ ਅਗਲੇ ਦਿਨ ਕਿਹਾ, ਉਹਨੇ ਕਿਹਾ ਭਾਜੀ ਲੈ ਜਾਓ ਪੱਖਾ, ਅਸਲ 'ਚ ਇਹਦਾ ਕੁਛ ਵੀ ਨਹੀਂ ਸੀ ਰੌਲਾ। ਆ ਕਪੈਸਿਟਰ ਪਿਆ ਸੀ, 200 ਰੁਪਏ ਦਾ ਕਪੈਸਿਟਰ ਦੇ ਦਿਓ। ਉਹਨੂੰ 1700 ਬਚਿਆ, ਬਸ 200 ਤੇ ਬਹਿਸ ਕਰਨ ਲੱਗ ਪਣਗੇ। 200 ਦਾ ਕਿੱਥੋਂ ਯਾਰ? ਉਹ ਕਹਿੰਦਾ ਯਾਰ ਤੂੰ 1900 ਰੁਪਏ ਜੇ ਮੈਂ ਕਹਿ ਦਿੰਦਾ ਤੇ ਨਹੀਂ, ਉਹ ਤੇ ਫਿਰ ਤੇਰਾ ਦੀਨਮਾਨ ਸੀ ਨਾ, ਬਾਰਾ ਲੈ ਤੇ ਨਹੀਂ 200 ਵੀ ਕਿਹੜਾ ਦੀ ਤਾਂ ਇਹ ਤੇ 150 ਰੁਪਏ ਲੈ ਲਾ। ਉੱਥੋਂ ਅਗਲਾ ਸੋਚਦਾ ਲੈ ਅਗਲੀ ਵਾਰੀ ਮੈਂ ਹਰਾਮ ਦਾ ਵਾਂ ਕਿਸੇ ਨੂੰ ਕਵਾਂਗੇ ਵੀ ਇਕੱਲਾ ਕਪੈਸਿਟਰ ਪਿਆ। ਨਹੀਂ ਉਸਤਾਦ ਜੀ, ਉਹਨੂੰ ਮੈਂ ਨਾਮ ਦਿੱਤਾ। ਮੈਂ ਕਿਹਾ ਮੇਰੇ ਵੱਲੋਂ ਯਾਰ ਬੋਤਲ ਪੀ ਲੈਂਦੇ। ਉਹਨੇ ਚੰਗੇ ਛਿੱਤਰ ਮਾਰੇ, ਕਹਿੰਦਾ ਮੇਰਾ ਰੋਜ਼ਾ ਉਹ ਮੈਨੂੰ ਬੋਤਲ ਦਾ ਕਹਿ। ਉਹ ਨਹੀਂ ਯਾਰ, ਆ ਪਿਛਲੀ ਵਾਰੀ ਕੀ ਹੋਇਆ, ਹੁਣ 2 ਦਿਨ ਪੁਰਾਣੀ ਗੱਲ ਆ, ਮਸ਼ੀਨ ਵੀ ਖਰਾਬ ਹੋ ਗਈ ਮੇਰੀ, ਵਾਸ਼ਿੰਗ ਮਸ਼ੀਨ ਨਹੀਂ ਸਹੀ ਸੀ, ਮੈਂ ਉਹ ਖਰਾਬ ਹੋ ਗਈ ਤੇ ਮੈਂ ਬਚਿਆ ਨੂੰ। ਓ ਯਾਰ ਸੱਚ ਇੱਕ ਮਿੰਟ ਯਾਰ, ਤੂੰ ਆਪਣੀ ਨਾ ਵਾਸ਼ਿੰਗ ਮਸ਼ੀਨ ਜਿਹੜੀ ਤੂੰ ਮੈਨੂੰ 10,000 ਦੀ ਨਹੀਂ ਦਿੱਤੀ, ਉਹ ਲੈ ਜਾ ਨਾਲ। ਤੂੰ ਜਿਹੜਾ ਮੈਨੂੰ ਉਹ ਇੱਕ ਕਾਲਾ ਜਿਹਾ ਉਹ ਪ੍ਰਿੰਟਰ, ਉਹ ਵੀ ਤੂੰ ਮੈਨੂੰ ਜਿਹੜਾ 3000 ਦਿੱਤਾ, ਉਹ ਵੀ ਲੈ ਜਾ। ਮੈਂ ਬਾਹਰ ਰੱਖਤੀਆਂ ਦੋਵੇਂ ਚੀਜ਼ਾਂ। ਤੇ ਹੁਣ ਉੱਤੇ ਕਿੰਨੇ ਦੇਣੇ ਮੈਨੂੰ?
ਹੈ ਉੱਤੇ ਕਿੰਨੇ ਦੇਣੇ ਉੱਤੇ ਨਹੀਂ ਤੇ ਮੈਂ ਥੱਲੇ ਦੇਣੇ ਆ। ਯਾਰ ਉਹਦਾ ਰੇਟ ਵੱਧ ਗਿਆ ਵਾ। LG ਦੀ ਓਰੀਜਨਲ ਮਸ਼ੀਨ ਆ, ਤੁਸੀਂ ਯਕੀਨ ਕਰੋ ਦੁਆਵਾਂ ਦਿਓ ਮੇਰੇ ਸਿਰ ਨੂੰ, ਮੈਂ ਤੁਹਾਨੂੰ ਫ੍ਰੀ ਦੇਤੀ। ਕਿਹੋ ਜੀਆਂ ਗੱਲਾਂ ਕਰਨ ਦੇ? ਤੁਹਾਡਾ ਤੇ ਬਣਦਾ ਸੀ ਉੱਤੇ 2500-2600 ਰੁਪਇਆ ਮੈਨੂੰ ਦਿੰਦੇ ਬੱਚਿਆਂ ਵਾਲੀ ਪੀਜ਼ੇ ਲਈ। ਐਸ ਗੱਲੋਂ ਫਰੀਦ ਦੀ ਕੰਡ ਸੁਣੀ ਦੀ ਉਸਤਾਦ ਜੀ ਨੇ ਬਿਲਕੁਲ ਤੁਹਾਨੂੰ ਜਿਹੜੀ ਚੀਜ਼ ਤੁਹਾਨੂੰ ਦਿੱਤੀ ਆ ਪੂਰੇ ਪਾਕਿਸਤਾਨ ਚ ਪਖਾਓ LG ਦੀ ਹੈ ਕਿਸੇ ਕੋਲ ਮਸ਼ੀਨ? ਉਹ ਵੀ ਇੰਜ ਖੁੱਲਣ ਵਾਲੀ ਅੱਗੋਂ। ਸਿਰਫ ਉਹਦਾ ਮਸਲਾ ਕੀ ਉਹਦੇ ਵਿੱਚ ਭਾਜੀ ਮੋਟਰ ਨਹੀਂ ਹੈ। ਇੱਕ ਮਿੰਟ ਉਸਤਾਦ ਜੀ, ਉਹ ਸੁਣ ਲਾ, ਉਹ ਸਿਰਫ ਇੰਜ ਨਹੀਂ ਖੁੱਲਣ ਵਾਲੀ, ਉਹ ਹਰ ਨੁੱਕਰ ਤੋਂ ਖੁੱਲਣ ਵਾਲੀ ਹੈ ਇਸ ਟਾਈਮ। ਉਸਤਾਦ ਜੀ ਉਹਨੂੰ ਜਵੇਦ ਨੂੰ ਪੁੱਛ ਲਾ। ਉਹ ਯਾਰ ਸਿਰਫ ਉਹਦੇ ਚ ਮੋਟਰ ਨਹੀਂ ਹੈ, ਉਹਦੇ ਸੁੱਚ ਜਿਹੜੇ ਉਹ ਨਹੀਂ ਚੱਲਦੇ, ਲਾਈਟਾਂ ਨਹੀਂ ਚੱਲਦੀਆਂ, ਤੇ ਵਿਚਲੀ ਜਿਹੜੀ ਬਾਟਰੀ ਆ ਨਾ ਉਹ ਥੋੜੀ ਜੀ ਗਲੀ ਆ। ਥੱਲੇ ਫੁੱਲ ਪੈਣ ਵਾਲਾ ਤੇ ਥੱਲੇ ਟਾਇਰਾਂ ਦਾ ਸਿਰਫ ਮਸਲਾ ਵਾ। ਫੈਸਲ ਸਾਹਿਬ ਹੋਰ ਉਹਨੂੰ ਕੀ ਮਸਲਾ ਵਾ? ਅੱਛਾ, ਆਪਣਾ ਨਿੱਕਾ ਭਰਾ ਨਾ ਮਸ਼ੀਨ 'ਚ ਵਾੜ ਕੇ ਪਾਇਆ। ਮੈਂ ਕਿਹਾ ਇਹ ਕੀ ਕਹਿੰਦਾ? ਉਹਦੀ ਆਪਣੀ ਮੋਟਰ ਨੇ ਨਾ, ਠੀਕ ਹੈ ਆਪਣੀ। ਪਤਾ ਕੀ ਗੱਲ ਉਸਤਾਦ ਜੀ, ਦੇਖੋ ਤੁਸੀਂ ਨਾ ਕਰਾ ਰਹੇ ਹੋ ਉਸਤਾਦ ਜਵੇਦ ਕੋ, ਠੀਕ, ਕਿਸੇ ਬਾਹਰ ਬੰਦੇ ਨੂੰ 35-36 ਹਜ਼ਾਰ ਰੁਪਈਆ ਲੱਗਣਾ, ਮਸ਼ੀਨ ਨਵੀਂ ਦੀ ਨਵੀਂ ਹੋ ਜਾਣੀ ਉਸਤਾਦ ਜੀ। ਇਹ ਜਿਹੜਾ ਤੁਹਾਡੇ ਕੋਲ ਉਸਤਾਦ ਜਵੇਦ ਨਾ ਸਾਰੀ ਵਾਇਰਿੰਗ ਕਰਕੇ ਨਾ ਇਦਾਂ ਦਾ ਬੰਦਾ ਕਹਿਣਾ ਹੁਣ ਇਲੈਕਟ੍ਰੀਸ਼ੀਅਨ ਲੈ ਆਵੋ, ਮੇਨ ਤਾਰਾਂ ਨਾਲ ਕਨੈਕਸ਼ਨ ਕਰੋ। ਇਹਨੂੰ ਇਲੈਕਟ੍ਰਿਕ ਮੇਨ ਤਾਰਾਂ ਨਾਲ ਕਨੈਕਸ਼ਨ ਯਾਰ ਨਹੀਂ ਤੂੰ ਕਰਨਾ। ਮੈਨੂੰ 10,000 ਰੁਪਏ ਦੀ ਮਸ਼ੀਨ ਦਿੱਤੀ ਇੰਜ ਦਰਵਾਜ਼ਾ ਖੋਲਣ ਵਾਲੀ, ਹਾਂਜੀ ਠੀਕ ਆ, ਮੇਰਾ ਬਾਹਰਲਾ ਦਰਵਾਜ਼ਾ ਵੀ ਇੰਜ ਹੀ ਖੋਲਦਾ ਵਾ, ਉਹਨੂੰ ਲੈ ਕੇ ਨਿਕਲ। ਆ ਵੇਖ ਯਾਰ ਵਿੱਚ ਕਿੰਨਾ ਕੁ ਵਿੱਚ ਸਮਾਨ ਪੈਣਾ, ਸਿਰਫ ਮੋਟਰ ਦਾ ਮਸ਼ੀਨ ਦਾ ਵਿਚਲਾ ਹਿੱਸਾ। ਯਾਰ 35 ਤੋਂ 40 ਹਜ਼ਾਰ ਰੁਪਇਆ ਲੱਗਣਾ। ਓਏ ਉਹਦੇ ਯਾਰ ਇੱਕ ਸਮਾਨ ਮਿੰਟ, ਉਦੋਂ ਪੈਣਾ ਜਦੋਂ ਅੰਦਰ ਜਗ੍ਹਾ ਹੋਵੇ, ਅੰਦਰ ਤੇ ਬਿੱਲੀਆਂ ਰਹਿੰਦੀਆਂ ਤੇ ਉਸਤਾਦ ਜੀ ਗੱਲ ਸੁਣੋ, ਚਾਰ ਉਹਨਾਂ ਨੇ ਬਲੂੰਗੜੇ ਦਿੱਤੇ, ਜਿੱਥੇ ਬੈਲਟ ਚੱਲਣਾ ਉੱਥੇ 3 ਉਹਦੇ ਬੱਚੇ ਸੁੱਤੇ ਹੁੰਦੇ ਆ। ਹੁਣ ਮੈਂ ਉਹਦੇ ਉੱਤੋਂ ਚਲਾ ਦਾਂ ਬੈਲਟ? ਚੂਚੇ ਫਿਰਨ ਦੇ ਫਰੀਦ ਸਹੀ 16 ਕਹਿੰਦਾ। ਗੇਜ ਦੀ 16 ਗੇਜ ਦੀ ਚਾਦਰ ਆ। ਤਾਜ ਜਵੇਦ ਨੂੰ ਪੁੱਛਿਓ 16 ਗੇਜ ਦੀ ਚਾਦਰ, ਉਹਦੇ ਚ ਜਿਹੜੀ ਜਾਲੀ ਲੱਗੀ ਪਾਕਿਸਤਾਨ ਚ ਸਟੀਲ ਦੀ ਜਾਲੀ ਹੈ ਜੀ। ਸਹੀ ਗੱਲ। ਲਹਿੰਗਿਆਂ ਦੀ ਜਾਲੀ ਲੱਗੀ ਉਹਨੂੰ, ਜਿਹੜੀ ਲਹਿੰਗੇ ਤੇ ਲੱਗੀ। ਇਹਨੂੰ ਵੈਸੇ ਨਾ ਗੇਜ ਪੈ ਗਈ ਆ 16 ਨਹੀਂ, ਇਹਨੂੰ ਕਈ 16 ਦੀ ਪੈ ਗਈ। ਨਹੀਂ ਨਹੀਂ ਸਾਜੀ, ਉਹਦੇ ਥੱਲੇ ਜਿਹੜੇ ਸਿਰਫ ਟਾਇਰ ਲੱਗੇ ਨੇ ਉਹ ਭਾਈ ਫਲੈਟ। ਟਾਇਰ ਮੈਨੂੰ ਨਹੀਂ ਚਾਹੀਦੇ, ਉਹ ਫਰੀਦ ਸਹੀ ਕਹਿੰਦਾ, ਅਹਿਸਾਸ ਨਾ ਕਰੋ ਤੁਹਾਡਾ, ਸਹੀ ਠੀਕ ਗੱਲ। ਆ, ਮੈਨੂੰ ਉਹਦਾ ਕੁਝ ਨਹੀਂ ਚਾਹੀਦਾ, ਸਿਰਫ ਉਹਦੇ ਚ ਕੱਪੜਾ ਇੱਕ ਧੋ ਕੇ ਵਹਾ ਦੇ ਮੈਨੂੰ, ਇੱਕ ਬਸ ਬਸ ਇੱਕ ਸੂਟ ਧੋ ਕੇ ਵਹਾ ਤੇ ਦੇ। ਬਾਹਰ ਬੰਦਾ ਸਰਫ ਨਾਲ ਧੋ ਲੈਂਦਾ, ਜ਼ਰੂਰੀ ਮਸ਼ੀਨ ਨਾਲ ਧੋਣੇ ਉਸਤਾਦ ਜੀ। ਤੇ ਉਹ ਮੈਂ ਕਾਹਤੋਂ 10,000 ਦੀ ਲਈ? ਲੈ ਤੇ ਉਹਦੇ ਉੱਤੇ ਰੱਖੋ ਤੁਸੀਂ ਮਾਰਬਲ ਦਾ ਪੀਸ, ਉਹਦੇ ਉੱਤੇ ਰੱਖ ਕੇ ਉਹਨੂੰ ਜਿੱਦਾਂ ਮਰਜ਼ੀ ਧੋਈ ਜਾਓ। ਲੈ ਫਿਰ ਤੂੰ ਅਗਲੀਆਂ ਸਾਰੀਆਂ ਜਿਹੜੀਆਂ ਤੇਰੀਆਂ ਘਰ ਦੀਆਂ ਖਰਾਬ ਚੀਜ਼ਾਂ ਨਾ, ਉਹਨਾਂ ਦਾ ਤੂੰ ਬੇੜਾ ਗਰਕ ਕਰ ਲਿਆ। ਆ ਮਸ਼ੀਨ ਦੇਖ ਕੇ ਉਹ ਹੁਣ ਮੈਂ ਉਹ ਤੇਰੇ ਕਿਤੇ ਵੀ ਨਹੀਂ ਵਿਕਣੀਆਂ। ਕਿਤੇ ਵੀ ਨਹੀਂ ਸਾਡੀ ਸਿਰਫ 3। ਇੱਕ ਇਸਤਰੀ ਵਾ, ਉਹ ਨੈਸ਼ਨਲ ਦੀ ਆ, ਉਹ ਓਰੀਜਨਲ ਨੈਸ਼ਨਲ ਦੀ, ਉਹ ਇਸਤਰੀ ਮੇਰੇ ਕੋਲ ਪਈ ਹੈ। ਇਸਤਰੀ ਕੋਈ ਹੈ ਤੇ ਦੇ ਦੇ, ਲੇਕਿਨ ਉਹ ਜਿਹੜੀ ਇੰਡੀਆ ਵਾਲੇ ਨਹੀਂ ਜਿਹਨੂੰ ਇਸਤਰੀ ਕਹਿੰਦੇ, ਉਹ ਕੋਈ ਹੈ ਤੇ ਦੇ ਦੇ। ਇਸਤਰੀ ਨਹੀਂ ਬਲਕਿ ਕੋਈ ਉਸਤਰੀ ਦੇ। ਯਾਰ ਤੁਸੀਂ ਜੇ ਸਹੀ ਪੁੱਛੋ ਨਾ, ਤੁਹਾਡੇ ਕੋਲ ਜਿਹੜੀ ਚੀਜ਼ ਮੈਂ ਦੇ ਕੇ ਗਿਆ ਉਸਤਾਦ ਜੀ, ਇਹ ਪਾਕਿਸਤਾਨ 'ਚ ਨਹੀਂ ਹੈ ਕਿਸੇ ਕੋਲ। ਸਹੀ ਓਰੀਜਨਲ ਬਾਸ ਸਾਹਿਬ ਉਹ ਜਾਣਦੇ ਮਾਫੀ ਦੇ ਦੇ। ਉਹ ਸਹੀ ਆ, ਨਹੀਂ ਯਾਰ ਮੇਰੀ ਗੱਲ ਉਹ ਲੋਕਾਂ ਦੀਆਂ ਮਸ਼ੀਨਾਂ ਕੱਪੜੇ ਧੋਵੋ ਘੁੰਮਦੇ ਆ, ਇਹਦੇ ਵਾਲੀ ਮਸ਼ੀਨ 'ਚ ਕੱਪੜੇ ਸੁੱਟੋ ਉਹ ਬਾਹਰ ਸੁੱਟਣ ਲੱਗ ਪਏ। ਨਹੀਂ ਉਬਾਲਾ ਖਾ ਜਾਂਦਾ। ਤੁਸੀਂ ਬਾਸ ਸਾਹਿਬ ਜਾ ਕੇ ਵੇਖੋ, ਉਹਦੇ ਕਨੈਕਸ਼ਨ ਪਿੱਛੋਂ ਹੁੰਦੇ ਆਟੋਮੈਟਿਕ ਵਾ ਯਾਰ। ਆਟੋ ਮਸ਼ੀਨ 10,000 'ਚ ਕੌਣ ਦਿੰਦਾ ਜੀ? ਉਹ ਆਟੋਮੈਟਿਕ ਆਹੋ ਬੇਸਿਕ ਤੌਰ ਤੇ ਨਾ ਓਏ ਚਲੋ ਆਟੋ ਇਥੋਂ ਐਸੀ ਗੱਲ ਆ। ਉਸਤਾਦ ਜੀ ਉਹਨੇ ਕੀਤਾ ਸਾਸ ਤੁਹਾਡਾ, ਠੀਕ ਹੈ। ਕਿੰਨੇ? ਫਰੀਦ ਕਹਿੰਦਾ ਸੀ ਯਾਰ ਉਸਤਾਦ ਹੋਰ ਕੋਲ ਨਹੀਂ ਮਸ਼ੀਨ ਲੈ ਆਉਣੀ, ਚੱਲ ਯਾਰ ਅਸੀਂ ਦੇ ਦਈਏ ਥੋੜੇ ਥੋੜੇ ਕਰਕੇ ਪੈਸੇ। ਕਿਹੜੇ ਥੋੜੇ ਥੋੜੇ? 10,000 ਰੁਪਏ ਉਹਨੇ ਕਿਹਾ ਜੀ ਉਸਤਾਦ ਜੀ ਮੈਨੂੰ ਦੇ ਦਿਓ। ਮੈਂ ਕਿਹਾ ਤੁਹਾਨੂੰ ਮੈਂ ਮਸ਼ੀਨ ਪਈ ਆ 20,000 ਦੀ ਆ 30 ਦੀ ਆ, ਮੈਂ ਤੁਹਾਨੂੰ ਲਿਆ ਦਿੰਦਾ। ਉਹ ਉੱਪਰੋਂ ਵੀ ਟੁੱਟੀ ਆ, ਚੱਲੀ ਨਹੀਂ। ਮੈਂ 4-5 ਮਿਸਤਰੀਆਂ ਨੂੰ ਵਹਾਈ ਆ, ਉਹਨਾਂ ਨੇ ਕਿਹਾ ਭਾਣੇ ਲਾਸ਼ ਆ, ਲਾਸ਼। ਤੁਸੀਂ ਭਾਈ ਬਾਹਰ ਭਾਈ ਮੈਂ ਤਾਂ ਇੱਕ ਵਾਰੀ ਨਹੀਂ ਚਲਾਈ, ਤੁਸੀਂ 10,000 ਰੁਪਏ ਦਿਓ ਆਪਣੀ ਮਸ਼ੀਨ ਲੈ ਜਾਓ। ਲੋਕਾਂ ਦੀ ਮਸ਼ੀਨ ਤੇ ਬਟਨ ਨੱਪੋ ਉਹ ਘੁੰਮਣ ਲੱਗ ਪੈਂਦਾ ਵਿੱਚੋਂ, ਇਹਦੀ ਮਸ਼ੀਨ ਦਾ ਬਟਨ ਨੱਪੋ ਉਹ ਅੱਗੇ ਨੂੰ ਐ ਨੂੰ ਡੇਰਨ ਲੱਗ ਪੈਂਦਾ, ਟਾਇਰ ਨੂੰ ਬਾਹਰ ਨੂੰ ਆ ਜਾਂਦੀ ਹੈ। ਬਸ ਵਾਹ, ਬੜੀ ਗੱਲ ਆ। ਸਹੀ ਗੱਲ ਆ। ਤੁਸੀਂ ਉਹ ਕੁੰਡੀ ਲਵਾਓ, ਦੂਸਰੀ ਜਿਹੜੀ ਦਰਵਾਜ਼ੇ ਵਾਲੀ ਨਹੀਂ ਹੁੰਦੀ, ਉਹਦਾ ਸਿਰਫ ਕੁੰਡੇ ਦਾ ਮਾੜਾ ਅੱਛਾ, ਇੱਕ 10,000 ਦੀ ਮਸ਼ੀਨ ਲਈ, ਮੈਂ ਕਿਹਾ ਯਾਰ ਦੇ ਦੇ 10,000 ਦੀ। ਮੈਂ ਕਿਹਾ ਉਹਨੂੰ ਮਸ਼ੀਨ ਲਿਆ ਦੇ, ਤੇ ਕਿੰਨੇ ਦਿਨ ਮਸ਼ੀਨ ਨਹੀਂ ਲਿਆ ਕੇ ਦੇ ਰਿਹਾ। ਤੇ ਮੈਂ ਇੱਕ ਦਿਨ ਗੁੱਸੇ ਨਾਲ ਕਿਹਾ, ਮੈਂ ਕਿਹਾ ਭਾਜੀ ਉਹ 10,000 ਰੁਪਏ ਦੇ ਦਿਓ ਜਾਂ ਮਸ਼ੀਨ ਲਿਆ ਦਿਓ। ਕਹਿੰਦਾ ਮਸ਼ੀਨ ਤੇ ਤੁਹਾਡੀ ਘਰ ਪਈ ਆ, ਰਕਸ਼ੇ ਦੇ ਪੈਸੇ ਦਿਓ ਮੈਂ ਲਿਆ ਦੇਣਾ। ਤੇ 650 ਰੁਪਏ ਚਿੰਗਜੀ ਦਾ ਮੈਂ ਦਿੱਤਾ ਤੇ ਮਸ਼ੀਨ ਇੱਥੇ ਲੈ ਗਿਆ। ਉਹ ਯਾਰ ਉਸਤਾਦ ਜਵੇਦ ਨੂੰ ਸਮਝ ਨਹੀਂ, ਆਟੋ ਮਸ਼ੀਨ ਆ ਬਾਸ। ਉਹ ਜਾਣਦੇ ਤੂੰ ਕਿਤੇ ਉਹ ਦਾਬਰੇ ਦੇ ਵਿੱਚ ਕਿਤੇ ਉਹ ਪੱਖਾ ਜਾਂ ਥੱਲੇ ਲਾਤਾ, ਉਹ ਕੱਪੜੇ ਘੁੰਮਦੇ ਰਹਿੰਦੇ ਆ। ਉਹ ਯਾਰ ਕਿਦੋਂ LG ਦੀ ਓਰੀਜਨਲ ਵਾ, ਖੁਦਾ ਦੇ ਉਹਨੂੰ ਘੱਲ ਜੀ, ਹਾਂਜੀ LG ਨਹੀਂ ਉਹਨੂੰ ਗਾਂ ਘੱਲ। ਉਹਦਾ ਗੂਗਲ ਤੇ ਰੇਟ ਵੇਖ, ਕਿਤੇ 80,000 ਰੁਪਇਆ ਗੂਗਲ ਤੇ ਰੇਟ ਆ, ਇਹਨਾਂ ਨੂੰ 10,000 ਚ ਤੇ ਫ੍ਰੀ ਲੱਭਣ ਡਈ ਆ। ਗੂਗਲ ਨੇ ਵੀ ਇੰਡਾ ਵਿਹਾਰ ਖਰਾਬ ਕਰ ਲਿਆ ਇਦਾਂ ਦੇ ਸੁੱਟਣ ਲੱਗ ਪਏ। ਮੈਨੂੰ ਉਸਤਾਦ ਜੀ ਪਤਾ ਕੀ ਗੱਲ, ਉਹ ਮਸ਼ੀਨ ਤੁਸੀਂ ਸਹੀ ਕਰਾਓ, ਜਿੰਨੇ ਪੈਸੇ ਲੱਗਦੇ ਸਹੀ ਮੈਂ ਦੇ ਦਾਂਗਾ। ਭਾਣੇ ਇਹਦੇ ਕੋਲ ਜਿੰਨੀਆਂ ਵੀ ਮਸ਼ੀਨਾਂ ਨਾ, ਕੋਈ ਵੀ ਸਹੀ ਨਹੀਂ ਹੈ, ਯਕੀਨ ਕਰ। ਨਾ ਵਾਸ਼ਿੰਗ ਮਸ਼ੀਨ ਸਹੀ, ਨਾ ਉਹਦੀ ਕੱਪੜਿਆਂ ਵਾਲੀ, ਨਾ ਜੂਸਰ ਸਹੀ, ਯਕੀਨ ਕਰ। ਤਾਈ ਜੂਸਰ ਬਹੁਤ ਪਿਆਰੀ ਮਸ਼ੀਨ ਹੈ ਫਰੀਦ ਕੋ, ਤੁਸੀਂ ਵੇਖੀ ਨਹੀਂ,
ਅੱਛਾ ਜੀ, ਹਾਂਜੀ ਉਹ ਫਿਰ ਇਹਨੇ ਕਿਤੇ ਬਾਹਰ ਰੱਖੀ ਹੈ, ਘਰ ਤੇ ਹੈ ਨਹੀਂ। ਜੂਸਰ ਮਸ਼ੀਨ ਵੀ ਹੈ। ਭਾਈ ਮੈਨੂੰ ਲੱਗਦਾ ਫੇਰ ਰਕਸ਼ੇ ਦੇ ਪੈਸੇ ਤੁਹਾਨੂੰ ਹੀ ਦੇਣੇ ਪੈਣੇ ਉਹਨੂੰ ਕੱਢਣ ਲਈ। ਉਹ ਯਾਰ ਮੈਂ ਕਹਿੰਦਾ ਲਿਆ 9000 ਦੇ ਲੈ ਜਾ ਯਾਰ। ਕਾਹਦੇ ਤੂੰ 9000 ਦਿਆਂ? ਲੈ ਕੈਸੀ ਗੱਲ ਆ, ਮੈਂ ਦਿਆਂ ਪੈਸੇ? ਚੱਲ 8 ਦੇ ਉਹ ਯਾਰ। ਖੁਦਾ ਦੇ ਬੰਦੇ, ਤੁਹਾਡੇ ਕੋਲ ਮੈਂ ਇਹ 25000 ਚ ਦਿੱਤੀ ਆ, ਮੈਂ 10 ਚ ਨਹੀਂ ਦਿੱਤੀ, 15 ਤੁਹਾਡੇ ਹਲ 20 ਚ 25 ਚ। ਉਸਤਾਦ ਜੀ ਕੀ ਕਰਨ ਡੇ ਲਓ ਜੀ 25000 ਚ ਮਸ਼ੀਨ। ਅੱਛਾ ਜੀ, ਉਹ 15 ਮੈਂ ਕੈਸ਼ ਲੈਣਾ ਵਾ, ਓਏ ਮੈਂ 10 ਦੀ ਮਸ਼ੀਨ ਲਈ ਆ। ਉਹ 25,000 25 ਨਹੀਂ, ਉਹ 15 ਧਾਰ ਲਿਆ ਤੂੰ। ਫੈਸਲ ਸਾਹਿਬ ਦੱਸੋ, ਤੁਸੀਂ ਗਵਾ ਜੇ। ਕਿਹੜਾ? ਨਹੀਂ ਉਸਤਾਦ ਜੀ, ਤੁਸੀਂ ਕਿਹਾ ਸੀਗਾ 25000 ਦੇ ਵਿੱਚ ਮਸ਼ੀਨ ਲਈ ਸੀਗੀ, ਠੀਕ ਹੈ ਨਾ? ਤੁਸੀਂ ਇਹਨੂੰ ਕਿਹਾ ਸੀਗਾ ਫਰੀਦ ਮੈਂ 2-2 3-3000 ਰੁਪਇਆ ਕਰਕੇ ਤੁਹਾਨੂੰ ਪੈਸੇ ਦਾਂਗਾ। ਅੱਲਾ ਤੇਰੀ ਜ਼ਿੰਦਗੀ। ਫਰੀਦ ਨੇ ਕਿਹਾ ਕਿ ਜਿਸ ਤਰ੍ਹਾਂ ਉਸਤਾਦ ਜੀ ਤੁਹਾਨੂੰ ਰਾਜ਼ੀ। ਭੈਣ ਉਹ ਤੇ ਇੱਕ ਲਹਿਰਾ, ਉਹ ਤੇ ਮੈਂ ਕਿਹਾ ਸੀ ਮਸ਼ੀਨ ਇੱਥੋਂ ਪਈ ਰਹਿੰਦੇ ਜਿੱਥੇ ਹੈਗੀ, ਮੈਂ ਆ ਕੇ ਜਿੰਨੀ ਯੂਜ਼ ਕਰਨੀ ਹੋਈ ਕਰਕੇ ਮੈਂ 1000 2-2000 ਦੀ ਓ ਯੂਜ਼ ਯਾਰ ਕਰੀ ਕਿਉਂ ਯੂਜ਼ ਕਰਨੀ ਦੋ ਆ? ਕੱਪੜੇ ਗੰਦੇ ਹੋਏ ਮੈਂ ਉਹ ਧੋ ਲਏ, ਇੱਕ ਕੱਪੜਾ ਗੰਦਾ ਮੈਂ ਉਹ ਧੋ ਲਿਆ, ਇਦਾਂ ਇਦਾਂ ਚੱਲ। ਹੁਣ ਇਹਨੇ ਜਦੋਂ ਟੋਟਲੀ ਵੇਚ ਦਿੱਤੀ ਆ ਆਹੋ ਤੇ 10000 ਰੁਪਏ ਦੀ ਮੇਰੀ ਗੱਲ ਹੋਈ ਹੈ। ਨਹੀਂ 10,000 ਦੀ ਨਹੀਂ ਸੀ ਗੱਲ ਹੋਈ ਉਸਤਾਦ ਜੀ। ਦੇਖੋ ਵੇਖੋ ਰੋਜ਼ੇ ਨੇ ਸਹੀ ਝੂਠ ਨਹੀਂ ਬੋਲਣਾ। ਸਹੀ ਗੱਲ। 25000 ਚ ਗੱਲ ਹੋਈ ਸੀਗੀ, ਹਲੋ ਠੀਕ ਹੈ? 25000 ਦੇ ਵਿੱਚ ਕਿ 30000 ਫਰੀਦ ਨੇ ਕਿਹਾ ਸੀ ਉਸਤਾਦ ਜੀ ਬਾਹਰ 40 ਤੋਂ 45000 ਦੀ, ਤੁਸੀਂ ਕਿਹਾ ਸੀ ਨਹੀਂ ਯਾਰ ਮੈਂ ਆਪਣੀ ਖੁਸ਼ੀ ਨਾਲ ਤੈਨੂੰ 25 ਦੇਣਾ, ਬਾਕੀ ਉਤਲੇ ਛੱਡ ਦੇ ਮੈਨੂੰ ਮਿਹਰਬਾਨੀ। 40000 ਰੁਪਏ ਨਾਲ ਮੈਨੂੰ ਗੱਡੀ 40,000 ਮੇਰੇ ਸਾਹਮਣੇ ਮੰਗ ਰਹੇ। ਮੋਟਰਸਾਈਕਲ ਦਾ ਸੁਣ, 50000 ਰੁਪਏ ਨਾਲ ਮੈਨੂੰ ਸੈਂਡ ਕੀਤਾ, 10000 ਰੁਪਏ ਇਹਨਾਂ ਨੇ ਉਹਦੇ ਚੋਂ ਕੱਢ ਲਿਆ। ਕੱਟ ਲਿਆ ਯਾਰ, ਵੇਖੋ ਯਾਰ ਇਹ ਕੱਟਣਾ ਨਹੀਂ ਚਾਹੀਦਾ ਯਾਰ, ਠੀਕ ਯਾਰ ਹੈ ਫੈਸਲ ਸਾਹਿਬ ਭਾਈ? ਮੈਂ ਤੇ ਆਪ ਸਭ ਤੋਂ ਪਹਿਲੇ ਉਸ ਮਸ਼ੀਨ 'ਚ ਨਾ ਜ਼ਮੀਰ ਧੋ ਆਪਣਾ, ਕਿਹੜਾ ਸੋਚ ਆਹ ਅਕਲ ਧੋ, ਦਿਮਾਗ ਧੋ, ਦਾਮਨ ਦੇ ਦਾਗ ਧੋ ਉਹਦੇ 'ਚ, ਨਹੀਂ ਉਸਤਾਦ ਜੀ ਉਹਦੇ ਠੀਕ ਆ? ਚ ਉਹਦੇ 'ਚ ਆਹ ਹਲਕੇ ਧੋ ਆਪਣੇ, ਅੱਛਾ ਠੀਕ ਆ? ਤੈਨੂੰ ਪਤਾ ਲੱਗੇ। ਹਾਂ ਤੁਸੀਂ ਨਹੀਂ ਸਹੀ ਹੋਣਾ, ਤੁਸੀਂ ਨਹੀਂ ਤੁਸੀਂ ਨਹੀਂ ਸਹੀ ਹੋਣਾ। ਇੱਕ ਤੁਹਾਡਾ ਅਹਿਸਾਸ ਕਰੀਏ ਭਾਜੀ ਇੱਕ ਬੰਦਾ ਤੁਹਾਨੂੰ ਕੁੱਤੇ ਲਿਆ ਕੇ ਪੈਸੇ ਨਹੀਂ ਭਾਈ, ਖੱਟ ਰਿਹਾ, ਉਹ ਕੁੱਤੇ ਦੇ ਪੈਸੇ ਮੈਂ ਦੇਤੇ ਆ, ਖੱਟ ਰਿਹਾ, ਮੈਂ ਕੁੱਤੇ ਦੇ ਪੈਸੇ ਦੇਤੇ। ਭਾਜੀ ਕੁੱਤੇ ਦੇ ਕੋਈ ਪੈਸੇ ਨਹੀਂ ਇਹਨੇ ਦਿੱਤੇ। ਉਸਤਾਦ ਜੀ ਇੱਕ ਮਿੰਟ, ਮੈਂ ਕਹਿੰਦਾ ਕੁੱਤੇ ਨੇ ਕੋਈ ਪੈਸੇ, ਸੱਚ ਕੁੱਤੇ ਦੇ ਕੋਈ ਪੈਸੇ ਨਹੀਂ ਨੇ। ਨਹੀਂ ਦਿੱਤੇ। ਇਹਨੇ ਇੱਕ ਮੈਸੇਜ ਮੈਨੂੰ ਕੀਤਾ, ਉਸਤਾਦ ਜੀ ਅਗਲੀ ਤਨਖਾਹ ਪੇ ਕੁੱਤੇ ਕੇ ਪੈਸੇ ਕਾਟ ਲੈਣਾ। ਹਾਂਜੀ ਇਸ ਤਨਖਾਹ ਤੇ ਕਿਉਂ ਨਹੀਂ? ਇਸ ਤਨਖਾਹ ਤੇ ਮੈਂ ਕਹਿ ਰਿਹਾ ਅਗਲੀ ਤੇ ਤੂੰ ਕਿਹਾ, ਇਹ ਅਗਲੀ ਆਣੀ ਹੈ। ਅੱਛਾ ਜਿਹੜੀ ਹੁਣ ਆਉਣੀ, ਹਾਂ ਓਕੇ। ਤੇ ਪਿੱਛੇ ਤੇਰਾ ਗਿਰਿਆ ਗਿਆ ਫਿਰ? ਸਾਰੀ ਕੱਟ ਲਓ, ਨਹੀਂ ਸਾਰੇ ਮੈਂ ਕੋ ਕੱਟਾ, ਮੈਂ ਆਪਣੇ ਕੁੱਤੇ ਦੇ ਤੁਸੀਂ ਕੱਟਾਂ। ਕੁੱਤੇ ਦੇ ਕੱਟੋ। ਉਹ ਯਾਰ ਤੁਹਾਡੇ ਉਹ ਤੁਸੀਂ ਕੁੱਤੇ ਦੇ ਕੱਟ ਲੈਣ ਦੇ ਯਾਰ, ਛੱਡ ਦੇ ਦੇ। ਕੱਟਣ ਲੱਗ ਪਏ ਨਾ ਤੇ ਕਿੰਨੇ ਹੀ ਬਣ ਜਾਣੇ ਆ। ਉਹ ਯਾਰ ਜਾਣ ਦੇ, ਤੁਸੀਂ ਨਾ ਕੱਟ ਲੈਣ, ਸਾਹਮਣਾ ਕਰਿਆ ਛੱਡ ਦੇ। ਕਰੋ। ਤੁਸੀਂ ਤੇ ਕੁੱਤੇ ਉਹ ਨਹੀਂ, ਉਹਨਾਂ ਨੇ ਉਹ ਵੇਖ ਨਾ ਉਹ ਕੁੱਤੇ ਦੇ ਪੈਸੇ ਕੱਟਣ ਦੇ ਤੇ ਕੱਟਣੇ ਨਹੀਂ ਤੇ ਕੱਟੋ। ਉਹ ਤੁਹਾਨੂੰ ਮੈਂ ਕਹਿਣ ਡਿਆ, ਤਾਂ ਕੱਟਣੇ ਆ। ਮੈਸੇਜ ਮੈਂ ਕੀਤਾ ਵਾ, ਕੱਟੋ। ਆ ਤੇ ਕੱਟੇ। ਮੈਂ ਠੀਕ ਹੈ ਨਾ? ਮੈਂ ਤੈਨੂੰ ਅੱਗੋਂ ਕਿਹਾ ਨਹੀਂ ਓਕੇ? ਅਹਿਸਾਸ ਤੇ ਕਰਨਾ ਹੀ ਨਹੀਂ ਚਾਹੀਦਾ ਅੱਜ ਕੱਲ੍ਹ। ਕਿਉਂ? ਕਿਹੜਾ ਸਾਹਸ ਤੂੰ ਕੀਤਾ ਮੇਰਾ? ਮਸਰ ਤੇ ਚੌਲ ਜਿਹੜੇ ਮੈਂ ਖਵਾਏ ਤੁਹਾਨੂੰ ਭੁੱਲ ਗਏ ਹੋ? ਬੜੀ ਗੱਲ ਕਰਦੇ ਹੁੰਦੇ ਉਸਤਾਦ ਜੀ। ਯਾਰ ਮਸਰ ਤੇ ਚਾਵਲ ਨਾਲ ਪੁਦੀਨੇ ਦੀ ਚਟਨੀ ਸੀ, ਪਿਆਜ਼ ਕੱਟ ਕੇ ਲੈਦਾ ਉਸਤਾਦ ਜੀ। ਜਾਣਦੇ ਰੋਜ਼ਿਆਂ ਦੀ ਭੁੱਲ ਜਾ ਮਸਰ ਚੋਲ। ਨਹੀਂ ਕਾਇਨਾਤ ਚ ਮਸਰ ਚਾਵਲ ਫਿਰ ਮੁੱਕ ਗਏ ਨਾ ਜਦੋਂ ਤੂੰ ਪਕਾਏ। ਸਮੇਂ ਕਬਰ ਦੀਆਂ ਕੰਧਾਂ ਤੱਕ ਇਹਨੇ ਇਹੀ ਯਾਦ ਕਰਾਈ ਜਾਣਾ ਸਾਨੂੰ, ਹਾਂਜੀ। ਬਸ ਕਰਦੇ ਆ। ਓਏ ਅਸੀਂ ਦਿੱਤਾ ਜੋ ਵੀ ਦਿੱਤਾ, ਮੈਂ 50 ਮੈਂ ਨਾ ਹਾਲੇ ਜਿਹੜਾ ਪਿੰਡੀਓ ਤੋਂ ਕੁੱਤਾ ਲੈ ਕੇ ਆਇਆ ਨਾ, ਉਹਦਾ 20000 ਰੁਪਇਆ ਮੈਂ ਕੁਛ ਨਹੀਂ ਕਹਿ ਰਿਹਾ। 10000 ਰੁਪਇਆ ਮੈਂ ਨਗਦ ਦਿੱਤਾ ਸੀ ਉੱਥੇ, ਲੰਗਰ ਤੁਸੀਂ ਕੀਤਾ, ਕੁੱਤਾ ਉੱਥੇ 15 ਦਾ ਮੈਂ ਤੇਲ ਲਾ ਕੇ ਗਿਆ ਇਸਲਾਮਾਬਾਦ, 5 ਜਣਾ ਇੱਜੜ ਲੈ ਕੇ ਗਿਆ ਨਾਲ, ਤੇ ਕੁੱਤਾ ਤੇਰੇ ਘਰ ਪਲਨ ਦਿਆ ਵਾ। ਕੁੱਤੇ ਦੇ ਇਸ ਪਾਸੇ ਨਾ ਹੀ ਮੈਂ ਬਹੁਤ ਪੈਸੇ ਕੱਢ ਦੇਣੇ ਤੇਰੇ। ਅਸਲ ਤੂੰ ਕਹਿੰਦਾ ਸੀ ਉਸਤਾਦ, ਤੂੰ ਕਹਿੰਦਾ ਸੀ ਉਸਤਾਦ। ਦੇਖ ਲੈ ਫਰੀ ਦਸੀ ਜ਼ਰਾ ਯਾਰ, ਹੁਣ ਦਸੀ ਜ਼ਰਾ। ਸਫੈਦ ਦਸੀ ਜ਼ਰਾ। 20000 ਰੁਪਇਆ ਤੁਸੀਂ ਗਣਾਣੇ ਫੈਸਲ ਨੂੰ। ਫੈਸਲ ਨੇ ਕੀ ਨਹੀਂ ਕੀਤਾ ਯਾਰ। ਓਏ ਹੋਏ ਹੋਏ, ਜਿਹੜੀ ਸ਼ਹਿ ਇੱਥੋਂ ਫੈਸਲ ਨੂੰ ਫਜ਼ੂਲ ਲੱਗੀ, ਉਸਤਾਦ ਇਹਨੇ ਚੁੱਕ ਕੇ ਘਰ ਲੈ ਗਿਆ। ਇਹਨੇ ਕਿਹਾ ਇੱਥੇ ਖਰਾਬ ਹੋ ਤੇ ਜਾ। ਤੈਨੂੰ ਜਿਹੜੀ ਆਪਣੇ ਘਰ 'ਚ ਫਜ਼ੂਲ ਲੱਗੀ, ਮੇਰੀ ਗੱਲ ਸੁਣ ਲੋ, ਮੇਰੇ ਕੁਮਾਰ ਨਾ ਖਾ ਲਿਓ ਉਸਤਾਦ ਜੀ, ਮੈਨੂੰ ਗੁੱਸਾ ਬੜਾ ਚੜਦਾ। ਓ ਜਾ ਚੱਲ ਜਾ ਇੱਥੋਂ। ਮੈਂ ਕਿਹੜੀ ਫਜ਼ੂਲ ਸ਼ੈ? ਮੇਰੀ ਨਹੀਂ ਜਾ ਰਿਹਾ, 70000 ਦੀ ਮਸ਼ੀਨ, 80000 ਦੀ ਰੇਟ ਉਹਦਾ ਪਤਾ ਕਰੋ, ਤੁਹਾਨੂੰ ਪਤਾ ਲੱਗ ਜਾਏ। ਤੁਸੀਂ 50000 ਗੱਡੀ ਦਾ ਮੈਨੂੰ ਦਿੱਤਾ, 10000 ਰੁਪਏ ਤੁਸੀਂ ਮਸ਼ੀਨ ਦਾ ਕੱਟਿਆ। ਇਹਨੂੰ ਪਹਿਲੇ ਪੁੱਛੇ ਮਸ਼ੀਨ ਮਾਡਲ ਕਿਹੜਾ ਵਾ, ਕਿਹੜਾ ਮਾਡਲ ਦੀ ਮਸ਼ੀਨ? 18 ਕੋ ਮੇਰੇ ਕੋਲ। ਅਪਲਾਈਡ ਫਾਰ ਆ। ਹਾਂਜੀ, ਅਪਲਾਈਡ ਫਾਰ ਉਸਤਾਦ ਜੀ। ਇਹ ਯੂਟਿਲਾਈਜ਼ ਫਾਰ। ਮੈਨੂੰ ਇਹ ਦੱਸ ਕਿਹੜੇ ਸੰਨ ਦੀ ਹੈ ਲਿਆਂਦੀ ਤੂੰ? ਨਵੀਂ ਲਈ ਸੀ ਕਿ ਚੱਲੀ ਲਈ ਸੀ? ਸਾਜੀ ਨਵੀਂ ਜ਼ਾਹਰ, ਮੈਂ ਪੈਸੇ ਉਦੋਂ ਹੁੰਦੇ ਹੀ ਨਵੀਂ ਸ਼ਾਇਦ ਤੇਰੇ ਮੁਕੱਦਰਾਂ 'ਚ ਹੈ ਹੀ ਕੋਈ ਨਹੀਂ। ਤੈਨੂੰ ਜਿਹੜੀ ਸ਼ੈ ਮਿਲੀ ਚੱਲੀ ਮਿਲੀ ਅਜੇ ਤੱਕ। ਪੂਰੀ ਜ਼ਿੰਦਗੀ ਚ ਕੋਈ ਨਹੀਂ ਇੱਕ ਮੋਟਰਸਾਈਕਲ ਲਈ ਉਹ ਵੀ ਚੱਲੀ, ਠੀਕ ਹੈ ਜੀ। ਇਹ ਮਸ਼ੀਨ ਹੈ, ਇਹ ਵੀ ਚੱਲੀ। ਉਹਦਾ ਟਾਈਪਰਾਈਟਰ ਉਹ ਵੀ ਚੱਲਿਆ, ਮੋਬਾਈਲ ਉਹ ਵੀ ਚੱਲਿਆ। ਮੋਬਾਈਲ, ਹਰ ਹਰ ਚੀਜ਼। ਸ਼ੈ ਚੱਲੀ। ਆ ਮੈਂ ਸ਼ਰਟ ਮੈਂ ਆਪਣੀ ਪਾਈ ਆ, ਪੈਂਟ ਮੈਂ ਆਪਣੀ ਪਾਈ ਆ, ਘੜੀ ਮੈਂ ਆਪਣੀ ਪਾਈ ਆ। ਮੈਂ ਕਹਿੰਦਾ ਜੀ ਮੈਂ 20 ਸਾਲ 15 ਸਾਲ ਮੈਂ ਲੰਡਾ ਪਾਇਆ, ਮੈਂ ਹੁਣ ਵੀ ਪਾ ਲੈਂਦਾ। ਮੈਂ ਪਾਇਆ, ਮੈਂ ਅੱਜ ਤੱਕ ਸ਼ਰਟਾਂ ਗਵਾਈਆਂ ਨਹੀਂ ਆਪਣੀਆਂ। ਮੈਂ ਲੰਡੇ ਦੀਆਂ ਸ਼ਰਟਾਂ ਪਾਈਆਂ। ਕੋਹਿਨੂਰ ਤੇ ਮੇਰਾ ਇੰਟਰਵਿਊ ਆ ਇੱਕ, ਜਿਹ 'ਚ ਮੈਂ ਬੜਾ ਲਵਾ ਜਿਹਾ ਬੈਠਾ ਕੋਹਿਨੂਰ, ਉਹ 'ਚ ਜਿਹੜੀ ਮੈਂ ਸ਼ਰਟ ਪਾਈ ਮੈਂ ਲੰਡੇ ਦੀ ਪਾਈ ਹੈ। ਆਹੋ ਸਹੀ ਗੱਲ। ਇਹ 'ਚ ਕਿਹੜੀ ਗੱਲ ਆ? ਤੇ ਫਿਰ ਕੀ ਹੋ ਨਹੀਂ ਸੀ ਗਿਆ? ਹੈਗੇ ਇਹ 'ਚ। ਗੱਲ ਇਹ ਹੈ, ਸੁਣ ਲਾ, ਪਤਾ ਕਿ ਕਿਸੇ ਦੀ ਪਾਉਣ ਨਾਲੋਂ ਲੰਡੇ ਦੀ ਪਾ ਲਓ, ਗੈਰਤ ਹੈ। ਇਹ ਜਿਹੜੀ ਬਾਹਰ ਮਸ਼ੀਨ ਪਈ ਹੈ ਨਾ ਜੀ, ਨਾਜ਼ਰੀਨ ਐਲਜੀ ਦੀ, ਹਾਂਜੀ। ਇਹ ਉਦੋਂ ਉਹਨਾਂ ਨੇ ਬਣਾਈ ਸੀ ਜਦੋਂ ਉਹਨਾਂ ਦੇ 2-3 ਭਾਈ ਵਾਲਾਂ ਨੇ ਸੋਚਿਆ ਯਾਰ ਕੋਈ ਕੰਮ ਨਾ ਸ਼ੁਰੂ ਕਰੀਏ।
ਠੀਕ ਹੈ ਜੀ। ਉਹਨਾਂ ਨੇ ਸੈਂਪਲ ਦੇ ਮੈਂ ਤੈਨੂੰ ਦੱਸਦਾ, ਇਹ ਕਿਹੜੀ ਗੱਲ? ਮੈਂ ਤੈਨੂੰ ਦੱਸ ਦਿੰਦਾ ਕੀ ਨਾਂ ਸੀ। ਇੱਕ ਮੁਸਲਮਾਨ ਸੀ, ਇੱਕ ਹਿੰਦੂ ਸੀ, ਦੋ ਦੋਸਤ ਸੀ। ਇੱਕ ਦਾ ਨਾਂ ਸੀ ਲਿਆਕਤ, ਇੱਕ ਦਾ ਨਾਂ ਸੀ ਗਣੇਸ਼। ਉਹਨਾਂ ਨੇ ਬਣਾਇਆ LG। ਠਹਿਰ ਜਾ। ਉਹਨੇ ਕਿਹਾ ਕੀ ਕਰੀਏ, ਉਹਨੇ ਕਿਹਾ ਯਾਰ ਕੋਈ ਚੀਜ਼ ਬਣਾਉਂਦੇ ਆ, ਕੋਈ ਕੰਪਨੀ। ਉਦੋਂ ਉਹਨਾਂ ਨੇ ਇਹ ਟਰਾਈ ਦੇ ਤੌਰ ਤੇ ਇੱਕ ਪੀਸ ਬਣਾਇਆ ਸੀ, ਜਿਹੜਾ ਉਹਨਾਂ ਨੇ ਕਿਹਾ ਵੀ ਠੀਕ ਹੈ ਜੇ ਕੰਪਨੀ ਬਣਾਉਣੀ ਹੈ ਨਾ, ਇਹ ਨਹੀਂ ਦੁਬਾਰਾ ਬਣਾਉਣੀ। ਉਹਨਾਂ ਨੂੰ ਇਤੋਂ ਪਤਾ ਲੱਗਾ ਸੀ ਵੀ ਹੁਣ ਅਸੀਂ ਕਿੱਦਾਂ ਦੀ ਬਣਾਉਣੀ, ਸਹੀ ਬਣਾਣੀ ਸ਼ੁਰੂ ਕਰ। ਇਹ ਉਦੋਂ ਦੀ ਰੁਲ ਰਹੀ ਹੈ। ਉਹ ਜਾਣਦੇ ਹੋ 2018 LG ਵੇਖ ਲੈ ਕਿੱਥੇ ਪਹੁੰਚ ਗਈ। ਉਹ ਲਿਆਕਤ ਵੀ ਫੌਤ ਹੋ ਗਿਆ, ਗਣੇਸ਼ ਵੀ ਮਰ ਗਿਆ, ਉਹਨਾਂ ਦੇ ਬੱਚੇ ਚਲਾ ਰਹੇ ਅੱਗੋਂ। ਇਹ ਉਹਨਾਂ ਦੀ ਪਹਿਲੀ ਪ੍ਰੋਡਕਟ ਲੈ ਕੇ ਫਿਰ ਰਹੇ। ਉਹ ਜਾਣਦੇ ਹੋ 18 ਮਾਡਲ ਨਵੀਂ ਮਸ਼ੀਨ ਮੈਂ ਜਦੋਂ ਪਾਕਿਸਤਾਨ ਲਿਆਂਦੀ ਸੀ, ਤਾਂ ਚੌਧਰੀ ਸਾਹਿਬ ਸਿਰਫ ਰੋਡ ਦੇ ਉੱਤੇ ਮਸ਼ੀਨ ਆਂਦੀ ਸੀ। ਯਕੀਨ ਕਰੋ 40 ਬੰਦਿਆਂ ਨੇ ਪੁੱਛਿਆ ਕਿ ਭਾਈ ਇਹ ਕਿੱਥੋਂ, ਇਹ ਕੀ ਚੀਜ਼ ਆ। ਸਾਰਿਆਂ ਨੂੰ ਪਤਾ ਹੀ ਨਹੀਂ ਸੀ ਕਿਉਂਕਿ ਆਟੋ ਸਾਰਾ ਸਿਸਟਮ ਸੀ ਅੱਗੇ, ਉਹਦੇ ਕੰਪਿਊਟਰਾਈਜ਼, ਉਹਦੇ ਤੇ ਤੁਸੀਂ ਭਾਵੇਂ ਨਾ ਕਲਿੱਕ ਕਰਨਾ ਵਾ। ਅੱਲਾ ਦੇ ਬੰਦਿਆ ਯਾਰ ਵੇਖੀ ਤੂੰ ਜਦੋਂ ਉਸ ਮਸ਼ੀਨ ਨਾਲ ਰੋਡ ਤੇ ਜਾਣਾ ਨਾ, ਲੋਕੀ ਤੈਨੂੰ ਪੁੱਛਦੇ ਆ ਵੀ ਇਹ ਮਸ਼ੀਨ ਕਿੱਥੋਂ ਆਈ ਹੈ। ਕੀ ਐਡੀ ਟਰਨ ਨਹੀਂ ਹੋ ਜਾਣੀ, ਮੈਂ ਮੁੱਕੀ ਮਾਰ ਕੇ ਦੰਦ ਕੱਢ ਦੇਣੇ ਬਾਹਰ। ਵੇਖ ਲੈ ਕਿਸ ਨਹੀਂ ਗੱਲ ਨਾ ਆ। ਕਰਿਆ ਕਰੋ ਉਸਤਾਦ ਜੀ, ਬੱਚਿਆਂ ਨਾਲ ਨਾ ਕਰਿਆ ਕਰੋ, ਨਾ ਕਰਿਆ ਕਰੋ ਬੱਚਿਆਂ ਨਾਲ। ਪੈਸੇ ਕੱਟ ਲੈਣੇ ਇਹ ਉਹ, ਇਹ ਤੁਹਾਨੂੰ ਚੀਜ਼ਾਂ ਭਾਈ ਮੈਂ ਕਿਦੋਂ ਕਰਦਾ, ਤੁਸੀਂ ਨਾ ਗੱਲ ਸ਼ੁਰੂ ਕਰੋ। ਮੈਂ ਇੰਨੀ ਗੱਲ ਕੀਤੀ ਯਾਰ ਮਸ਼ੀਨ 10,000 ਰੁਪਏ ਦੀ ਮੈਨੂੰ ਚਲਾ, ਤੂੰ ਕਹਿੰਦੀ ਉਸਤਾਦ ਜੀ ਹਰ ਚੀਜ਼ ਓਕੇ ਆ, ਤੂੰ ਮੈਨੂੰ ਚਲਾ ਕੇ ਦਿਖਾ ਦੇ, ਗੱਲ ਮੁੱਕੀ। ਇੰਨੀ ਮੈਂ ਗੱਲ ਕੀਤੀ। ਜੇ ਮੈਂ ਚਲਾ ਦਿੱਤੀ ਨਾ, ਹਾਂ ਚਲਾ ਕੇ ਮੈਂ ਦਿਖਾ। ਤੁਹਾਨੂੰ 50 ਚ ਵੀ ਨਹੀਂ ਦੇਣੀ ਯਾਰ ਮੈਂ ਤੇਰੇ ਕੋ, ਤੈਨੂੰ ਮੈਂ ਜੋ ਤੂੰ 10,000 ਰੁਪਏ ਦੀ ਲੈਣੀ ਤਾਂ ਜੀ, ਤੁਹਾਡੇ ਤੋਂ 10,000 ਚੰਗਾ, ਸਾਰੀ ਲੈਣੀ 10,000 ਚ, ਸਾਰੀ ਤਨਖਾਹ ਕੱਟ ਲਓ। 10,000 ਚ ਲੈਣੀ। ਠੀਕ ਹੈ ਉਸਤਾਦ ਜੀ। ਸਰ ਜੀ। ਆਟੋ ਉਹਦੇ ਤੇ ਬਟਨ ਨੇ, ਖੁਦ ਉਹਨੇ ਸਰਫ ਲੈਣਾ, ਖੁਦ ਉਹਨੇ ਕੱਪੜੇ ਦੇ ਵਿੱਚ ਉਹਨਾਂ ਦੇ ਪਾਣੀ ਪਾਉਣਾ, ਆਪੇ ਹੀ ਉਹਨੇ ਮਲਣਾ। 10,000 ਇਸੇ ਤੋਂ ਖਰਚਿਆ ਸੀ ਨਾ ਕਿ ਇਹ ਮਸ਼ੀਨ ਦੀ ਕੁਆਲਿਟੀ ਆ, ਇੱਕ ਮਿੰਟ ਠਹਿਰ ਜਾ। ਕਿ ਉਹਨੇ ਕੱਪੜੇ ਧੋਣ ਵਾਲੇ ਨੂੰ ਮਿਹਨਤ ਨਹੀਂ ਕਰਨ ਦੇਣੀ। ਸਰਫ ਦੀ ਮਿਕਦਾਰ ਉਹਦੇ ਚ ਉਹਨੇ ਆਪੇ ਹੀ ਖਿੱਚਣੀ, ਉਹਦੇ ਵਿੱਚ ਪਾਣੀ ਆਪੇ ਹੀ ਉਹਨੇ ਵਾਸ਼ ਕਰਕੇ ਧੋ ਕੇ ਫਿਰ ਵੇਖਣਾ ਉਹਨੇ ਕਿ ਇੱਥੇ ਕਰਕੇ ਕਿਤੇ ਦਾਗ ਤਾਂ ਨਹੀਂ ਹੈ। ਉਹਨੇ ਮਸ਼ੀਨ ਦੇ ਵਿੱਚ ਸਕੈਨਰ ਲੱਗਾ ਵਾ, ਉਹਨੇ ਮਸ਼ੀਨ ਨੇ ਵੇਖਣਾ, ਉਹਨੇ ਉੱਥੇ ਕਲਿੱਕ ਕਰਨਾ, ਉਹਨੇ ਕਹਿਣਾ ਇਹ ਦਾਗ ਵਾ, ਉਹਨੇ ਉੱਥੇ ਫਿਰ ਉਹਨੇ ਗੜਗੜ ਕਰਕੇ ਫਿਰ ਉਹਨੂੰ ਸੁੱਟਣਾ, ਉਹਨੂੰ ਸੁੱਟ ਕੇ ਉਸ ਤੋਂ ਬਾਅਦ ਸੁਕਾ ਕੇ ਇਸਤਰੀ ਕਰਕੇ ਬੰਦੇ ਨੇ ਬਾਹਰ ਖਲੋਣਾ, ਉਹਨੇ ਇੰਜ ਕਰਕੇ ਕੱਪੜੇ ਪਵਾ ਕੇ ਬਾਹਰ ਕੱਢਣਾ। ਹੁਣ ਮੈਨੂੰ ਦੱਸੋ ਵੀ ਮੈਂ ਜਿਹੜੀ ਮਸ਼ੀਨ ਦੀ ਗੱਲ ਕਰ ਰਿਹਾ ਤਾਂ ਇਹੀ ਨਹੀਂ ਸੀ। ਤੂੰ ਆਪ ਫਰੀਦ ਯਾਰ ਗੱਲ ਗਲਤ ਕਰਦਾ ਨਾ। ਕਿਹੜੀ ਓ ਮਸ਼ੀਨ ਯਾਰ ਇੱਕ ਮਿੰਟ ਯਾਰ ਮਾਨ ਸਾਹਿਬ ਉਸਤਾਦ ਜੀ। ਤੁਸੀਂ ਸਹੀ ਦੱਸਣਾ, ਫੈਸਲਾ ਕਰਨਾ ਤੁਸੀਂ। ਮੈਂ ਸਾਨੂੰ ਉਸਤਾਦ ਯਾਰ ਜੀ ਫੈਸਲ ਸਾਹਿਬ ਕੱਪੜੇ ਕਦੀ ਮਸ਼ੀਨ ਨੇ ਪਵਾਏ ਆ ਯਾਰ? ਓਏ ਯਾਰ ਉਹਦੇ ਵਿੱਚ ਕਿੱਲੀਆਂ ਬਣੀਆਂ ਨੇ, ਉਹਦੇ ਫਰੇਮ ਮਸ਼ੀਨ ਹੀ ਕੱਪੜੇ ਪਵਾਉਂਦੀ ਆ, ਜਦੋਂ ਮਸ਼ੀਨ ਧੋ ਦਿੰਦੀ ਹੈ ਨਾ ਤੇ ਇਹਦਾ ਮਤਲਬ ਮਸ਼ੀਨ ਹੀ ਤੁਹਾਨੂੰ ਨਵੇਂ ਕੱਪੜੇ ਪਵਾ ਰਹੀ। ਹਾਂ ਮੈਂ ਕਿ ਸਾਈ ਪਤਾ ਕੀ ਉਹ ਗੱਲ, ਯਾਰ ਨਾਲੇਜ ਤੁਹਾਡੇ ਕੋਲ ਨਹੀਂ ਹੈ, ਤੁਸੀਂ ਮੈਨੂੰ ਗੰਦਿਆਂ ਕਰੀ ਜਾਓ। ਸਾਈ ਤੁਹਾਨੂੰ ਚਾਹੀਦਾ ਪਤਾ ਕੀ, ਮਾਜ਼ਰਤ ਦੇ ਨਾਲ ਬੱਚੇ ਆ ਤੁਹਾਡੇ, ਸੀ ਬਰਖੁਰਦਾਰ ਆ, ਤੁਹਾਡਾ ਰਾਈਟ ਬਣਦਾ ਕਿ ਪੁੱਤਰ ਸਿਆਹ ਵਾ ਸਫੈਦ ਆ ਮੇਰੀ ਆ, ਅੱਲਾ ਹੋਰ 10-20,000 ਚਾਹੀਦੇ ਤੇ ਲੈ ਲੈ। ਹਾਏ ਫੈਸਲ ਜਿੰਦਾ ਰਹੋ, ਅੱਲਾ ਤੇਰੇ ਤੁਸੀਂ ਮੈਨੂੰ ਕਹਿੰਦੇ ਹੋ ਕਿ ਸੂਜੀ ਦੇ ਪੈਸੇ ਕੱਟਣੇ, ਅੱਲਾ ਜਾਣਦਾ ਉਸਤਾਦ ਜੀ ਸੈਲਰੀ ਚੋਂ ਕੱਟ ਲੈਣਾ, ਮੈਂ ਨਹੀਂ ਕਦੇ ਵੀ ਨਾ। ਤੇ ਉਹ ਤਾਂ ਮੈਂ ਕੱਟਣਾ ਹੀ ਆ, ਤੁਸੀਂ ਕੱਟ ਲੈਣਾ ਨਹੀਂ ਤੇ ਏਡਾ ਇਮੋਸ਼ਨਲ ਕਰਕੇ ਕੱਟ ਕੇ, ਯਾਨੀ ਕਿ ਸਹੀ ਹੁੰਦੇ ਹੋ ਨਾ। ਹਾਂ ਮੈਂ ਕੱਟ ਕੇ ਠੀਕ ਸਹੀ ਹੈ ਨਾ, ਮੈਂ ਕੱਟ ਵਕਤ ਉਸਤਾਦ ਜੀ ਤੁਸੀਂ ਭੁੱਲ ਭਾਜੀ ਗਏ ਹੋ। ਮੈਂ ਕੱਟ ਕੇ ਸਹੀ। ਤੁਹਾਨੂੰ ਮੈਂ ਕਿਹਾ ਨਾ ਵਕਤ ਭੁੱਲ ਗਏ ਜਦੋਂ ਤੁਸੀਂ ਫੈਸਲ ਭਾਜੀ ਕਰਕੇ ਤਾਂ ਮੂੰਹ ਸੁੱਕਦਾ ਹੁੰਦਾ ਸੀ ਤੁਹਾਡਾ ਉਸਤਾਦ ਜੀ, ਠੀਕ ਹੈ ਨਾ। ਭਾਜੀ ਕਹਿੰਦੇ ਹੁੰਦੇ ਸੀ ਮੈਨੂੰ, ਤੇ ਮੈਂ ਕਿਹਾ ਨਹੀਂ ਉਸਤਾਦ ਜੀ ਮੈਂ ਤੁਹਾਡਾ ਸ਼ਾਗਿਰਦ ਹੋਣਾ। ਰਾਤ ਆਏ ਨੇ 3-4 ਵਜੇ ਮੈਨੂੰ ਕਹਿੰਦੇ ਫਰੀਦ ਭਾਜੀ। ਓਏ ਉਹ ਨਾ ਦੱਸੀ ਬਗੈਰਤ ਆਦਮੀ, ਤੂੰ ਪਾਗਲ ਆ? ਇਹ ਦੱਸਣ ਲੱਗਾ ਉਹਨਾਂ ਨੂੰ? ਇਹਨਾਂ ਦੇ ਤੂੰ ਬੇਵਕੂਫ ਕਿੱਦਾਂ ਦਾ ਤੂੰ ਇਨਸਾਨ ਆ ਯਾਰ? ਤੁਸੀਂ ਕਿਹਾ ਮੈਨੂੰ ਉਹ ਲੱਖ ਲਾਨਤ ਤੇਰੀ ਗੈਰਤ ਤੇ ਲਾਨਤ। ਉਹ ਗੱਡੀ ਦੀ ਗੱਲ ਕਿਹੜੀ ਦੱਸਣ ਲੱਗਾ? ਮੈਨੂੰ ਸ਼ਰਮਿੰਦਗੀ ਹੋਣ ਲੱਗ ਪਈ ਬਗੈਰਤਾ। ਗਰਾਰ ਨੂੰ ਆਏ 2-3 ਵਜੇ ਦੇ ਆ ਕੇ ਕਹਿੰਦੇ ਯਾਰ ਫਰੀਦ ਉਹ ਮੈਂ ਤੈਨੂੰ ਨਾ ਰੋਕਦਾ, ਤੂੰ ਅੱਗੇ ਵੀ ਦੱਸਣ ਲੱਗਾ ਸੀ। ਦੌਰ ਫਿਟੇ ਮੂੰਹ ਤੇਰੀ ਗੈਰਤ ਤੇ ਮਰ ਜਾ ਡੁੱਬ ਕੇ ਕਿਤੇ। ਆਹ ਮਰ ਜਾਣਾ ਚਾਹੀਦਾ। ਮਰ ਜਾ ਫਿਰ। ਚੁੱਪ ਕਰ ਜਾਓ, ਬਗੈਰਤਾ ਬੜਾ ਕੁਝ ਕਰਾ ਦਿੰਦੀ ਉਸਤਾਦ ਜੀ, ਗੁਰਬਤ ਕਰਾ ਦਿੰਦੀ। ਇਹਨਾਂ ਪਤਾ ਹੈਗਾ ਮੈਂ ਤੇਰੇ ਮਾਰਨੀ ਗੁਰਬਤ ਕਰਾ ਦਿੰਦੀ। ਮੈਂ ਕਿਹੜੀ ਕੋਈ ਗੱਲ ਕਰਨ ਡਿਆ? ਰਾਤੀ 3 ਵਜੇ ਆ ਨਾ ਕਰ। ਉਹ ਯਾਰ ਗੱਲ ਤੇ ਸੁਣ ਲਓ, ਰਾਤੀ ਤੁਸੀਂ 3 ਵਜੇ ਆ ਕੇ ਗਿਆ। ਹਾਂ ਯਾਰ ਫਰੀਦ ਭਾਜੀ ਫੈਸਲਾ ਲੈ ਚਲੀਏ। ਉਦੋਂ ਵੀ ਚੁੱਪ। ਕਸਮ ਚੁਕਵਾਈ ਸੀ ਕਿ ਕਿਸੇ ਬਸ ਕਰ। ਚੁੱਪ। ਕਿੰਨਾ ਏਦਾਂ ਦੀਆਂ ਗੱਲਾਂ ਨਹੀਂ ਦੱਸੀ ਦੀਆਂ। ਤੇ ਮੈਂ 2-3 ਯਾਰ ਜਦੋਂ ਅਗਲੇ ਨੂੰ ਚੁਕਾਣਾ ਪਾਇਆ, ਤੁਸੀਂ ਹਲੇ ਉੱਥੇ ਕੁੱਦੇ ਕੋ ਬੈਠੋ, ਮੈਂ ਤੁਹਾਨੂੰ ਆਪ ਫੋਨ ਕਰਦਾ ਤੇ 2 ਵਜੇ ਦਾ ਫੋਨ ਆਇਆ ਤਾਂ ਮੈਂ ਉਦੋਂ ਜਾਣਾ ਸੀ। ਵਿਕਾਸ ਭਾਈ ਇੱਥੇ ਕੁਛ ਛਾਵਾਂ ਵੀ ਰੱਖਿਆ ਕਰੋ ਅੱਗੇ ਨਾ, ਇੱਥੇ ਕੋਈ ਚੀਜ਼ਾਂ ਰੱਖਿਆ ਕਰੋ। ਬਸ ਜਜ਼ਬਾਤੀ ਨਾ ਹੋ। ਨਾ ਮੇਰਾ 10,000 ਰੁਪਇਆ ਦੇ ਦੇ, ਨਹੀਂ ਤੇ ਤੇਰੀਆਂ ਮੈਂ ਅਗਲੀਆਂ ਪਿਛਲੀਆਂ ਮਸ਼ੀਨਾਂ ਰੋਲ ਦੇਣੀਆਂ ਸਾਰੀਆਂ। ਮੈਨੂੰ ਉਸਤਾਦ ਜੀ 10,000 ਰੁਪਇਆ ਤੁਸੀਂ ਕਹੋ ਨਾ ਮੈਂ ਦੇ ਦਿਆਂ, ਲੇਕਿਨ ਜੇ ਇਹ ਮਸ਼ੀਨ ਪਾਕਿਸਤਾਨ 'ਚ ਦੀ ਵੀਡੀਓ ਬਣਾ ਕੇ ਸਾਰੇ ਜਿੰਨੇ ਭੈਣ ਭਰਾ ਵੇਖਦੇ ਨੇ, ਭੈਣਾਂ ਮੇਰੀਆਂ ਨੂੰ ਪਤਾ ਕਿ ਇਸ ਮਸ਼ੀਨ ਦੀ ਕੀ ਕੁਆਲਿਟੀ ਆ। ਲੋ ਜੀ ਮੈਂ ਮਸ਼ੀਨ ਦੀ ਤਸਵੀਰ ਲਾ ਦਿੰਦਾ।
ਮੈਂ ਹੁਣੇ ਮੈਂ ਉਹਦੀ ਵੀਡੀਓ ਬਣਾ ਕੇ ਮੈਂ ਉਹਦੀ ਉਹਦੀਆਂ ਤਸਵੀਰਾਂ ਲਾਉਣੀਆਂ, ਸ਼ਰਾਦ ਨੂੰ ਦੇਣੀਆਂ ਖਿੱਚ ਕੇ। ਠੀਕ ਹੋ ਗਿਆ। ਤਸਵੀਰਾਂ ਸਹੀ ਤਰ੍ਹਾਂ ਅੱਗੋਂ ਪਿੱਛੋਂ ਅੰਦਰੋਂ ਬਾਹਰ ਸਾਰੀ ਮਸ਼ੀਨ ਦੀ ਚੈੱਕ ਕਰਾ ਕੇ ਨਾਜ਼ਰੀਨ ਨੇ ਦੇਖਣਾ। ਮਸ਼ੀਨ 10,000 ਰੁਪਏ ਦੀ ਦਿੱਤੀ, ਸਿਰਫ ਇਹਦੇ ਤੇ ਮਾਣ ਕਰੀ ਨਾ ਵੀ ਅੱਗੋਂ ਖੁੱਲਦੀ। 10,000 ਰੁਪਏ ਦੀ ਤੁਸੀਂ ਮੈਨੂੰ ਦੇ ਦਿੱਤੀ ਏ। ਔਰ ਫਰੰਟ ਡੋਰ ਆਹੋ ਤੈਨੂੰ 10,000 ਦੇਤੀ, 35 ਕੁੱਤੇ ਦਾ ਆਹੋ ਤੇ 10 ਕੁੱਤੇ ਦਾ ਮੈਂ ਇਧਰੋਂ ਕੱਟ ਲੈਣਾ। ਮਸ਼ੀਨ ਦੀਆਂ ਤਸਵੀਰਾਂ ਦੇਖ ਕੇ ਡਿਲੀਟ ਕਰ ਦਿਓ ਯਾਰ, ਉਹ ਵੀ ਇੱਜ਼ਤ। ਯਾਰ ਲਿਆਕਤ ਤੇ ਗਣੇਸ਼ ਦੋਵਾਂ ਦੀ ਮਸ਼ੀਨ। LG ਓਏ ਉਹ ਮਸ਼ੀਨ ਤੋਂ ਮੁਰਾਦ ਹੈ ਮੈਂ ਜਿਹੜੇ ਭੈਣ ਭਰਾ ਮਗਰ ਪੈ ਗਏ, ਲੋਕੀ ਵੇਖ ਕੇ ਕਹਿਣ ਵੀ ਆ ਮਸ਼ੀਨ ਬਜਾਨੀ ਸਾਹਿਬ ਸਾਨੂੰ ਦੇ ਜਾਨੀ ਸਾਹਿਬ। ਜੇ ਰੇਟ ਲੱਗ ਗਿਆ ਨਾ, ਫਰੀਦ ਵਾਲੀ ਮਸ਼ੀਨ ਆ ਕਰੋੜ ਰੁਪਏ ਤੱਕ ਜਾ ਸਕਦੀ ਜੇ। ਇਹਦਾ ਰੇਟ ਮੈਨੂੰ ਪਤਾ ਵਾ। ਮਾਈਕਲ ਜੈਕਸਨ ਦੀ ਇੱਕ ਜਰਸੀ 79 ਕਰੋੜ ਡਾਲਰ ਦੀ ਵਿਕੀ ਸੀ। ਉਹ ਮਾਈਕਲ ਜੈਕਸਨ ਦੀ ਤੇ ਇਹ ਫਰੀਦ ਸੀਗਾ। ਉਹਦੀ ਜਰਸੀ ਸੀ, ਇਹਦੀ ਬੱਕਰੀ ਹੈ। ਮੈਨੂੰ ਸਿਰਫ ਇਹ ਡਰ ਵਾ ਕਿ ਜਦੋਂ ਮਸ਼ੀਨ 'ਚ ਮੰਜ਼ਰੇ ਆਮ ਤੇ ਕਰਾ ਗਈ, ਤੁਹਾਡੇ ਕੋਲ ਮਸ਼ੀਨ ਨਾ ਰਹੀ, ਤੁਸੀਂ ਇਸ ਗੱਲ ਤੋਂ ਹੱਥ ਨਾ ਮਲਦੇ ਰਹਿ ਜਾਓ। ਨਾ ਏਡੀ ਨਾਦਰ ਇੱਕ ਤਾਂ ਭਲਾ ਕਰੀਏ ਤੇ ਉਸਤਾਦ ਜੀ ਚਲੋ ਜੀ, ਤੁਹਾਡੇ ਕੋਲ ਜੇ ਪੈਸੇ ਹੈ ਨਾ, ਤੁਸੀਂ ਫਿਰ ਮੁੱਲ ਲਾਉਣਾ ਜਿਹਦਾ। ਅੱਜ ਸਾਰੇ ਵੀਡੀਓ ਦਾ ਲਾਣੀ ਤਸਵੀਰ। ਲਓ ਜੀ, ਤਸਵੀਰ ਵੇਖ ਕੇ ਤੁਸੀਂ ਦੱਸਣਾ ਵੀ 10,000 ਦੀ ਮਸ਼ੀਨ ਹੈ ਕਿ ਨਹੀਂ। ਪਹਿਲੇ ਮਸ਼ੀਨ ਵੇਖੋ, ਬਾਅਦ ਚ ਗੱਲਾਂ ਤੇ ਕਰਦੇ। ਰੇਟ ਵੀ ਲਾਇਓ। ਤੇ 35,000 ਕੁੱਤੇ ਦਾ ਤੇ 10,000 ਮਸ਼ੀਨ ਦਾ 45,000 ਕੱਟ ਲੈਣਾ ਮੇਰੇ ਕੀ। ਮਸ਼ੀਨ ਤੁਸੀਂ ਲੈ ਜਾਓ ਚੁੱਕ ਕੇ। ਡਨ ਹੋ ਗਿਆ ਜੀ, ਡਨ ਹੋ ਗਿਆ। ਲਓ ਜੀ, 45,000 ਰੁਪਏ ਇਸ ਤਨਖਾਹ ਚੋਂ ਇਹਦਾ ਕੱਟਿਆ ਜਾਣਾ। ਕੁੱਤਾ ਤੇ ਮਸ਼ੀਨ ਬਰਾਬਰ ਹੋ ਗਈ। ਠੀਕ ਹੈ ਨਾ। ਪਿੱਛੇ ਰਹਿ ਗਿਆ ਜਰਮਨ ਸ਼ੈਫਰਡ। ਪਿੱਛੇ ਕੋਈ ਮੇਰਾ ਲੈਣ ਦੇਣ ਨਹੀਂ। ਜਰਮਨ ਸ਼ੈਫਰਡ ਉਹਦੇ ਵੀ ਕੱਟੋ। ਚਲੋ ਉਹਦੇ 10,000 ਉਹਦਾ 10,000 ਉਹਦਾ 55 ਹੋ ਗਿਆ। 55,000 ਕੱਟ। ਚਲੋ ਜੀ, 35 45 55,000 ਕੱਟਿਆ। ਇਸ ਹਿਸਾਬ ਨਾਲ ਤੇ ਤੇਰੇ ਘਰ ਦੇ ਸਾਰੇ ਭਾਂਡੇ ਇਧਰੋਂ ਲੈ ਕੇ ਗਿਆ ਵਾ, ਉਹਦਾ ਕੀ ਕਰਾਂਗੇ ਆਪਾਂ? ਉਹ ਇਹ ਕੱਟ ਘਟਾ ਕੇ ਉਸਤਾਦ ਜੀ ਤੁਹਾਡਾ ਮੇਰਾ ਕੋਈ ਲੈਣ ਦੇਣ ਨਹੀਂ ਹੋਇਆ। ਨਹੀਂ ਹੈ ਕੀ ਲੈਣ ਦੇਣ ਹੈ, ਅੱਗੋਂ ਕੀ ਫਿਰ? ਬਹੁਤ ਕੁਛ ਆ। ਉਹ ਫਿਰ ਸਾਰੇ ਕੱਟ ਲਓ, ਪਿਛਲੀ ਵੀ ਕੱਟ ਲਓ, ਸਾਰੇ ਦੀ ਤਨਖਾਹ। ਵਾਹ ਵਾਹ, ਤੇਰੀ ਤਨਖਾਹ ਤੇ ਕਵੇਤੀ ਦਿਨਾਰਾਂ ਚ ਤੇਰੀ ਤਨਖਾਹ। ਉਸਤਾਦ ਜੀ 50 ਮੈਂ ਕਟਾ ਰਿਹਾ ਨਾ ਤੁਹਾਨੂੰ। 55 55 ਨਹੀਂ 50 45 ਤੇ 35 10 45 ਤੇ 10 55। ਨਹੀਂ ਉਸਤਾਦ ਜੀ ਹਾਂ 50 ਕਿੱਦਾਂ 50 ਕਿੱਦਾਂ? 10,000 ਰੁਪਏ ਮਸ਼ੀਨ ਦਾ। ਤਾਂ ਤੇ ਦਿੱਤਾ 10,000 ਜਿਹੜਾ ਉੱਥੇ ਦਿੱਤਾ ਸੀ। 10,000 ਰੁਪਏ ਕੁੱਤੇ ਦਾ। 10,000 ਕੁੱਤੇ ਦਾ ਨਹੀਂ, 35 ਕੁੱਤੇ ਦਾ। 35 ਕੁੱਤੇ ਦਾ ਨਹੀਂ, 10,000 ਰੁਪਇਆ ਦੇਣਾ ਮੈਂ ਸੂਜ਼ੀ ਦਾ। ਨਹੀਂ ਉਹਦਾ ਜਰਮਨ ਸ਼ੈਫਰਡ। ਹਾਂ 10 ਉਹਦਾ, 10 ਮਸ਼ੀਨ ਦਾ, 20 ਤੇ 35 ਸੂਜ਼ੀ ਦਾ ਤੇ 50 ਹਾਂ 55। ਹਾਂ ਨਹੀਂ ਉਹਦਾ ਮੂੰਹ ਦਾ ਨੂਰ ਦੱਸਣ ਡਿਆ, ਉਹਦਾ ਹਿਸਾਬ ਵੀ 50,000 55 ਨਹੀਂ ਉਸਤਾਦ ਜੀ 50,000 60 ਨਹੀਂ ਕਿੰਨਾ 50 50 60 ਨਹੀਂ 55 ਹਾਂ 55 ਓਕੇ ਠੀਕ ਹੈ। ਯਾਰ ਵੈਰੀ ਗੁੱਡ ਯਾਰ। ਮਸ਼ੀਨ ਤੇ ਇੱਕ ਵਲੌਗ ਬਣਾਉਣਾ ਮੈਂ ਇਸ ਤੋਂ ਬਾਅਦ, ਉਹ ਲਹਿਦਾ ਬਣਾਉਣਾ ਪੂਰਾ ਮਸ਼ੀਨ ਤੇ, ਤੁਹਾਨੂੰ ਪੂਰਾ ਮਸ਼ੀਨ ਰਿਵਿਊ। ਫਰੀਦ ਮਸ਼ੀਨ 10,000 ਅਗੇਂਸਟ ਸੇਲ ਐਂਡ ਪਰਚੇਜ਼ ਅਨਬਾਕਸਿੰਗ। ਮੈਂ ਉਹਨੂੰ ਅਨਬਾਕਸਿੰਗ। ਨਹੀਂ ਉਸਤਾਦ ਜੀ, ਜਦ ਮੈਂ ਲੈ ਜੋ ਲਈ ਹੈ, ਤੁਸੀਂ ਹੁਣ ਕਿਉਂ ਕਰਨੀ? ਨਹੀਂ ਜ਼ਰਾ ਦਿਖਾਈਏ ਤਾਂ ਸਹੀ ਨੇ। ਇਹਦਾ ਤੇ ਚਾਲ ਆਵਾ, ਉਹ ਤੇ ਤੇਰੀ ਆ। ਉਹ ਤੇ ਮਿੱਟੀ ਨਿਕਲੇ ਸੋਨਾ ਨਿਕਲੇ, ਹੁਣ ਤੇਰਾ ਵਾ। ਓਕੇ ਉਸਤਾਦ ਜੀ, ਪਤਾ ਠੀਕ ਆ। ਇੱਕ ਸਿਰਫ ਸੀਰੀਅਸ ਗੱਲ, ਲੇਕਿਨ ਮੈਂ ਪਰਦਾ ਸੀਰੀਅਸ ਗੱਲ, ਸੀਰੀਅਸ ਪਰਦਾ ਰੱਖਣਾ ਮੈਂ। ਇੱਕ ਸੀਰੀਅਸ ਗੱਲ ਉਸਤਾਦ ਜੀ, ਵਾਕਈ ਜਿਹੜੇ ਲੋਕ ਇਸ ਚੀਜ਼ ਨੂੰ ਸਮਝਦੇ, ਜੇ ਰੇਟ ਸਹੀ ਲੱਗ ਗਿਆ ਨਾ, ਤੁਹਾਨੂੰ ਫਿਰ ਉਹ ਦੇਣਾ ਪੈਣਾ ਨਾ। ਡਨ ਹੋ ਗਿਆ। ਨਹੀਂ ਉਹ ਤੇ ਇਹਦੀ ਹੋ ਗਈ ਆ। ਹੁਣ ਮੇਰੀ ਹੋ ਗਈ 10,000 ਰੁਪਇਆ ਮੈਂ ਤੇ ਘਟਾਤਾ। ਤੇਰੇ ਤੂੰ ਮੈਨੂੰ ਮਸ਼ੀਨ ਦਿੱਤੀ, ਮੈਂ ਅੱਗੋਂ ਇਹਨੂੰ ਤੇਰੀ ਮਸ਼ੀਨ ਦੇਤੀ। ਠੀਕ ਹੈ। ਗੱਲ ਮੁੱਕ। ਕੈਸੀ ਵੇਖ ਹਾਂ ਲੋ ਜੀ ਨਾਜ਼ਰੀਨ, ਮੈਂ ਆਖੂ ਕਿਸੇ ਹੋਰ ਨੂੰ ਦੇ ਦੇਣੀ, ਇਹ ਚੈਨ ਚੱਕਰ ਚੱਲਦੇ ਰਹਿਣੇ। ਚੱਲਦਾ ਇਹ ਮੋੜ ਘੜ ਕੇ ਤੇਰੇ ਕੋਈ ਆ ਜਾਣੀ ਹੈ। ਚਲੋ ਓਕੇ ਜੀ ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖੋ ਔਰ ਰੋਜ਼ੇ ਵੀ ਕਰ ਦੋ ਫਿਰ ਥੱਲੇ ਕਮੈਂਟ ਕੋ ਜਿਹੜਾ ਕਰਨਾ ਕਰ।